ਕਹਿੰਦੇ ਵੀ ਦੁਨੀਆ ਦੇ ਵਿੱਚ ਪਹਿਲਾ ਰਿਪੋਰਟਡ ਕੇਸ ਸਾਹਮਣੇ ਆਇਆ ਆ ਜਿਸ ਵਿੱਚ AI ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਸੂਤਰਧਾਰ ਬਣ ਕੇ ਉਹਨੇ ਸਾਈਬਰ ਐਸਪੀਓਨਾਜ ਜਿਹੜੀ ਉਹ ਕੈਂਪੇਨ ਚਲਾਈ ਆ। ਕਿਹੜੀ ਕੰਪਨੀ ਸੀ, ਕੀ ਵਾਪਰਿਆ, ਦੱਸਿਓ ਇਹ ਸਾਰਾ ਕਿੱਸਾ। ਤੇ ਇਹ ਜਿਹੜੀ ਆਪਾਂ AI ਸਾਈਬਰ ਐਸਪੀਨਾਜ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਇਹ ਪਹਿਲੀ ਆ ਰਿਪੋਰਟਡ ਇਨਸੀਡੈਂਟ, ਪਰ ਇਹਦਾ ਜਿਹੜੇ ਕਿਆਸ ਰਾਈਆਂ ਤੇ ਅੰਦੇਸ਼ੇ ਜਿਹੜੇ ਆ ਉਹ ਪਹਿਲਾਂ ਹੀ ਲਾਏ ਜਾ ਰਹੇ ਸੀ। ਜਿਹੜਾ ਇਹ ਬੜਾ ਇੰਟਰਸਟਿੰਗ ਸੀ ਕਿਉਂਕਿ ਇਹ ਕੰਪਨੀਆਂ ਰਾਜਕਰਨ ਕਾਫੀ ਮਸ਼ਹੂਰ ਆ, ਜਿਹੜੇ ਲੋਕ AI ਦੇ ਨਾਲ ਸੰਬੰਧਿਤ ਆ ਉਹਨਾਂ ਨੇ ਨੂੰ ਪਤਾ ਹੋਊਗਾ ਵੀ ਐਂਥਰੋਪਿਕ ਦੇ ਜਿਹੜੇ AI ਮਾਡਲਸ ਆ ਕਾਫੀ ਪਪੂਲਰ ਆ। ਐਂਥਰੋਪਿਕ ਦੀ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਉਹਨੇ ਐਪਲੀਕੇਸ਼ਨ ਜਿਹੜੀਆਂ ਐਂਥਰੋਪਿਕ ਦਾ ਕਲਾਊਡ LLM ਹੈਗਾ, ਲਾਰਜ ਲੈਂਗੁਏਜ ਮਾਡਲ, ਕਾਫੀ ਜ਼ਿਆਦਾ ਪਪੂਲਰ, ਜਿਹਨੂੰ ਕੋਡਿੰਗ ਦੇ ਲਈ ਵੀ ਵਰਤਿਆ ਜਾਂਦਾ, ਵੈਸੇ ਤਾਂ ਸਾਰਿਆਂ ਨੂੰ ਵਰਤਿਆ ਜਾਂਦਾ ਪਰ ਉਹਦਾ ਕਾਫੀ ਮਸ਼ਹੂਰ ਆ। ਤੇ ਇਸ ਕੰਪਨੀ ਨੇ ਕਾਫੀ ਜ਼ਿਆਦਾ ਜਿਹੜਾ ਕੰਪੀਟੀਸ਼ਨ ਆ ਤਗੜੇ ਪਲੇਅਰਸ ਨੂੰ ਦਿੱਤਾ ਹੋਇਆ। ਜੈਮਿਨਾਈ ਕਹਿ ਲਓ, ਗੂਗਲ ਵਾਲੇ ਹੋ ਕੇ, ਜਾਂ ਚੈਟ GPT ਆ ਉਹਨਾਂ ਦੇ ਤੁਸੀਂ ਕਹਿ ਲਓ, ਇਹਦੀ ਵੀ ਕਾਫੀ ਮਾਰਕੀਟ ਦੇ ਵਿੱਚ ਰੀਚ, ਉਹਨਾਂ ਦਾ ਬਰਾਬਰ ਦਾ ਪਲੇਅਰ ਹੀ ਆ। ਸੋ ਰਾਜਕਰਨ ਉਹਨਾਂ ਨੇ ਨਾ ਇਸ ਚੀਜ਼ ਨੂੰ ਲੈ ਕੇ ਨਵੰਬਰ 2025 ਜਿਹਦੇ ਵਿੱਚ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ, ਇਸੇ ਮਹੀਨੇ ਜਿਹੜੀ ਰਿਪੋਰਟ ਆ ਉਹ ਕੱਢੀ। ਉਹਦੇ ਵਿੱਚ ਰਿਪੋਰਟ ਦੇ ਵਿੱਚ ਉਹਨਾਂ ਇਹ ਕਿਹਾ ਕਿ ਸਾਡੇ ਕੋਲ ਜਾਣਕਾਰੀ ਆਈ ਆ ਵੀ ਸਤੰਬਰ ਦੇ ਅੱਧ ਵਿੱਚ, ਮਿਡ ਸਤੰਬਰ 2025 ਦੇ ਵਿੱਚ ਬੜਾ ਇੱਕ ਸੋਫਿਸਟੀਕੇਟਡ ਸਾਈਬਰ ਐਸਪੀਨਾਜ ਆਪਰੇਸ਼ਨ ਜਿਹੜਾ ਅਸੀਂ ਡਿਟੈਕਟ ਕੀਤਾ। ਹੁਣ ਉਹਨਾਂ 100% ਕੌਨਫੀਡੈਂਸ ਦੇ ਨਾਲ ਤਾਂ ਨਹੀਂ ਕਿਹਾ, ਪਰ ਉਹਨਾਂ ਇਹ ਕਿਹਾ ਵੀ ਸਾਨੂੰ ਹਾਈ ਕੌਨਫੀਡੈਂਸ ਆ ਕਿ ਇਹ ਚਾਈਨੀਜ਼ ਸਟੇਟ ਸਪਾਂਸਰ ਗਰੁੱਪ ਆ, ਜਿਹਦਾ GTG 1002 ਇਹ ਉਹਨਾਂ ਦਾ ਇਹ ਕੰਮ ਸੀ। ਸੋ ਇਹਦੇ ਨਾਲ ਰਾਜਕਰਨ ਉਹਨਾਂ ਤਕਰੀਬਨ 30 ਐਂਟੀਟੀਜ਼, ਉਹਨਾਂ ਦੇ ਨਾਂ ਤੇ ਨਸ਼ਰ ਨਹੀਂ ਕੀਤੇ, ਪਰ ਉਹਨਾਂ ਕਿਹਾ 30 ਐਂਟੀਟੀਜ਼ ਦੇ ਵਿੱਚ ਉਹਨਾਂ ਜਿਹੜਾ ਇਹ ਅਟੈਕ ਕੀਤਾ, ਸਾਈਬਰ ਅਟੈਕ ਯੂਜ਼ਿੰਗ AI। ਤੇ ਉਹਨਾਂ ਵਿੱਚੋਂ ਕੁਝ ਮਸਲਿਆਂ ਦੇ ਵਿੱਚ ਉਹ ਬੜੇ ਸਕਸੈਸਫੁਲ ਵੀ ਹੋਏ। ਇਹਦੇ ਜਿਹੜੇ ਅਟੈਕ ਦੇ ਲਾਈਫ ਸਾਈਕਲ ਸੀ ਉਹਨਾਂ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਹਿੱਸਾ ਸੀ ਕਿ ਸਰਫੇਸ ਦੀ ਮੈਪਿੰਗ ਕਰਨੀ, ਰੇਕੀਕਰਨ ਤੋਂ ਬਾਅਦ ਅਗਲਾ ਹੀ ਵੀ ਵਲਨਰੇਬਿਲਿਟੀ ਡਿਟੈਕਸ਼ਨ, ਵੀ ਕਿਹੜੇ ਪੁਆਇੰਟ ਜਿਹੜੇ ਉਹ ਵੀਕ ਆ ਜਿੱਥੋਂ ਅਟੈਕ ਕੀਤਾ ਜਾ ਸਕਦਾ, ਤੇ ਫਿਰ ਉਹਦੀ ਵੈਲੀਡੇਸ਼ਨ। ਫਿਰ ਤੀਸਰੀ ਚੀਜ਼ ਹੈ ਕ੍ਰੈਡੈਂਸ਼ੀਅਲ ਹਾਰਵੈਸਟਿੰਗ। ਕ੍ਰੈਡੈਂਸ਼ੀਅਲ ਹਾਰਵੈਸਟਿੰਗ ਦਾ ਮਤਲਬ ਹੁੰਦਾ ਜਿਹਦੇ ਵਿੱਚ ਤੁਹਾਡੇ ਯੂਜ਼ਰ ਨੇਮ, ਪਾਸਵਰਡ, ਉਹਨਾਂ ਦੀ ਜਾਣਕਾਰੀ, ਲੌਗਇਨ ਕਿੱਦਾਂ ਕਰਨਾ, ਬਾਅਦ ਚ ਐਕਸੈਸ ਕਿੱਦਾਂ ਕਰਨਾ ਹੈ, ਮਤਲਬ ਉਸ ਸਾਰਾ ਸਿਸਟਮ, ਉਹਦੀ ਲੈਟਰਲ ਮੂਵਮੈਂਟ ਹੈ ਨਾ, ਜਦੋਂ ਉੱਤੋਂ ਅੱਗੇ ਤੁਸੀਂ ਚਲੇ ਜਾਂਦੇ, ਉੱਤੋਂ ਅੱਗੇ ਜਿਹੜੇ ਅਟੈਕ ਹੋ ਜਾਂਦੇ ਆ ਉਹਦੇ ਵਿੱਚ ਫਿਰ ਡੇਟਾ ਕਲੈਕਸ਼ਨ ਤੇ ਇੰਟੈਲੀਜੈਂਟ ਐਕਸਟ੍ਰੈਕਸ਼ਨ, ਤੁਹਾਡੀ ਸਟ੍ਰੈਟਜੀ ਕੀ ਆ, ਤੁਹਾਡੇ ਪਾਸਵਰਡ, ਜਿਸ ਕੰਮ ਨੂੰ ਉਹ ਕੀਤਾ ਉਹਨਾਂ ਨੇ ਉਹ ਹਾਸਲ ਕਰਨੀ ਇਨਫੋਰਮੇਸ਼ਨ। ਹਾਂ, ਤੇ ਅਖੀਰਲਾ ਜਿਹੜਾ ਸੀ ਉਹੀ ਡਾਕੂਮੈਂਟੇਸ਼ਨ ਐਂਡ ਹੈਡ ਆਫ, ਵੀ ਉਹ ਸਾਰਾ ਜੋ ਉਹਨਾਂ ਕੀਤਾ ਉਹਨੂੰ ਡਾਕੂਮੈਂਟ ਕੀਤਾ, ਜੋ ਵੀ ਉਹਨਾਂ ਦੇ ਫਾਰਮੈਟ ਹੋਊਗਾ, ਤੇ ਹੈਂਡ ਆਫ ਜਿਹੜੇ ਓਨਰ ਹੈਗੇ ਸੀ ਉਹਨੂੰ ਉਹਨਾਂ ਹੈਂਡ ਆਫ ਕਰ ਦਿੱਤਾ। ਸੋ ਕਲਾਉਡ ਦੀ ਵਰਤੋਂ ਕੀਤੀ ਇਹਨਾਂ ਨੇ। ਹਾਂਜੀ, ਕਲਾਉਡ ਦਾ ਉਹਨਾਂ ਜਿਹੜਾ ਆਪਣਾ LLM ਲਾਰਜ ਲੈਂਗੁਏਜ ਮਾਡਲ ਆ ਕਲਾਉਡ ਐਂਥਰੋਪਿਕ ਦਾ, ਉਹਦੀ ਹੀ ਉਹਨਾਂ ਯੂਜ਼ ਕੀਤੀ। ਇਹ ਨਹੀਂ ਦੱਸਿਆ ਉਹਦਾ ਮਾਡਲ ਕਿਹੜਾ ਸੀ। ਸਾਈਬਰ ਅਟੈਕ ਤੇ ਐਸਪੀਨਾਜ ਦੀ ਆਪਾਂ ਗੱਲ ਕਰਦੇ ਆ, ਇਹਦੇ ਵਿੱਚ ਥੋੜਾ ਜਿਹਾ ਬੁਨਿਆਦੀ ਫਰਕ ਆ, ਉਹ ਵੀ ਮੈਂ ਦੱਸ ਦਵਾਂ। ਸਾਈਬਰ ਅਟੈਕ ਹੁੰਦਾ ਵੀ ਜਦੋਂ ਤੁਸੀਂ ਕਿਸੇ ਜਗ੍ਹਾ ਨੂੰ ਤੋੜ ਤਹਿਸ ਨਹਿਸ ਕਰਨ ਦੇ ਵਾਸਤੇ ਉਹਦੇ ਉੱਤੇ ਅਟੈਕ ਸਿਸਟਮ ਬੰਦ ਕਰਨਾ ਉਹਨਾਂ ਦਾ, ਹਾਂਜੀ, ਜਾਂ ਉਹਦੇ ਤੋਂ ਤੁਸੀਂ ਉਹਨੂੰ ਸਾਰਾ ਸਿਸਟਮ ਲਾਕਡਾਊਨ ਕਰ ਦਿੰਦੇ ਹੋ। ਜਿੱਦਾਂ ਤੁਸੀਂ ਰੀਅਲ ਵਾਰ ਦੇ ਵਿੱਚ ਆਪਾਂ ਸਾਰੀਆਂ ਵਾਰ ਦੀਆਂ ਹੀ ਇੱਕ ਐਗਜ਼ਾਮਪਲ ਆ, ਜਿੱਦਾਂ ਤੁਸੀਂ ਹਮਲਾ ਕਰ ਦਿੰਦੇ ਹੋ ਕਿਸੇ ਮੁਲਕ ਦੇ ਉੱਤੇ, ਉਹਨਾਂ ਦਾ ਇਨਫਰਾਸਟ੍ਰਕਚਰ ਤਹਿਸ ਨਹਿਸ ਕਰ ਦਿੰਦੇ ਹੋ ਜਾਂ ਲੌਕ ਕਰ ਦਿੰਦੇ ਹੋ, ਉਹ ਹੁੰਦਾ ਅਟੈਕ। ਇਹ ਹੁੰਦਾ ਜਸੂਸੀ ਆਪਰੇਸ਼ਨ, ਐਸਪੀਨਾਜ। ਵੀ ਕਈ ਵਾਰ ਮੈਨੂੰ ਇਹ ਲੱਗਦਾ ਕਿ ਜਿਹੜੇ ਹਾਈਲੀ ਸਕਸੈਸਫੁਲ ਆਪਰੇਸ਼ਨਸ ਹੁੰਦੇ ਆ ਨਾ ਜਸੂਸੀ ਦੇ, ਉਹ ਪਤਾ ਹੀ ਨਹੀਂ ਲੱਗਦੇ। ਸੋ ਕਿੰਨੇ ਜ਼ਿਆਦਾ ਆਪਰੇਸ਼ਨ ਜਿਹੜੇ ਆ ਹੈ ਨਾ, ਉਹ ਪਤਾ ਹੀ ਨਹੀਂ ਲੱਗਦੇ ਹੋ ਜਾਂਦੇ ਆ। ਤੇ ਉਹ ਇਹ ਜਿਹੜੀ ਚੀਜ਼ ਹੈ ਥੋੜੀ ਜ਼ਿਆਦਾ ਖਤਰਨਾਕ ਹੁੰਦੀ, ਕਿਉਂਕਿ ਕੰਪਨੀ ਦੇ ਸਾਰੇ IPs, ਕੰਪਨੀਜ਼ ਦੇ ਇੰਟੈਲੈਕਚੁਅਲ ਪ੍ਰਾਪਰਟੀ, ਕੰਪਨੀ ਦੀ ਸਟ੍ਰੈਟਜੀ, ਰੋਡ ਮੈਪ, ਕੀ ਕਰਨ ਜਾ ਰਿਹਾ, ਟੈਕਨੋਲੋਜੀ ਦੀ ਜਾਣਕਾਰੀ, ਉਹ ਤਾਂ ਸਾਰੀ ਦੀ ਸਾਰੀ ਅੱਜ ਕੱਲ੍ਹ ਪਈ ਹੋਈ ਨਾ ਆਨਲਾਈਨ। ਹਾਂਜੀ, ਪਾਸਵਰਡ ਪ੍ਰੋਟੈਕਟਡ ਜਾਂ ਸਿਕਿਉਰਡ ਪਲੇਸ ਦੇ ਵਿੱਚ। ਫਿਰ ਉੱਥੇ ਜਿਹੜੇ ਸਾਈਬਰ ਅਟੈਕ ਹੈਗੇ ਆ ਉੱਥੋਂ ਜਾਣਕਾਰੀ ਲੈ ਲੈਂਦੇ ਆ, ਤੇ ਉਹਨਾਂ ਦਾ ਜਿਹੜਾ ਕੰਪੈਟੀਟਿਵ ਐਜ ਆ ਕੰਪਨੀਜ਼ ਦਾ ਉਹ ਰਹਿ ਨਹੀਂ ਜਾਂਦਾ। ਕਿ ਸਾਈਬਰ ਸਿਕਿਉਰਿਟੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ, ਇਹ ਤਿੰਨ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਉੱਤੇ ਆਪਣਾ ਫਿਊਚਰ, ਜੇ ਤੁਸੀਂ ਹੈਗੇ ਹੋ, ਤੁਹਾਡੇ ਬੱਚੇ ਆ ਜਾਂ ਕੋਈ ਨੋਨ ਆ ਜਿਹੜੇ ਯੂਨੀਵਰਸਿਟੀਜ਼ ਵਿੱਚ ਜਾ ਰਹੇ, ਜਿਹਨਾਂ ਦਾ ਟੈਕ ਦੇ ਵਿੱਚ ਇੰਟਰਸਟ ਆ, ਤੇ ਇਹ ਤਿੰਨ ਫੀਲਡ ਆ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਬੂਮ ਕਰਨੇ ਆ। ਤੇ ਬਾਰ-ਬਾਰ ਜਦੋਂ ਆਪਾਂ ਰਿਪੋਰਟਸ ਕੱਢਦੇ ਆ, ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟਸ ਕੱਢਦੇ ਆ, ਇਦਾਂ ਦੇ ਕੇਸਿਸ ਦੀ ਗੱਲ ਕਰਦੇ ਆ, ਤਾਂ ਉਹ ਜਿਹੜਾ ਥੀਮ ਆ ਬਾਰ-ਬਾਰ ਰਿਪੀਟ ਹੁੰਦਾ। ਇਦਾਂ ਦੀ ਚੀਜ਼ ਕਿਸੇ ਕੰਪਨੀ ਦੇ ਉੱਤੇ ਨਾ ਆਵੇ, ਕੀ ਰਿਸੋਰਸਿਸ ਕੀ ਅਵੇਲੇਬਲ ਹੁੰਦੇ ਆ, ਕਿਵੇਂ ਆ, ਕਿਉਂਕਿ ਆਪਾਂ ਫਿਊਚਰ ਨੂੰ ਵੀ ਦੇਖਣਾ ਆ, ਸਮੇਂ ਦੇ ਨਾਲ ਵੀ ਰਹਿਣਾ ਆ। ਆਪਾਂ ਇਹ ਵੀ ਨਹੀਂ ਕਹਿ ਸਕਦੇ ਯਾਰ ਇਹਦੇ ਥਰੂ ਤਾਂ ਇਦਾਂ ਹਮਲਾ ਹੋ ਸਕਦਾ ਤੇ ਆਪਾਂ ਇਹਨੂੰ ਵਰਤਣਾ ਹੀ ਨਹੀਂ, ਉਹ ਵਰਤਣਾ ਵੀ ਪੈਣਾ ਹੈ, ਤੇ ਆਪਣੇ ਆਪ ਨੂੰ ਸੇਫ ਵੀ ਕਿੱਦਾਂ ਨਾਲ ਰੱਖਣਾ ਹੈ। ਫਿਰ ਕੀ ਹਾਊ ਟੂ ਮੂਵ ਦਿਸ। ਸਭ ਤੋਂ ਇੰਪੋਰਟੈਂਟ ਹੈ ਵੀ ਆਪਣੇ ਕ੍ਰੈਡੈਂਸ਼ੀਅਲ ਐਕਸੈਸ ਜਿਹੜੇ ਆ ਉਹਨਾਂ ਨੂੰ ਇੰਪਰੂਵ ਕਰਨਾ ਪੈਣਾ। ਜਿਹੜੇ ਸਾਈਬਰ ਅਟੈਕ ਹੁੰਦੇ ਆ, ਭਾਵੇਂ AI ਬੇਸਡ ਆ ਭਾਵੇਂ ਹਿਊਮਨ ਆ, ਉਹ ਬੇਸਿਕਲੀ ਕ੍ਰੈਡੈਂਸ਼ੀਅਲ ਹਾਰਵੈਸਟਿੰਗ ਦੇ ਉੱਤੇ ਹੀ ਵਰਕ ਕਰਦੇ ਬਹੁਤ ਜ਼ਿਆਦਾ।
ਵਕਤ ਹੁੰਦਾ ਸੀ ਹਰਵਿੰਦਰ ਵੀ ਜਦੋਂ ਕਹਿੰਦੇ ਸੀਗੇ ਵੀ ਬੋਟ ਫਾਰਮ ਬਣਾਏ ਆ, ਉੱਥੇ ਲੋਕਾਂ ਨੂੰ ਹਾਇਰ ਕੀਤਾ ਆ, ਨਕਲੀ ਅਕਾਊਂਟ ਬਣਦੇ ਆ, ਕਲਿੱਕਾਂ ਪੈਂਦੀਆਂ, ਲਾਈਕ ਕਰਦੇ, ਕਮੈਂਟ ਕਰਦੇ, ਤੇ ਹੋਰ ਬੜਾ ਕੁਝ ਜਿਹੜਾ ਉਹ ਚੱਲਦਾ ਸੀਗਾ। ਹੁਣ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਦੀ ਇੱਕ ਹਿਸਾਬ ਦੇ ਨਾਲ ਰੋਜੀ ਰੋਟੀ ਤੇ ਲੱਤ ਮਾਰਦੀ ਹੋਈ ਇੱਕ ਹੋਰ ਕੰਪਨੀ ਆ ਗਈ, ਡਬਲ ਸਪੀਡ ਕੰਪਨੀ। ਉਹ ਕਹਿੰਦੇ ਵੀ ਬੋਟ ਫਾਰਮ ਦਾ ਇਹ ਸਟਾਰਟਅਪ ਆ, ਕਹਿੰਦੇ ਨੈਵਰ ਪੇ ਹਿਊਮਨ ਅਗੇਨ, ਸਾਨੂੰ ਦਿਓ ਪੈਸੇ ਤੇ ਇਹ ਕੰਮ ਤੁਹਾਡੇ ਲਈ ਹੁਣ ਅਸੀਂ ਜਿਹੜੇ AI ਦੇ ਬੋਟਸ ਦੇ ਨਾਲ ਜਿਹੜਾ ਉਹ ਕਰਾਂਗੇ। ਠੀਕ ਹੈ, ਡਬਲ ਸਪੀਡ ਇੱਕ ਨਾ ਬੋਟ ਫਾਰਮ ਆ, ਪਿਛਲੇ ਹਫਤੇ ਨਜ਼ਰੇ ਚੜਿਆ ਸੀ ਮੇਰੇ ਤੇ, ਕਾਫੀ ਜ਼ਿਆਦਾ ਵਾਇਰਲ ਵੀ ਹੋਇਆ ਐਕਸ ਦੇ ਉੱਤੇ, ਟਵਿੱਟਰ ਉੱਤੇ। ਇਹ ਬੇਸਿਕਲੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਪਾਵਰਡ ਪਲੇਟਫਾਰਮ ਆ ਜਿਹੜਾ ਫੋਨ ਫਾਰਮ ਨੂੰ ਯੂਜ਼ ਕਰਦਾ, ਫਿਜ਼ੀਕਲ ਡਿਵਾਈਸਿਸ ਨੂੰ, ਤੇ ਆਪਣੇ ਸਾਰੇ ਕਮੈਂਟਸ ਹੈਗੇ ਆ, ਇਨ ਸੋਸ਼ਲ ਮੀਡੀਆ ਇੰਗੇਜਮੈਂਟ ਆ ਬੇਸਿਕਲੀ ਉਹਦੇ ਵਿੱਚ ਹੈਲਪ ਕਰਦਾ ਤੇ ਹਿਊਮਨ ਲਾਈਕ ਇੰਟਰੈਕਸ਼ਨ ਕਰਦਾ। ਤੁਸੀਂ ਥਾਊਜ਼ੈਂਡਸ ਆਫ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਤੁਸੀਂ ਇਹਨੂੰ ਯੂਜ਼ ਕਰਕੇ ਵਰਤ ਸਕਦੇ ਹੋ। ਉਹਨਾਂ ਦੇ ਜਿਹੜੇ ਕਲਾਇੰਟ ਆ ਉਹਨਾਂ ਦੀ ਇੰਗੇਜਮੈਂਟ ਬੂਸਟ ਹੁੰਦੀ ਆ ਟਵਿੱਟਰ ਉੱਤੇ, ਲਿੰਕਡਇਨ, ਰੈਡਿਟ। ਸੋ ਜ਼ੁਹੇਰ ਲਖਾਨੀ ਤੇ ਹੋਰ ਹੈਗੇ, ਇਹਨਾਂ ਨੇ $1 ਮਿਲੀਅਨ ਜਿਹੜਾ ਰੇਜ਼ ਕੀਤਾ ਵਾ ਐਂਡਰਸਨ ਹੋਰੋਵਿਟਸ ਕੰਪਨੀ ਦੇ ਉੱਤੇ, ਤੇ ਤਕਰੀਬਨ ਇਹ $1500 ਤੋਂ ਲੈ ਕੇ $7500 ਤੱਕ ਮੰਥਲੀ ਇਹ ਚਾਰਜ ਕਰਦੇ ਇਹਦੇ ਐਕਸੈਸ ਦਾ। ਸੋ ਅਕਤੂਬਰ 2025 ਦੇ ਵਿੱਚ ਜਿਹੜਾ ਇਹਨਾਂ ਦਾ ਫਾਊਂਡਰ ਹੈਗਾ ਜ਼ੁਹੇਰ ਲਖਾਨੀ, ਉਹਨੇ ਪੋਸਟ ਕੀਤਾ ਸੀ ਕਿ ਹਾਂਜੀ ਅਸੀਂ ਫਾਰਮ ਬਿਲਡ ਕਰ ਰਹੇ ਹਾਂ, ਅਸੀਂ ਫੋਨ ਫਾਰਮ ਬਿਲਡ ਕਰ ਰਹੇ ਹਾਂ ਦੈਟ ਇਜ਼ ਪ੍ਰੀ ਸਿਕ। ਉਹਦੇ ਵਿੱਚ ਉਹਨੇ ਕੁਝ ਫੋਟੋ ਦੱਸੀਆਂ ਸੈਟਅਪ ਦੀਆਂ, ਹੈ ਨਾ, ਤੇ AI ਡਰਿਵਨ ਸਪੈਮ ਕਿੱਦਾਂ, ਪਲੇਟਫਾਰਮ ਪੋਲਿਸੀ, ਐਥਿਕਸ ਵਗੈਰਾ ਦੀ ਗੱਲਾਂ ਬਾਤਾਂ, ਹੈ ਨਾ, ਉਹਦੇ ਉੱਤੇ ਕਾਫੀ ਹੋਈਆਂ ਵੀ ਜਿਹੜਾ ਸੋਸ਼ਲ ਮੀਡੀਆ ਹੈ ਆਲਰੇਡੀ ਜਿਹੜੇ ਉਹਦੇ ਫੇਕ ਜਿਹੜਾ ਕੰਟੈਂਟ ਆ ਉਹਦੇ ਵਿੱਚ ਜੀ ਜਿਹੜਾ ਫੇਕ ਕੰਟੈਂਟ ਆ ਉਹਦੇ ਵਿੱਚ ਆਲਰੇਡੀ ਬੜਾ ਐਗਜ਼ਿਸਟ ਕਰਦਾ, ਤੇ ਉਹਦੇ ਵਿੱਚ ਇਹ ਕਿੱਦਾਂ ਇਹਨੂੰ ਹੋਰ ਜ਼ਿਆਦਾ ਵਧਾਉਣਗੇ। ਟੈਕਨੋਲੋਜੀ ਨੂੰ ਆਪਾਂ ਇੱਕ, ਮੇਰੇ ਓਪੀਨੀਅਨ ਦੇ ਅਕੋਰਡਿੰਗ ਆਪਾਂ ਉਹਨੂੰ ਇੱਕ ਟੂਲ ਦੇਖਦੇ ਹਾਂ, ਸੰਦ ਦਾ। ਸੰਦ ਨੂੰ ਹੁਣ ਤੁਸੀਂ ਕਿੱਦਾਂ ਵਰਤਦੇ ਹੋ ਤੁਹਾਡੇ ਤੇ ਬਹੁਤ ਡਿਪੈਂਡ ਕਰਦਾ। ਸਾਇੰਸ ਨੂੰ ਯੂਜ਼ ਕਰਕੇ ਤੁਸੀਂ ਐਟਮ ਬੰਬ ਵੀ ਬਣਾ ਲਏ ਆ, ਤੇ ਸਾਇੰਸ ਨੂੰ ਯੂਜ਼ ਕਰਕੇ ਤੁਸੀਂ ਉੱਦਾਂ ਦੀਆਂ ਵੈਕਸੀਨਸ ਵੀ ਬਣਾਈਆਂ ਜਿਹੜੀਆਂ ਬਿਮਾਰੀਆਂ ਨੂੰ ਪ੍ਰੋਟੈਕਟ ਕਰਦੀਆਂ, ਜਾਂ ਹੋਰ ਮੈਡੀਕਲ ਪ੍ਰੋਸੀਜਰਸ ਬਣਾਏ ਜਿਹੜੇ ਸਾਨੂੰ ਹੈਲਪ ਕਰਦੇ ਆ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਟੈਕਨੋਲੋਜੀ ਦੀ ਦੁਨੀਆ ਦੇ ਨਾਲ ਅਹਿਮ ਖਬਰਾਂ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਕੁਝ ਟੈਕਨੋਲੋਜੀ ਦੇ ਬਾਰੇ ਆਪਾਂ ਡੂੰਘਾਈ ਦੇ ਵਿੱਚ ਵੀ ਜਾਣਦੇ ਹਾਂ, ਤੇ ਹੋਰ ਕੀ ਕੁਝ ਚੱਲ ਰਿਹਾ ਟੈਕਨੋਲੋਜੀ ਦੀ ਦੁਨੀਆ 'ਚ ਉਹਦੇ ਬਾਰੇ ਚਰਚਾ ਕਰਦੇ ਹਾਂ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਖਦੇ ਹਾਂ ਵੀ ਟੈਕਨੋਲੋਜੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ, ਸਾਡੇ ਬਿਜ਼ਨੈਸਿਸ ਨੂੰ, ਇਕਨੋਮੀ ਨੂੰ, ਜੀਓ ਪੋਲਿਟਿਕਸ ਨੂੰ ਕਿੱਦਾਂ ਇੰਪੈਕਟ ਕਰ ਰਹੀ ਆ, ਤੇ ਅਸੀਂ ਇਨਫੋਰਮ ਰਹੀਏ ਤੇ ਇਹਨੂੰ ਅਸੀਂ ਇਸ ਚੀਜ਼ ਦਾ ਲਾਹਾ ਲਈਏ, ਮਾੜੇ ਜਿਹੜੀ ਚੀਜ਼ਾਂ ਇਹਦੇ ਤੋਂ ਡਿਵੈਲਪ ਹੋ ਰਹੀ ਆ ਉਹ ਤੋਂ ਬਚੀਏ। ਸਾਰੀ ਐਜੂਕੇਸ਼ਨ ਦੇ ਲਈ ਅਸੀਂ ਤੁਹਾਡੇ ਲਈ ਇਹ ਵੀਕਲੀ ਸ਼ੋਅ ਲੈ ਕੇ ਆਉਂਦੇ ਹਾਂ ਹਰ ਸੋਮਵਾਰ ਦੇ ਸੋਮਵਾਰ ਸ਼ਾਮੀ 3 ਵਜੇ। ਅੱਜ ਦੀ ਗੱਲਬਾਤ ਬੜੀ ਦਿਲਚਸਪ ਆ, ਕਿਸੇ ਮੂਵੀ ਦੇ ਸੀਨ ਦੇ ਨਾਲੋਂ ਘੱਟ ਨਹੀਂ। ਕਿੱਦਾਂ ਮੂਵੀ ਦਾ ਕੰਮ ਜਿੱਦਾਂ ਚੱਲਦਾ। ਵਕਤ ਹੁੰਦਾ ਸੀ ਹਰਵਿੰਦਰ ਵੀ ਜਦੋਂ ਜਸੂਸੀ ਕਰਨੀ, ਅਗਲਿਆਂ ਨੇ ਦੂਜਿਆਂ ਦੀਆਂ ਕੰਪਨੀਆਂ 'ਚ ਬੰਦੇ ਫਿੱਟ ਕਰਾਉਣੇ, ਫਿਰ ਅੰਦਰੂਨੀ ਜਿਹੜੀਆਂ ਚੀਜ਼ਾਂ ਆ ਉਹ ਪਤਾ ਕਰਨੀਆਂ, ਤੇ ਉਹਨਾਂ ਇਨਫੋਰਮੇਸ਼ਨ ਦਾ ਫਾਇਦਾ ਚੱਕਦੇ ਹੋਏ ਉਹਨਾਂ ਦੇ ਹੀ ਰੀਸੋਰਸਿਸ ਨੂੰ ਵਰਤ ਕੇ ਤੇ ਉਹਨਾਂ ਦੇ ਉਲਟ ਜਿਹੜਾ ਉਹ ਕੰਮ ਕਰਨਾ। AI ਦੀ ਦੁਨੀਆ ਵੀ ਇਸ ਤੋਂ ਬਚੀ ਨਹੀਂ ਆ। AI ਨੂੰ ਆਇਆਂ ਨੂੰ ਅਜੇ ਕੁਛ ਵਰੇ ਹੋਏ ਆ, ਤਾਂ ਹਰਵਿੰਦਰ ਇਸ ਦੇ ਵਿੱਚ ਐਸਪੀਓਨਾਜ, ਅੱਗੇ ਬਿਜ਼ਨਸ ਐਸਪੀਓਨਾਜ ਦਾ ਬਹੁਤ ਰੌਲਾ ਸੀ। ਚੀਨ ਦੇ ਨਾਲ ਸਿੰਘ ਫਸੇ ਰਹਿੰਦੇ ਸੀ। IP ਇੰਟਲੈਕਚੁਅਲ ਪ੍ਰਾਪਰਟੀ ਦੀ ਚੋਰੀ ਚਕਾਰੀ ਦਾ ਮਸਲਾ ਬਣਿਆ ਰਹਿੰਦਾ ਸੀ। ਹੁਣ ਕਹਿੰਦੇ ਵੀ ਦੁਨੀਆ ਦੇ ਵਿੱਚ ਪਹਿਲਾ ਰਿਪੋਰਟਡ ਕੇਸ ਸਾਹਮਣੇ ਆਇਆ ਆ, ਜਿਸ ਵਿੱਚ AI ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਸੂਤਰਧਾਰ ਬਣ ਕੇ ਉਹਨੇ ਸਾਈਬਰ ਐਸਪੀਓਨਾਜ ਜਿਹੜੀ ਉਹ ਕੈਂਪੇਨ ਚਲਾਈ ਆ। ਕਿਹੜੀ ਕੰਪਨੀ ਸੀ, ਕੀ ਵਾਪਰਿਆ, ਦੱਸਿਓ ਇਹ ਸਾਰਾ ਕਿੱਸਾ। ਜੀ ਰਾਜਕਰਨ, ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸਦੇ ਜਾਏ ਕਿ ਆਪਾਂ ਟੈਕਨੋਲੋਜੀ ਦੀ ਜਦੋਂ ਗੱਲ ਕਰਦੇ ਹਾਂ ਤੇ ਟੈਕਨੋਲੋਜੀ ਨੂੰ ਆਪਾਂ ਇੱਕ, ਮੇਰੇ ਓਪੀਨੀਅਨ ਦੇ ਅਕੋਰਡਿੰਗ ਆਪਾਂ ਉਹਨੂੰ ਇੱਕ ਟੂਲ ਦੇਖਦੇ ਹਾਂ, ਸੰਦ ਦਾ। ਸੰਦ ਨੂੰ ਹੁਣ ਤੁਸੀਂ ਕਿੱਦਾਂ ਵਰਤਦੇ ਹੋ ਤੁਹਾਡੇ ਤੇ ਬਹੁਤ ਡਿਪੈਂਡ ਕਰਦਾ। ਸਾਇੰਸ ਨੂੰ ਯੂਜ਼ ਕਰਕੇ ਤੁਸੀਂ ਐਟਮ ਬੰਬ ਵੀ ਬਣਾ ਲਏ ਆ, ਤੇ ਸਾਇੰਸ ਨੂੰ ਯੂਜ਼ ਕਰਕੇ ਤੁਸੀਂ ਉੱਦਾਂ ਦੀਆਂ ਵੈਕਸੀਨਸ ਵੀ ਬਣਾਈਆਂ ਜਿਹੜੀਆਂ ਬਿਮਾਰੀਆਂ ਨੂੰ ਪ੍ਰੋਟੈਕਟ ਕਰਦੀਆਂ, ਜਾਂ ਹੋਰ ਮੈਡੀਕਲ ਪ੍ਰੋਸੀਜਰਸ ਬਣਾਏ ਜਿਹੜੇ ਸਾਨੂੰ ਹੈਲਪ ਕਰਦੇ ਆ। ਸੋ AI ਵੀ ਇਸ ਤਰ੍ਹਾਂ ਵਾ, ਤੇ ਇਹ ਜਿਹੜੀ ਆਪਾਂ AI ਸਾਈਬਰ ਐਸਪੀਓਨਾਜ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਇਹ
ਪਹਿਲੀ ਆ ਰਿਪੋਰਟਡ ਇਨਸੀਡੈਂਟ, ਪਰ ਇਹਦਾ ਜਿਹੜੇ ਕਿਆਸ ਰਾਈਆਂ ਤੇ ਅੰਦੇਸ਼ੇ ਜਿਹੜੇ ਆ ਉਹ ਪਹਿਲਾਂ ਹੀ ਲਾਏ ਜਾ ਰਹੇ ਸੀ, ਕਿਉਂਕਿ ਕੈਪੇਬਿਲਿਟੀ ਬਹੁਤ ਆ ਨਾ AI ਕੋਲ ਕੰਮ ਕਰਨ ਦੀ ਆਟੋਮੈਟਿਕਲੀ। ਜਿਹੜੇ ਕੰਮ ਨੂੰ ਬੰਦਿਆਂ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸੀ, AI ਜਿਹੜੀ ਆ ਉਹ ਬਹੁਤ ਥੋੜੇ ਸਮੇਂ ਦੇ ਵਿੱਚ ਤੇ ਬਹੁਤ ਡੀਟੇਲ ਦੇ ਵਿੱਚ ਉਹਦੀ ਜਿਹੜਾ ਹੈਲਪ ਕਰ ਦਿੰਦੀ ਆ। ਸੋ ਇਹਦੇ ਲਈ ਕਾਫੀ ਸਮੇਂ ਤੋਂ ਰੌਲਾ ਪੈਂਦਾ ਹੋਇਆ ਵੀ ਇਹਨੂੰ ਆਪਾਂ ਯੂਜ਼ ਕਿੱਦਾਂ ਕੀਤਾ ਜਾਏ। ਜਿਹੜੇ ਅਸੀਂ ਬਿਲਸ ਦੀ ਗੱਲ ਕਰਦੇ ਆ, ਰੈਗੂਲੇਸ਼ਨ ਦੇ ਬਾਬਤ ਗੱਲਾਂ ਬਾਤਾਂ ਹੁੰਦੀਆਂ, ਕੈਲੀਫੋਰਨੀਆ ਨੇ ਪਿੱਛੇ ਰੂਲ ਪਾਸ ਕੀਤਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ। ਤੇ ਪਰ ਜਿਹੜਾ ਇਹ ਬੜਾ ਇੰਟਰਸਟਿੰਗ ਸੀ, ਕਿਉਂਕਿ ਇਹ ਕੰਪਨੀਆਂ ਰਾਜਕਰਨ ਕਾਫੀ ਮਸ਼ਹੂਰ ਆ। ਜਿਹੜੇ ਲੋਕ AI ਦੇ ਨਾਲ ਸੰਬੰਧਿਤ ਆ, ਉਹਨਾਂ ਨੇ ਨੂੰ ਪਤਾ ਹੋਊਗਾ ਵੀ ਐਂਥਰੋਪਿਕ ਦੇ ਜਿਹੜੇ AI ਮਾਡਲਸ ਆ ਕਾਫੀ ਪਪੂਲਰ ਆ। ਐਂਥਰੋਪਿਕ ਦੀ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਉਹਨੇ ਐਪਲੀਕੇਸ਼ਨਸ ਜਿਹੜੀਆਂ ਐਂਥਰੋਪਿਕ ਦਾ ਕਲਾਊਡ LLM ਹੈਗਾ, ਲਾਰਜ ਲੈਂਗੁਏਜ ਮਾਡਲ, ਕਾਫੀ ਜ਼ਿਆਦਾ ਪਪੂਲਰ, ਜਿਹਨੂੰ ਕੋਡਿੰਗ ਦੇ ਲਈ ਵੀ ਵਰਤਿਆ ਜਾਂਦਾ, ਵੈਸੇ ਤਾਂ ਸਾਰਿਆਂ ਨੂੰ ਵਰਤਿਆ ਜਾਂਦਾ, ਪਰ ਉਹਦਾ ਕਾਫੀ ਮਸ਼ਹੂਰ ਆ। ਤੇ ਇਸ ਕੰਪਨੀ ਨੇ ਕਾਫੀ ਜ਼ਿਆਦਾ ਜਿਹੜਾ ਕੰਪੀਟੀਸ਼ਨ ਆ ਤਗੜੇ ਪਲੇਅਰਸ ਨੂੰ ਦਿੱਤਾ ਹੋਇਆ। ਜੈਮੀਨਾਈ ਕਹਿ ਲਓ, ਗੂਗਲ ਵਾਲੇ ਹੋ ਗਏ, ਜਾਂ ਚੈਟ GPT ਆ, ਉਹਨਾਂ ਦੇ ਤੁਸੀਂ ਕਹਿ ਲਓ, ਇਹਦੀ ਵੀ ਕਾਫੀ ਮਾਰਕੀਟ ਦੇ ਵਿੱਚ ਰੀਚ ਆ। ਸੋ ਉਹਨਾਂ ਦਾ ਬਰਾਬਰ ਦਾ ਪਲੇਅਰ ਹੀ ਆ। ਸੋ ਰਾਜਕਰਨ ਉਹਨਾਂ ਨੇ ਨਾ ਇਸ ਚੀਜ਼ ਨੂੰ ਲੈ ਕੇ ਨਵੰਬਰ 2025, ਜਿਹਦੇ ਵਿੱਚ ਹੁਣ ਅਸੀਂ ਗੱਲਬਾਤ ਕਰ ਰਹੇ, ਇਸੇ ਮਹੀਨੇ ਜਿਹੜੀ ਰਿਪੋਰਟ ਆ ਉਹ ਕੱਢੀ। ਠੀਕ ਆ, ਉਹਦੇ ਵਿੱਚ ਰਿਪੋਰਟ ਦੇ ਵਿੱਚ ਉਹਨਾਂ ਇਹ ਕਿਹਾ ਕਿ ਸਾਡੇ ਕੋਲ ਜਾਣਕਾਰੀ ਆਈ ਆ ਵੀ ਸਤੰਬਰ ਦੇ ਅੱਧ ਵਿੱਚ, ਮਿਡ ਸਤੰਬਰ 2025 ਦੇ ਵਿੱਚ ਬੜਾ ਇੱਕ ਸੋਫਿਸਟੀਕੇਟਡ ਸਾਈਬਰ ਐਸਪੀਨਾਜ ਆਪਰੇਸ਼ਨ ਜਿਹੜਾ ਅਸੀਂ ਡਿਟੈਕਟ ਕੀਤਾ। ਹੁਣ ਉਹਨਾਂ 100% ਕੌਨਫੀਡੈਂਸ ਦੇ ਨਾਲ ਤਾਂ ਨਹੀਂ ਕਿਹਾ, ਪਰ ਉਹਨਾਂ ਇਹ ਕਿਹਾ ਵੀ ਸਾਨੂੰ ਹਾਈ ਕੌਨਫੀਡੈਂਸ ਆ ਕਿ ਇਹ ਚਾਈਨੀਜ਼ ਸਟੇਟ ਸਪਾਂਸਰ ਗਰੁੱਪ ਆ, ਜਿਹਦਾ GTG 1002 ਇਹ ਉਹਨਾਂ ਦਾ ਇਹ ਕੰਮ ਸੀ। ਸੋ ਇਹਦੇ ਨਾਲ ਰਾਜਕਰਨ ਉਹਨਾਂ ਤਕਰੀਬਨ 30 ਐਂਟੀਟੀਜ਼, ਉਹਨਾਂ ਦੇ ਨਾਂ ਤੇ ਨਸ਼ਰ ਨਹੀਂ ਕੀਤੇ, ਪਰ ਉਹਨਾਂ ਕਿਹਾ 30 ਐਂਟੀਟੀਜ਼ ਦੇ ਵਿੱਚ ਉਹਨਾਂ ਜਿਹੜਾ ਇਹ ਅਟੈਕ ਕੀਤਾ, ਸਾਈਬਰ ਅਟੈਕ ਯੂਜ਼ਿੰਗ AI। ਤੇ ਉਹਨਾਂ ਵਿੱਚੋਂ ਕੁਝ ਮਸਲਿਆਂ ਦੇ ਵਿੱਚ ਉਹ ਬੜੇ ਸਕਸੈਸਫੁਲ ਵੀ ਹੋਏ, ਯਾਨੀ ਕਿ ਉਹਦਾ ਆਪਣਾ ਆਪਰੇਸ਼ਨ ਜਿਹੜਾ ਉਹ ਐਗਜ਼ੀਕਿਊਟ ਕੀਤਾ ਜੋ ਕਰਨਾ ਚਾਹੁੰਦੇ ਸੀ। ਉਹਨਾਂ ਵਿੱਚ ਉਹਨਾਂ ਕਿਹਾ ਕਿ ਕੁਝ ਹਿੱਸਾ, ਕਿੰਨੀ ਗਿਣਤੀ ਉਹ ਨਹੀਂ ਉਹਨਾਂ ਦੱਸੀ, ਪਰ ਉਹਨਾਂ ਕਿਹਾ ਕਿ ਹੈਂਡਫੁਲ ਆਫ ਸਕਸੈਸਫੁਲ ਇੰਟਰੂਜਨਸ। ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਆਫ ਕੋਰਸ ਉਹਨਾਂ ਦੀ ਚੱਲੀ, ਤਕਰੀਬਨ ਮਹੀਨੇ ਤੋਂ ਉੱਪਰ ਉਹਨਾਂ ਇਨਵੈਸਟੀਗੇਸ਼ਨ ਕੀਤੀ ਵੀ ਇਹ ਕਿੱਦਾਂ ਹੋਇਆ, ਕੀ ਇਹਦੇ ਕਾਰਨ ਬਣੇ, ਤੇ ਫਿਰ ਉਹਨਾਂ ਉਹਦੀ ਜਿਹੜੀ ਆ ਡਿਟੇਲ ਉਹ ਪਬਲਿਕ ਦੇ ਵਿੱਚ ਲੈ ਕੇ ਆਉਂਦੀ ਹੈ ਅਜੇ ਕੁਝ ਦਿਨ ਪਹਿਲਾਂ ਹੀ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਇਹਦੇ ਤੋਂ ਪਬਲਿਕ ਜਾਣਕਾਰੀ ਕਰੀਏ, ਫਿਰ ਜਿਹੜੇ ਅਗਾਹਾਂ AI ਬੇਸ ਸਿਸਟਮਸ ਆਪਣੇ ਬਣਨੇ ਆ, ਉਹਨਾਂ ਦੇ ਵਿੱਚ ਅਸੀਂ ਕੁਝ ਸਿਕਿਉਰਿਟੀ ਦਾ ਜਿਹੜਾ ਬੰਦੋਬਸਤ ਆ ਉਹ ਕਰ ਸਕੀਏ, ਬੈਕਡੋਰ ਬਣਾ ਕੇ ਰੱਖ ਲਈਏ ਮਤਲਬ। ਹਾਂਜੀ। ਸੋ ਗੱਲ ਇਹਦੇ 'ਚ ਇਹ ਹੈ ਕਿ ਕੋਈ ਟ੍ਰੈਡੀਸ਼ਨਲ ਟਿਪੀਕਲ ਹੈਕਿੰਗ ਕੈਂਪੇਨ ਨਹੀਂ ਸੀ ਵੀ ਇੱਕ ਹਿਊਮਨ ਅਨੋਨਿਮਸਲੀ ਬੈਠਾ ਵਾ VPN ਲਾ ਕੇ ਜਾਂ IP ਵਗੈਰਾ ਚੇਂਜ ਕਰਕੇ ਤੇ ਹਰ ਇੱਕ ਚੀਜ਼ ਨੂੰ ਹੈਕ ਕਰ ਰਿਹਾ। ਜਿਹੜੀ ਇਹਦੇ 'ਚ ਜਿਹੜਾ ਤੁਸੀਂ ਸੁਣ ਕੇ ਹੱਸੋਗੇ ਵੀ ਕਿ ਉਹਨਾਂ ਐਂਥਰੋਪਿਕ ਦਾ ਜਿਹੜਾ ਆਪਣਾ ਹੀ ਮਾਡਲ ਆ ਕਲਾਊਡ, ਜਿਹੜੀ ਹੁਣੇ ਆਪਾਂ ਗੱਲ ਕਰਕੇ ਹਟੇ ਆ, ਉਹਨੇ ਮੈਨੀਪੂਲੇਟ ਕੀਤਾ, ਜਿਹਨੇ ਕਿ 80 ਤੋਂ 90% ਜਿਹੜੇ ਟੈਕਟੀਕਲ ਆਪਰੇਸ਼ਨਸ ਆ ਉਹ ਆਪਣੇ ਆਪ ਪਰਫਾਰਮ ਕੀਤੇ। ਵਾਓ, ਠੀਕ ਹੈ। ਸੋ ਉਹ ਜਿਹੜੀਆਂ 30 ਐਂਟੀਟੀਜ਼ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਉਹਨਾਂ ਦੇ ਆਫ ਕੋਰਸ ਉਹਨਾਂ ਨਾਂ ਨਹੀਂ ਦੱਸੇ, ਪਰ ਉਹਨਾਂ ਨੇ ਕਿਹਾ ਕਿ ਮੇਜਰ ਟੈਕਨੋਲੋਜੀ ਕੰਪਨੀ ਸੀ, ਉਹਨਾਂ ਵਿੱਚੋਂ ਕੁਝ ਗਵਰਨਮੈਂਟ ਏਜੰਸੀ ਸੀ, ਕੁਝ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸੀ, ਬੈਂਕਸ ਵਗੈਰਾ, ਤੇ ਕੁਝ ਕੈਮੀਕਲ ਮੈਨੂਫੈਕਚਰਿੰਗ ਦੀ ਫਰਮ ਸੀ ਅਕ੍ਰੋਸ ਮਲਟੀਪਲ ਕੰਟਰੀਜ਼ ਥਰੂ ਆਊਟ ਦਾ ਵਰਲਡ ਬੇਸਿਕਲੀ। ਠੀਕ ਆ। ਸੋ ਉਹਦੇ ਬੇਸਿਕਲੀ ਉਹਨਾਂ ਇਹ ਕਿਹਾ ਕਿ ਇਹਦੇ ਜਿਹੜੇ ਅਟੈਕ ਦੇ ਲਾਈਫ ਸਾਈਕਲ ਸੀ ਉਹਨਾਂ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਹਿੱਸਾ ਸੀ ਕਿ ਸਰਫੇਸ ਦੀ ਮੈਪਿੰਗ ਕਰਨੀ, ਵੀ ਕਿਹੜੀ ਕਿੱਥੇ ਪੂਰਾ ਏਰੀਆ ਉਹਦਾ ਹੈ ਨਾ, ਜਿੱਦਾਂ ਮਾਰਕਰ ਜਿਹਨੂੰ ਰੇਕੀ ਕਹਿੰਦੇ ਪੰਜਾਬੀ ਦੇ ਵਿੱਚ, ਵੀ ਤੁਸੀਂ ਜੇ ਕੋਈ ਐਕਸ਼ਨ ਪਰਫਾਰਮ ਕਰਦੇ ਹੋ ਸਭ ਤੋਂ ਪਹਿਲਾਂ ਆਪਾਂ ਰੇਕੀ ਕਰਦੇ ਹਾਂ। ਪਹਿਲਾ ਹਿੱਸਾ ਉਹ ਸੀ। ਰੇਕੀ ਕਰਨ ਤੋਂ ਬਾਅਦ ਅਗਲਾ ਹੀ ਵੀ ਵਲਨਰੇਬਿਲਿਟੀ ਡਿਟੈਕਸ਼ਨ, ਵੀ ਕਿਹੜੇ ਪੁਆਇੰਟ ਜਿਹੜੇ ਉਹ ਵੀਕ ਆ ਜਿੱਥੋਂ ਅਟੈਕ ਕੀਤਾ ਜਾ ਸਕਦਾ, ਤੇ ਫਿਰ ਉਹਦੀ ਵੈਲੀਡੇਸ਼ਨ। ਫਿਰ ਤੀਸਰੀ ਚੀਜ਼ ਹੈ ਕ੍ਰੈਡੈਂਸ਼ੀਅਲ ਹਾਰਵੈਸਟਿੰਗ। ਕ੍ਰੈਡੈਂਸ਼ੀਅਲ ਹਾਰਵੈਸਟਿੰਗ ਦਾ ਮਤਲਬ ਹੁੰਦਾ ਜਿਹਦੇ ਵਿੱਚ ਤੁਹਾਡੇ ਯੂਜ਼ਰ ਨੇਮ, ਪਾਸਵਰਡ, ਉਹਨਾਂ ਦੀ ਜਾਣਕਾਰੀ, ਵੀ ਲੌਗਇਨ ਕਿੱਦਾਂ ਕਰਨਾ, ਬਾਅਦ ਚ ਐਕਸੈਸ ਕਿੱਦਾਂ ਕਰਨਾ ਹੈ, ਮਤਲਬ ਉਸ ਸਾਰੇ ਸਿਸਟਮ ਨੂੰ, ਉਹਦੀ ਲੈਟਰਲ ਮੂਵਮੈਂਟ ਹੈ ਨਾ, ਜਦੋਂ ਉਸ ਤੋਂ ਅੱਗੇ ਤੁਸੀਂ ਚਲੇ ਜਾਂਦੇ, ਉਸ ਤੋਂ ਅੱਗੇ ਜਿਹੜੇ ਅਟੈਕ ਹੋ ਜਾਂਦੇ ਆ, ਉਹਦੇ ਵਿੱਚ ਫਿਰ ਡੇਟਾ ਕਲੈਕਸ਼ਨ ਤੇ ਇੰਟੈਲੀਜੈਂਟ ਐਕਸਟ੍ਰੈਕਸ਼ਨ, ਤੁਹਾਡੀ ਸਟ੍ਰੈਟਜੀ ਕੀ ਆ, ਤੁਹਾਡੇ ਪਾਸਵਰਡ, ਜਿਸ ਕੰਮ ਨੂੰ ਉਹ ਕੀਤਾ ਉਹਨਾਂ ਨੇ ਉਹ ਹਾਸਲ ਕਰਨੀ ਇਨਫੋਰਮੇਸ਼ਨ। ਹਾਂ, ਤੇ ਅਖੀਰਲਾ ਜਿਹੜਾ ਸੀ ਉਹੀ ਡਾਕੂਮੈਂਟੇਸ਼ਨ ਐਂਡ ਹੈਡ ਆਫ, ਵੀ ਉਹ ਸਾਰਾ ਜੋ ਉਹਨਾਂ ਕੀਤਾ ਉਹਨੂੰ ਡਾਕੂਮੈਂਟ ਕੀਤਾ, ਜੋ ਵੀ ਉਹਨਾਂ ਦੇ ਫਾਰਮੈਟ ਹੋਊਗਾ, ਤੇ ਹੈਂਡ ਆਫ ਜਿਹੜੇ ਓਨਰ ਹੈਗੇ ਸੀ ਉਹਨੂੰ ਉਹਨਾਂ ਹੈਂਡ ਆਫ ਕਰ ਦਿੱਤਾ। ਸੋ ਕਲਾਉਡ ਦੀ ਵਰਤੋਂ ਕੀਤੀ ਇਹਨਾਂ ਨੇ।
ਹਾਂਜੀ, ਕਲਾਉਡ ਦਾ ਉਹਨਾਂ ਜਿਹੜਾ ਆਪਣਾ LLM ਲਾਰਜ ਲੈਂਗੁਏਜ ਮਾਡਲ ਆ ਕਲਾਉਡ, ਐਂਥਰੋਪਿਕ ਦਾ, ਉਹਦੀ ਹੀ ਉਹਨਾਂ ਯੂਜ਼ ਕੀਤੀ। ਇਹ ਨਹੀਂ ਦੱਸਿਆ ਉਹਦਾ ਮਾਡਲ ਕਿਹੜਾ ਸੀ, 3 ਸੀ, ਕਿਹੜਾ ਮਾਡਲ 3.5 ਵਰਤਿਆ ਸੀ, ਉਹਨਾਂ ਨੇ? ਪਰ ਕਲਾਉਡ ਮਾਡਲ ਹੀ ਉਹਨਾਂ ਦੱਸਿਆ। ਇਹ ਵੇਖ ਲਓ ਵੀ ਸਾਰੇ ਆਈਟੀ ਵਾਲੇ ਮੋਸਟਲੀ ਅੱਜ ਕੱਲ ਕੋਡ ਲਿਖਣ ਨੂੰ ਇਹਦੀ ਬਹੁਤ ਵਰਤੋਂ ਕਰਦੇ ਆ। ਬਿਲਕੁਲ ਇਹਦੀ ਵਰਤੋਂ ਕਰਦੇ ਆ, ਪਰ ਮਤਲਬ ਰਾਜਗੰਜ ਜਿਹੜੀ ਉਹਨੇ ਚੀਜ਼ ਖੈਰ ਕਲੀਅਰ ਤਾਂ ਨਹੀਂ ਕੀਤੀ, ਪਰ ਰਿਪੋਰਟ ਤੋਂ ਪੜ੍ਹਿਆ ਪਤਾ ਲੱਗਦਾ ਵੀ ਉਹ ਕਲਾਉਡ ਦੀ ਵਲਨਰੇਬਿਲਿਟੀ ਨਹੀਂ ਸੀ, ਹਾਂ ਉਹ ਹਾਂ ਮੈਨੀਪੂਲੇਟਡ ਮਾਡਲ ਸੀ। ਹਾਂ ਠੀਕ ਹੈ, ਹਾਂ ਹਾਂ ਤੁਸੀਂ ਇੱਕ ਮਾਡਲ ਲੈਂਦੇ ਹੋ, ਉਹਨੂੰ ਟ੍ਰੇਨ ਕਰ ਲੈਂਦੇ ਹੋ, ਟ੍ਰੇਨ ਵੀ ਨਹੀਂ ਕਰਨ ਕਹਿਣ ਦਾ ਮਤਲਬ ਵੀ ਉਹਨੂੰ ਤੁਸੀਂ ਪ੍ਰੌਂਪਟ ਇੰਜੀਨੀਅਰਿੰਗ ਦੇ ਕੇ ਹੋਰ ਜਿਹੜੇ ਕੰਮ ਦੇ ਲਈ ਤੁਸੀਂ ਉਹਨੂੰ ਵਰਤੋਂ ਕਰਨੀ ਆ, ਉਹ ਮਾਡਲ ਚੱਕ ਕੇ ਤੁਸੀਂ ਉਸ ਕੰਮ ਦੇ ਲਈ ਉਹਦੀ ਵਰਤੋਂ ਕਰ ਸਕਦੇ ਹੋ। ਸੋ ਇਹਦੇ ਵਿੱਚ ਜਿਹੜੀ ਬਾਰ-ਬਾਰ ਮੈਂ ਗੱਲ ਕਰਨਾ ਵੀ 80 ਤੋਂ 90% ਜਿਹੜਾ ਉਹਨਾਂ ਦਾ ਹੈਗਾ ਕੰਮ, ਉਹ AI ਨੇ ਕੀਤਾ। ਸਿਰਫ 10% ਉਹਦਾ ਕੰਮ ਬੰਦੇ ਕੀਤਾ, ਜਿਹੜਾ ਯਾਨੀ ਕਿ ਜਿਹੜਾ ਕੰਮ ਪਹਿਲਾਂ 10 ਬੰਦਿਆਂ ਨੇ ਕਰਨਾ ਸੀ, ਉਹ ਇੱਕ ਬੰਦੇ ਨੇ ਕੀਤਾ। ਪਰ ਸੋ ਤੁਸੀਂ ਇਹਦੇ ਇੱਥੇ ਤੋਂ ਸਕੇਲ ਹਰਵਿੰਦਰ ਤੁਸੀਂ ਚਲੋ ਦੇਖ ਲਓ। ਨਾਟ ਟੂ ਬੀ ਡੈਵਲਸ ਐਡਵੋਕੇਟ ਹੇਅਰ, ਪਰ ਜਿਹੜੀ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਕ੍ਰੀਏਟੀਵਿਟੀ ਦੀ ਕੋਈ ਤੋੜ ਨਹੀਂ। ਕੰਮ AI ਤੋਂ ਕਰਾਇਆ, ਪਰ ਇਹ ਕਿਸੇ ਬੰਦੇ ਦੇ ਦਿਮਾਗ ਦੀ ਉਪਜ ਆ, ਕਿਸੇ ਇਨਸਾਨ ਹਾਂਜੀ, ਦੇ ਦਿਮਾਗ ਦੀ ਉਪਜ ਆ। ਕਿੱਦਾਂ ਪ੍ਰੌਂਪਟ ਕੇਅਰਫੁਲੀ ਉਹਨੇ ਕਰਾਫਟ ਕਰਨੇ ਆ, ਕਿੱਦਾਂ ਦਾ ਉਹਨੇ ਆਪਣਾ ਸਟ੍ਰੈਟਜੀ ਬਣਾਉਣੀ ਆ। ਸਟ੍ਰੈਟਜੀ ਬਣਾਉਣੀ ਆ, ਵੀ ਇਹ ਵੀ ਕੰਮ ਵੀ ਕਰ ਲੈਣਾ ਤੇ ਤਾਂ ਜੋ ਪਤਾ ਵੀ ਨਾ ਲੱਗੇ ਉਸ ਕੰਪਨੀ ਨੂੰ। ਹੁਣ ਇਹ ਆਪਾਂ ਸਾਈਬਰ ਅਟੈਕਸ ਦੀ ਜਾਂ ਸਾਈਬਰ ਸਿਕਿਉਰਿਟੀ ਦੀ ਕਿੰਨੀ ਵਾਰੀ ਗੱਲ ਕੀਤੀ ਆ। ਇਹ ਜੇ AI ਦੀ ਏਡੀ ਵੱਡੀ ਕੰਪਨੀ ਜਿਹੜੀ ਇੰਨੀ ਦੁਨੀਆ ਨੂੰ ਸੇਵਾਵਾਂ ਜਿਹੜੀ ਉਹ ਦੇ ਰਹੀ ਆ, ਉਹਨਾਂ ਦਾ ਆਪਣਾ ਮਾਡਲ ਉਸ ਦੇ ਅਟੈਕ ਦੇ ਅੰਡਰ ਆ ਜਾਵੇ, ਸੋ ਇਟਸ ਤੁਸੀਂ ਦੇਖੋ ਵੀ AI ਦੇ ਵਿੱਚ ਨਵੀਂ ਤੋਂ ਨਵੀਂ ਚੀਜ਼ ਬਣਦੀ ਜਾ ਰਹੀ ਆ। ਇਹ ਮੈਂ ਇਹਦੇ AI ਵਿੱਚ ਰਾਜਗਨ ਥੋੜਾ ਕਲੈਰੀਫਾਈ ਕਰਦਾ ਕਿ ਉਹਨਾਂ ਦਾ ਆਪਣਾ ਮਾਡਲ ਅਟੈਕ ਥੱਲੇ ਨਹੀਂ ਆਇਆ, ਉਹਨਾਂ ਦਾ ਮਾਡਲ ਯੂਜ਼ ਹੋਇਆ ਮਾਡਲ ਯੂਜ਼ ਹੋਇਆ ਉਹਨਾਂ ਦੀ ਇਨਫੋਰਮੇਸ਼ਨ ਹਾਸਲ ਕਰਨ ਦੇ ਲਈ। ਥੋੜਾ ਉਹਨਾਂ ਦੀ ਜਿਹਾ ਨਾ, ਜਦੋਂ ਸਾਈਬਰ ਅਟੈਕ ਤੇ ਐਸਪੀਨਾਇਜ ਦੀ ਆਪਾਂ ਗੱਲ ਕਰਦੇ ਆ, ਇਹਦੇ ਵਿੱਚ ਥੋੜਾ ਜਿਹਾ ਬੁਨਿਆਦੀ ਫਰਕ ਆ, ਉਹ ਵੀ ਮੈਂ ਦੱਸ ਦਵਾਂ। ਸਾਈਬਰ ਅਟੈਕ ਹੁੰਦਾ ਵੀ ਜਦੋਂ ਤੁਸੀਂ ਕਿਸੇ ਜਗ੍ਹਾ ਨੂੰ ਤਹਿਸ ਨਹਿਸ ਕਰਨ ਦੇ ਵਾਸਤੇ ਤੁਸੀਂ ਉਹਦੇ ਉੱਤੇ ਅਟੈਕ ਕਰਦੇ ਸਿਸਟਮ ਬੰਦ ਹੋ, ਕਰਨਾ ਉਹਨਾਂ ਦਾ। ਹਾਂਜੀ, ਜਾਂ ਉਹਦੇ ਤੋਂ ਤੁਸੀਂ ਹਨਾ ਉਹਨੂੰ ਸਾਰਾ ਸਿਸਟਮ ਲਾਕਡਾਊਨ ਕਰ ਦਿੰਦੇ ਹੋ। ਜਿੱਦਾਂ ਤੁਸੀਂ ਰੀਅਲ ਵਾਰ ਦੇ ਵਿੱਚ ਆਪਾਂ ਇਹ ਸਾਰੀਆਂ ਵਾਰ ਦੀਆਂ ਹੀ ਇੱਕ ਐਗਜ਼ਾਮਪਲ ਆ, ਜਿੱਦਾਂ ਤੁਸੀਂ ਹਮਲਾ ਕਰ ਦਿੰਦੇ ਹੋ ਕਿਸੇ ਮੁਲਕ ਦੇ ਉੱਤੇ, ਉਹਨਾਂ ਦਾ ਇਨਫਰਾਸਟ੍ਰਕਚਰ ਤਹਿਸ ਨਹਿਸ ਕਰ ਦਿੰਦੇ ਹੋ ਜਾਂ ਲੌਕ ਕਰ ਦਿੰਦੇ ਹੋ, ਉਹ ਹੁੰਦਾ ਅਟੈਕ। ਇਹ ਹੁੰਦਾ ਜਸੂਸੀ ਆਪਰੇਸ਼ਨ, ਸਪਾਨੈਚ। ਵੀ ਕਈ ਵਾਰ ਮੈਨੂੰ ਇਹ ਲੱਗਦਾ ਕਿ ਜਿਹੜੇ ਹਾਈਲੀ ਸਕਸੈਸਫੁਲ ਆਪਰੇਸ਼ਨਸ ਹੁੰਦੇ ਆ ਨਾ ਜਸੂਸੀ ਦੇ, ਉਹ ਪਤਾ ਹੀ ਨਹੀਂ ਲੱਗਦੇ। ਸੋ ਤਾਂ ਹੀ ਸਕਸੈਸਫੁਲ ਨੇ। ਕਿੰਨੇ ਜ਼ਿਆਦਾ ਆਪਰੇਸ਼ਨ ਜਿਹੜੇ ਆ ਹੈਨਾ, ਉਹ ਪਤਾ ਹੀ ਨਹੀਂ ਲੱਗਦੇ ਹੋ ਜਾਂਦੇ ਆ। ਤੇ ਉਹ ਇਹ ਜਿਹੜੀ ਚੀਜ਼ ਹੈ ਥੋੜੀ ਜ਼ਿਆਦਾ ਖਤਰਨਾਕ ਹੁੰਦੀ, ਕਿਉਂਕਿ ਕੰਪਨੀ ਦੇ ਸਾਰੇ IPs, ਕੰਪਨੀਜ਼ ਦੇ ਇੰਟੈਲੈਕਚੁਅਲ ਪ੍ਰਾਪਰਟੀ, ਕੰਪਨੀ ਦੀ ਸਟ੍ਰੈਟਜੀ, ਰੋਡ ਮੈਪ, ਕੀ ਕਰਨ ਜਾ ਰਿਹਾ, ਟੈਕਨੋਲੋਜੀ ਦੀ ਜਾਣਕਾਰੀ, ਉਹ ਤਾਂ ਸਾਰੀ ਦੀ ਸਾਰੀ ਅੱਜ ਕੱਲ ਪਈ ਹੋਈ ਨਾ ਆਨਲਾਈਨ। ਹਾਂਜੀ ਹਾਂਜੀ ਹਾਂਜੀ। ਪਾਸਵਰਡ ਪ੍ਰੋਟੈਕਟਡ ਜਾਂ ਸਿਕਿਉਰਡ ਪਲੇਸ ਦੇ ਵਿੱਚ, ਫਿਰ ਉੱਥੇ ਜਿਹੜੇ ਸਾਈਬਰ ਅਟੈਕ ਹੈਗੇ ਆ, ਉੱਥੋਂ ਜਾਣਕਾਰੀ ਲੈ ਲੈਂਦੇ ਆ, ਤੇ ਉਹਨਾਂ ਦਾ ਜਿਹੜਾ ਕੰਪੈਟੀਟਿਵ ਐਜ ਆ ਕੰਪਨੀਜ਼ ਦਾ, ਉਹ ਰਹਿ ਨਹੀਂ ਜਾਂਦਾ। ਜਾਂ ਕੰਪਨੀਜ਼ ਦਾ ਕਹਿ ਲਓ, ਜਾਂ ਗਵਰਨਮੈਂਟ ਦਾ ਕਹਿ ਲਓ, ਜਾਂ ਸਟੇਟਸ ਦਾ ਕਹਿ ਲਓ, ਹੈਨਾ, ਉਹ ਜਿਹੜਾ ਤੁਹਾਡਾ ਐਜ ਰਹਿ ਨਹੀਂ ਜਾਂਦਾ। ਸੋ ਇਹ ਜਿਹੜੀ ਮੈਨੂੰ ਇਹ ਲੱਗਦਾ ਕਿ ਸਾਈਬਰ ਅਟੈਕ ਜਿਹੜੇ ਹੁੰਦੇ ਆ, ਉਹ ਵੀ ਠੀਕ ਆ, ਖਤਰਨਾਕ ਹੁੰਦੇ ਆ, ਪਰ ਇਹ ਜਿਹੜੇ ਹੁੰਦੇ ਆ, ਕਿਉਂਕਿ ਜਸਟ ਬਾਈ ਦ ਨੇਚਰ ਆਫ ਇਟ ਵੀ ਇਹਦਾ ਪਤਾ ਨਹੀਂ ਲੱਗਦਾ, ਇਹਦੀ ਥੋੜੀ ਜਿਹੀ ਜਿਹੜੀ ਆ ਜ਼ਿਆਦਾ ਇਹਦੇ ਵੱਲ ਤਵੱਜੋ ਜਿਹੜੀ ਉਹ ਦੇਣੀ ਬਣਦੀ ਆ। ਸੋ ਇਹ ਚੀਜ਼ ਉਹਨਾਂ ਫੁੱਲ ਰਿਪੋਰਟ ਜਿਹੜੀ ਉਹ ਸਾਹਮਣੇ ਲੈ ਕੇ ਆਂਦੀ, ਤੇ ਬੜੇ ਇੰਟਰਸਟਿੰਗ ਉਹਦੇ ਚ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆਪਣੇ ਆਈਆਂ। ਸੋ ਅੱਗੇ ਚੱਲਦੇ ਆ, ਆਪਾਂ ਗੱਲ ਕੀਤੀ ਉਹਦੇ ਫੇਜ਼ਿਸ ਦੀ, ਉਹਦੇ ਹਿੱਸਿਆਂ ਦੀ, ਤੇ ਫਿਰ ਉਹਦੇ ਵਿੱਚ ਉਹ ਕਹਿੰਦੇ ਵੀ ਸਾਰਾ ਦਾ ਸਾਰਾ ਕੰਮ AI ਨੇ ਕੀਤਾ। ਉਹਨੇ ਆਟੋਮੈਟਿਕਲੀ ਡਿਸਕਵਰ ਕੀਤੇ ਵੀ ਇੰਟਰਨਲ ਸਰਵਿਸਿਜ਼ ਇਹਨਾਂ ਕੋ ਕਿਹੜੀਆਂ, ਇਹਨਾਂ ਦੇ ਮੈਪਿੰਗ, ਨੈਟਵਰਕ ਦੀ ਮੈਪਿੰਗ ਟੈਕਨੋਲੋਜੀ, ਥੋੜੀ ਰਾਜਕਾ ਟੈਕਨੀਕਲ ਟਰਮਸ ਆ, ਪਰ ਫਿਰ ਵੀ ਆਪਾਂ ਗੱਲ ਕਰਦੇ ਹਾਂ ਵੀ ਨੈਟਵਰਕ ਦੀ ਟੋਪੋਲੋਜੀ ਕਿਹੜੀ ਹੈ ਇਹਨਾਂ ਦੀ, ਇਹਨਾਂ ਦੇ ਹਾਈ ਵੈਲਿਊ ਸਿਸਟਮ ਕਿਹੜੇ ਆ। ਫॉर ਐਗਜ਼ਾਮਪਲ ਤੁਸੀਂ ਇਨਫਰਾਸਟ੍ਰਕਚਰ ਨੈਟਵਰਕਿੰਗ ਵਾਲੇ ਲੋਕ ਜਾਣਦੇ ਹੋਣਗੇ ਕਿ ਜਿਹੜਾ ਪ੍ਰਾਇਮਰੀ ਸਰਵਰ ਹੁੰਦਾ, ਮਾਸਟਰ ਸਰਵਰ ਹੈ ਨਾ, ਇਸ ਤਰ੍ਹਾਂ ਕਲਾਇੰਟ ਹੁੰਦੇ ਆ ਸਰਵਰਸ। ਸੋ ਉਹਨਾਂ ਦੇ ਵਿੱਚੋਂ ਉਹਨਾਂ ਦੀ ਹਾਈ ਵੈਲਿਊ ਸਿਸਟਮਸ ਕਿਹੜੇ ਆ, ਤੇ IP ਰੇਂਜ ਉਹਨਾਂ ਦੀ ਕਿਹੜੀ ਆ, ਹਨਾ, IP ਰੇਂਜ ਹਰ ਇੱਕ ਦੀ ਡਿਟੈਕਸ਼ਨ। ਉਸ ਤੋਂ ਬਾਅਦ ਅਗਲੀ ਜਿਹੜਾ ਉਹਨਾਂ ਗੱਲ ਕੀਤੀ ਵੀ ਵਲਨਰੇਬਿਲਿਟੀ, ਕਿਹੜੇ ਨੂੰ ਪੈਚ ਲੱਗੇ ਹੋਏ ਆ। ਉਹਦੇ ਵਿੱਚ ਥੋੜੀ ਟੈਕਨੀਕਲ ਅਗੇਨ ਗੱਲ ਹੈ, ਨੈਟਵਰਕਿੰਗ ਵਾਲੇ ਭੈਣ ਭਰਾਵਾਂ ਨੂੰ ਪਤਾ ਹੋਊਗਾ ਕਿ ਇੱਕ ਵਰਡ ਉਹਨੇ ਯੂਜ਼ ਕੀਤਾ ਵੀ AI ਨੇ ਕਸਟਮ ਪੇਲੋਡਸ ਜਿਹੜੇ ਆ ਉਹ ਆਪ ਜਨਰੇਟ ਕੀਤੇ, ਟੈਸਟ ਐਗਜ਼ੀਕਿਊਟ ਕੀਤੇ, ਵੈਲੀਡੇਟ ਕੀਤਾ ਵੀ ਐਕਸਪਲੋਇਟ ਜਿਹੜਾ ਉਹ ਸੱਚੀ ਐਗਜ਼ਿਸਟ ਕਰਦਾ, ਤੇ ਹਿਊਮਨ ਦੀ ਇੰਟਰਵੈਂਸ਼ਨ ਬਹੁਤ ਥੋੜੇ ਹਿੱਸਿਆਂ ਦੇ ਵਿੱਚ ਇੱਥੇ ਵੀ ਵੈਲੀਡੇਟ ਕਰ ਲਈ ਵੀ ਹਾਂ ਵੀ ਮੈਨੂੰ ਡਿਟੈਕਸ਼ਨ ਲੱਭ ਗਈ, ਉਹਨੂੰ ਵੈਲੀਡੇਟ ਕਰੋ। ਸਿਰਫ ਉੱਥੇ ਹੀ ਹਿਊਮਨਸ ਆਏ, ਬਾਕੀ ਸਾਰੇ ਦਾ ਸਾਰਾ ਕੰਮ AI ਨੇ ਆਪ ਕੀਤਾ। ਉਸ ਤੋਂ ਬਾਅਦ
ਡੇਟਾ ਐਕਸਟ੍ਰੈਕਸ਼ਨ ਵੀ AI ਨੇ ਬੜਾ ਲਾਰਜ ਵੋਲਿਊਮ ਆਫ ਕੋਰਸ ਡੇਟਾ ਕੱਢਿਆ, ਉਹਨੂੰ ਪਾਰਸ ਕੀਤਾ, ਯਾਨੀ ਕਿ ਉਹਨੂੰ ਕਲੀਨ ਕੀਤਾ, ਉਹਦੇ ਚੋਂ ਕੰਮ ਜੋ ਦੀ ਚੀਜ਼ ਜਾਣਕਾਰੀ, ਚਾਹੀਦੀ ਉਹ ਕੱਢੀ। ਉਸ ਤੋਂ ਬਾਅਦ ਉਹਨੂੰ ਕੈਟੇਗਰਾਈਜ਼ ਕੀਤਾ ਉਹਦੀ ਇੰਟੈਲੀਜੈਂਸ ਵੈਲਿਊ ਦੇ ਅਕੋਰਡਿੰਗਲੀ, ਤੇ ਉਸ ਤੋਂ ਬਾਅਦ ਉਹਨਾਂ ਦੀ ਡਾਕੂਮੈਂਟੇਸ਼ਨ ਬਣਾਈ ਅਟੈਕ ਚੇਨ ਦੀ। ਇਹ ਸਭ ਕੁਝ ਉਹਨੇ AI ਨੇ ਆਪ ਹੀ ਕੀਤਾ। ਅਕੋਰਡਿੰਗ ਟੂ ਜਿੱਦਾਂ ਦੇ ਉਹਨੂੰ ਪ੍ਰੋਮਪਟ ਮਿਲੀ ਗਏ, ਉਹਨੇ ਉਸ ਹਿਸਾਬ ਦੇ ਨਾਲ AI ਕਰੀ ਗਿਆ ਫਿਰ। ਜਿੱਦਾਂ ਦਾ ਉਹਨੂੰ ਪ੍ਰੋਗਰਾਮ ਕੀਤਾ ਹੋਇਆ ਸੀ। ਸੋ ਬੇਸਿਕਲੀ ਇਹ ਜਿਹੜੀ ਰਿਪੋਰਟ ਰਾਜ ਕਰਨ ਦੇ, ਇਹਨੂੰ ਲੈਂਡਮਾਰਕ ਇਵੈਂਟ ਅੱਜ ਦੇ ਟਾਈਮ ਦੇ ਵਿੱਚ ਮੰਨਿਆ ਜਾ ਰਿਹਾ ਕਿ ਪਹਿਲਾ ਡਾਕੂਮੈਂਟਡ ਕੇਸ ਆ ਫਿਰ ਏਜੈਂਟਿਕ AI ਹੈ ਨਾ। AI ਦਾ ਆਪਾਂ ਜਨਰੇਟਿਵ AI ਦੀ ਕਾਫੀ ਗੱਲ ਕਰਦੇ, ਏਜੈਂਟਿਕ AI ਉਹ ਹੁੰਦਾ ਜਿਹਦੇ ਵਿੱਚ AI ਜਿਹੜੀ ਆਟੋਨੋਮਸ ਕੰਮ ਕਰਦੀ ਆ। ਸੋ ਉਹਨੇ ਸਕਸੈਸਫੁਲੀ ਹਾਈ ਵੈਲਿਊ ਟਾਰਗੇਟ ਨੂੰ ਜਿਹੜਾ ਉਹ ਐਸਪਾਈਨੇਜ ਉਹਦੀ ਜਸੂਸੀ ਕੀਤੀ ਆ। ਸੋ ਬਾਕੀ ਆਪਾਂ ਇੱਕ ਵੱਖਰੀ ਫੇਜ਼ ਦੇ ਵਿੱਚੋਂ ਜਾ ਰਹੇ ਹਾਂ AI ਦੇ ਸੰਬੰਧ 'ਚ। ਨਹੀਂ ਬਿਲਕੁਲ ਹਰਵਿੰਦਰ, ਇਹਦੇ ਵਿੱਚ ਬੜੀ ਦਿਲਚਸਪ ਜਿਹੜੀਆਂ ਇਹ ਗੱਲਾਂ ਜਿਹੜੀਆਂ ਉਹ ਆ ਰਹੀਆਂ। ਸੋ ਇਹ ਤਾਂ ਇੱਦਾਂ ਹੈ ਨਾ ਵੀ ਹਰਵਿੰਦਰ, ਵੀ ਇਹ ਜਿੱਦਾਂ ਸਾਹਮਣੇ ਆਈ, ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਹਾਈਲੀ ਸਕਸੈਸਫੁਲ ਜਸੂਸੀ ਦੇ ਕੇਸ ਉਹ ਹੁੰਦੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਲੱਗਦਾ ਜੀ ਵੀ ਜੇ ਇੱਕ ਹੋ ਰਿਹਾ ਤੇ ਮਤਲਬ ਹੋਰ ਕਿੰਨੇ ਹੋ ਰਹੇ ਹੋਣਗੇ। ਇਹਦੀਆਂ ਕੈਪੇਬਿਲਿਟੀਜ਼ ਜਿਨ੍ਹਾਂ ਨੇ ਵਰਤਣੀਆਂ ਉਹਨਾਂ ਨੇ ਤਾਂ ਵਰਤਣੀਆਂ ਹੈਗੀਆਂ, ਕੋਈ ਇਹਦੇ ਵਿੱਚ ਹੈ ਨਹੀਂ ਆ। ਸੋ ਇਹ ਸਟੇਟ ਬੈਕਡ ਹੈਕਿੰਗ ਆਪਰੇਸ਼ਨ ਸੀ, ਜਿੱਦਾਂ ਇਹਨਾਂ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਚਾਈਨੀਜ਼ ਵੀ ਇਸ ਤਰੀਕੇ ਦੇ ਨਾਲ ਆ। ਸੋ ਇਹ ਇਸ ਤਰੀਕੇ ਦੇ ਨਾਲ, ਜਿੱਦਾਂ ਤੁਸੀਂ ਕਿਹਾ ਵੀ ਪਬਲਿਕ ਇਨਫੋਰਮੇਸ਼ਨ ਵੀ ਆ, ਉਹਨਾਂ ਦਾ ਆਪਣਾ ਹੀ ਆ, ਉਹ ਇੰਟਰਨਲੀ ਉਹਨੇ ਜਿਹੜਾ ਉਹ ਕਰ ਗਏ। ਕੀ ਸੀਗਾ ਇਨਸਾਈਡ ਦਿਸ ਅਟੈਕ ਵੀ ਜਿਹੜਾ ਸਟੇਟ ਬੈਕਡ ਹੈਕਿੰਗ ਆਪਰੇਸ਼ਨ ਜਾਂ ਐਸਪੀਓਨਾਜ ਆਪਰੇਸ਼ਨ ਜਿਹੜਾ ਇਹ ਹੋਇਆ ਆ, ਕੀ ਸੀਗੇ ਇਸ ਦੇ ਹੋਰ ਕੀ ਕਾਜ਼ ਸੀਗੇ ਮੂਵ ਹੋਣ ਵਾਲੇ? ਹਾਂਜੀ, ਸੋ ਕਾਜ਼ ਤਾਂ ਚਲੋ ਮੈਨੂੰ ਲੱਗਦਾ ਆਪਾਂ ਨੂੰ ਉਸ ਹਿਸਾਬ ਨਾਲ ਨਹੀਂ ਪਤਾ ਲੱਗ ਸਕਦੇ। ਇੱਕ ਤਾਂ ਨੈਚੁਰਲੀ ਕਾਜ਼ ਇਹੀ ਹੁੰਦਾ ਵੀ ਤੁਸੀਂ IP ਥੈਫਟ ਕਰਦੇ ਹੋ ਕੰਪਨੀਜ਼ ਦਾ, ਜਿਹੜੇ ਤੁਹਾਡੇ ਤੋਂ ਸਕਸੈਸਫੁਲ ਨੇਸ਼ਨਸ ਹੁੰਦੇ, ਤੁਸੀਂ ਉਹਦਾ ਡੇਟਾ ਚੋਰੀ ਕਰਦੇ ਹੋ, ਤੁਸੀਂ ਉਹਨਾਂ ਦੀ ਪਲਾਨ ਚੋਰੀ ਕਰਦੇ ਹੋ, ਤਾਂ ਉਹ ਆਪਣੇ ਜਿਹੜੇ ਤੁਹਾਡੀ ਹਿੱਤ ਦੀ ਆਰਗੇਨਾਈਜੇਸ਼ਨ ਹੁੰਦੀ ਆ, ਤੁਹਾਡੀ ਆਪਣੀਆਂ ਕੰਪਨੀਜ਼ ਹੈਗੀਆਂ, ਉਹਨਾਂ ਨੂੰ ਤੁਸੀਂ ਡੇਟਾ ਪ੍ਰੋਵਾਈਡ ਕਰਦੇ ਹੋ, ਰਾਈਟ। ਉਹ ਤਾਂ ਅੰਡਰਸਟੈਂਡ ਕਰਦਾ, ਪਰ ਉਹਦੇ ਵਿੱਚ ਜਿਹੜੀ ਇਹਦੀ ਇੰਪਲੀਕੇਸ਼ਨਸ ਆਪਾਂ ਥੋੜੇ ਜਿਹੇ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਮੈਟਰ ਕਿਉਂ ਕਰਦਾ। ਇਹ ਰਿਪੋਰਟ ਜਿਹੜੀ ਹੈ ਕਿਉਂ ਇੰਨੀ ਸਿਗਨੀਫਿਕੈਂਟ ਆ, ਤੇ ਆਪਾਂ ਆਰਗੇਨਾਈਜੇਸ਼ਨ ਤੇ ਇੰਡੀਵਿਜੂਅਲਸ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਲਈ ਤਾਂ ਆਪਾਂ ਇਹ ਤੋਂ ਕੀ ਸੱਟੇ ਕੱਢਦੇ ਹਾਂ, ਹਨਾ। ਸੋ ਪਹਿਲਾ ਸੱਟਾ ਦੇ ਤਾਂ ਇਹ ਆ ਵੀ ਬੈਰੀਅਰ, ਜਿਹੜੇ ਐਡਵਾਂਸ ਅਟੈਕ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਹੋਣਗੇ, ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਐਗਜ਼ੈਕਟਲੀ, ਹਨਾ ਕਿ ਇਹ ਤਾਂ ਇੱਕ ਐਸਪੀਓਨਾਜ ਦਾ ਹੈਗਾ ਸੀ। ਉਸ ਤੋਂ ਬਾਅਦ ਆਪਾਂ ਮੈਲਵੇਅਰ, ਜਿਹੜੇ ਅਟੈਕਰ ਬੈਠੇ ਹੋਏ ਆ, ਸਾਈਬਰ ਹਾਈਲੀ ਸਫਿਸਟੀਕੇਟਡ ਅਟੈਕਰ ਜਿਹੜੇ ਮੈਨੂਅਲੀ ਅਟੈਕ ਕਰਦੇ ਆ, ਇੱਕ ਵੱਡਾ ਬਿਜ਼ਨਸ ਹੈਗਾ ਆਲਰੇਡੀ, ਤੇ ਉਹਨਾਂ ਦੇ ਜਿਹੜਾ ਬੈਰੀਅਰ ਆ ਉਹ ਹੋਰ ਥੱਲੇ ਹੋ ਜਾਊਗਾ। ਕਹਿਣ ਦਾ ਮਤਲਬ ਵੀ ਉਹਨਾਂ ਨੂੰ ਓਨੇ ਸਾਧਨ ਨਹੀਂ ਚਾਹੀਦੇ ਹੋਣੇ, ਓਨੀ ਮੈਨ ਪਾਵਰ ਨਹੀਂ ਚਾਹੀਦੀ, ਉਹਨਾਂ ਪੈਸਾ ਨਹੀਂ ਚਾਹੀਦਾ AI ਦੀ ਹੈਲਪ ਦੇ ਨਾਲ, ਠੀਕ ਹੈ। ਸੋ ਇਹਦਾ ਇਹ ਆ ਵੀ ਜਿਹੜੇ ਐਡਵਾਂਸ ਨੇਸ਼ਨ ਸਟੇਟ ਐਕਟਰ ਆ, ਉਹ ਇਦਾਂ ਦੇ ਜਿਹੜੇ ਅਟੈਕ ਆ ਉਹਨਾਂ ਦੇ ਲਈ ਕਰਨੇ ਥੋੜੇ AI ਦੇ ਨਾਲ ਸੌਖੇ ਹੋ ਜਾਣਗੇ। ਚੁੱਪ ਚੁਪੀਤੇ ਉਹ ਕਮਾਂਡ ਦੇ ਛੱਡੋ, ਜਦੋਂ ਵੀ ਉਹਨੂੰ ਮੌਕਾ ਲੱਗੂ ਕਰਦੇ ਰਹਿਣਗੇ। ਹਾਂਜੀ। ਦੂਸਰੀ ਚੀਜ਼ ਇਹ ਆ ਕਿ ਸਪੀਡ ਜੇ ਦੀ ਦੇਖੀ ਜਾਏ ਕਿ ਸਕੇਲ ਤੇ ਆਟੋਨਮੀ, ਏਜੈਂਟਿਕ ਆ ਨਾ, ਏਜੈਂਟਿਕ ਤੇ ਆਪਾਂ ਗੱਲ ਕੀਤੀ ਵੀ ਹਰ ਇੱਕ ਜਗ੍ਹਾ ਤੇ ਹਿਊਮਨ ਉਹਦਾ ਡੇਟਾ ਦੇਖ ਰਿਹਾ ਵਾ ਸਭ ਕੁਛ ਨਾ, ਉਹਦੀ ਜਗ੍ਹਾ ਏਜੈਂਟਿਕ ਆਟੋਮੈਟਿਕਲੀ AI ਜਿਹੜਾ ਉਹ ਕੰਮ ਕਰ ਰਹੀ ਆ, ਆਉਣ ਵਾਲੇ ਟਾਈਮ 'ਚ ਹੋਰ ਸੋਫਿਸਟੀਕੇਟ ਹੋਏਗੀ, ਹੈ ਨਾ। ਤੇ ਤੀਸਰੀ ਚੀਜ਼ ਆਪਾਂ ਗੱਲ ਕਰਦੇ ਵੀ ਹਿਊਮਨਸ ਦਾ ਰੋਲ ਜਿਹੜਾ ਉਹ ਘਟ ਰਿਹਾ, ਵੀ ਹਿਊਮਨਸ ਦਾ ਰੋਲ ਇਹਦੇ ਵਿੱਚ ਸਾਰਾ, ਜੇ ਤੁਸੀਂ ਇੱਕ ਪੂਰੀ AI ਬੇਸਡ ਮਸ਼ੀਨ ਹੈਕਿੰਗ ਮਸ਼ੀਨ ਮੋਟੇ ਤੌਰ ਦੇ ਉੱਤੇ ਕਹਿ ਲਓ ਤੇ ਬਣਾ ਲਓ, ਉਹਦੇ ਵਿੱਚ ਹਿਊਮਨ ਜਿਹੜੇ ਬੰਦੇ ਆ ਉਹ ਸਿਰਫ ਸੁਪਰਵਾਈਜ਼ਰੀ ਸਟ੍ਰੈਟੇਜਿਕ ਚੀਜ਼ਾਂ ਜਿਹੜੀਆਂ ਹੈ ਨਾ ਉਹ ਕਰਨੀਆਂ, ਜਾਂ ਟਾਰਗੇਟ ਚੂਜ਼ ਕਰਨੇ, ਮੇਜਰ ਸਟੈਪ ਨੂੰ ਅਪਰੂਵ ਕਰਨਾ, ਆਥੋਰਾਈਜ਼ੇਸ਼ਨ ਕਰਨੀ ਚੀਜ਼ਾਂ ਦੀ, ਇਹੀ ਕੰਮਾਂ ਦੇ ਲਈ ਹਿਊਮਨ ਵਰਤੇ ਜਾਣਗੇ। ਬਾਕੀ ਜਿਹੜੀ ਹੈਵੀ ਲਿਫਟਿੰਗ ਆ, ਐਕਸਪਲੋਇਟੇਸ਼ਨ, ਡੇਟਾ ਪਾਰਸਿੰਗ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਫਿਰ ਡੇਟਾ ਦੀ ਕਲੈਕਸ਼ਨ, ਉਹਦੇ ਚੋਂ ਇੰਟੈਲੀਜੈਂਸ ਗੈਦਰਿੰਗ ਜਿਹੜੀ ਆ ਉਹ ਸਾਰੀ ਦੀ ਸਾਰੀ AI ਨੇ ਆਪੇ ਕਰ ਲੈਣੀ ਆ। ਤੇ ਅਗਲੀ ਉਹਦੇ ਤੋਂ ਫਿਰ ਆਫ ਕੋਰਸ ਅਗਲਾ ਗੱਲ ਹੁੰਦਾ ਵੀ ਕੀ ਕਰਨਾ ਚਾਹੀਦਾ ਤੇ ਕੀ ਹੋਵੇਗਾ। ਉਹ ਇਹ ਆ ਕਿ ਡਿਫੈਂਸ ਜਿਹੜੇ ਆ ਉਹਨੂੰ ਅਕੋਰਡਿੰਗਲੀ ਅਡੈਪਟ ਕਰੋਗੇ, ਹੈ ਨਾ। ਆਪਾਂ ਇਹਦੇ ਵਿੱਚ ਇਹ ਦੇਖਿਆ ਕਿ ਜਿਹੜੀ ਸਾਈਬਰ ਸਿਕਿਉਰਿਟੀ ਦੀ ਕੰਪਨੀਜ਼ ਆ AI ਤੋਂ ਬਾਅਦ, ਜਿੱਦਾਂ AI ਦੇ ਸਟਾਕ ਵੱਧ ਰਹੇ ਆ, ਸਾਈਬਰ ਸਿਕਿਉਰਿਟੀ ਦੇ ਜਿਹੜੇ ਹੈ ਨਾ ਕੰਪਨੀਜ਼ ਆ, ਉਹਨਾਂ ਵਿੱਚ ਹੋਰ ਵੀ ਕੰਪਨੀਜ਼ ਆ ਰਹੀਆਂ, ਤੇ ਉਹਨਾਂ ਦੇ ਜਿਹੜੇ ਵੈਲਿਊ ਆ ਕੰਪਨੀ ਦੀ ਉਹ ਵੀ ਦਿਨੋਂ ਦਿਨ ਵੱਧ ਰਹੀ ਆ, ਤੇ ਉਹਨਾਂ ਦੇ ਵਿੱਚ ਹਾਇਰਿੰਗ ਵੀ ਹੋਰ ਹੋਊਗੀ। ਤੇ ਆਪਾਂ ਵੀ ਆਪਣੇ ਟਾਕ ਸ਼ੋ ਵਿੱਚ ਕਰਦੇ ਹਾਂ ਬਾਰ-ਬਾਰ, 3 ਸਾਲ ਹੋ ਗਏ ਸਾਨੂੰ ਇਹ ਗੱਲ ਕਰਦੇ ਆ ਆਲਮੋਸਟ, ਕਿ ਸਾਈਬਰ ਸਿਕਿਉਰਿਟੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ,
ਠੀਕ ਹੈ। ਇਹ 3 ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਉੱਤੇ ਆਪਣਾ ਫਿਊਚਰ, ਜੇ ਤੁਸੀਂ ਹੈਗੇ ਹੋ, ਤੁਹਾਡੇ ਬੱਚੇ ਆ ਜਾਂ ਕੋਈ ਨੋਨ ਆ ਜਿਹੜੇ ਯੂਨੀਵਰਸਿਟੀਜ਼ ਵਿੱਚ ਜਾ ਰਹੇ, ਜਿਹਨਾਂ ਦਾ ਟੈਕ ਦੇ ਵਿੱਚ ਇੰਟਰਸਟ ਆ, ਤੇ ਇਹ 3 ਫੀਲਡ ਆ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਬੂਮ ਕਰਨੇ ਆ। ਤੇ ਬਾਰ-ਬਾਰ ਜਦੋਂ ਆਪਾਂ ਰਿਪੋਰਟਸ ਕੱਢਦੇ ਆ, ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟਸ ਕੱਢਦੇ ਆ, ਇਦਾਂ ਦੇ ਕੇਸਿਸ ਦੀ ਗੱਲ ਕਰਦੇ ਆ, ਤਾਂ ਉਹ ਜਿਹੜਾ ਥੀਮ ਆ ਬਾਰ-ਬਾਰ ਰਿਪੀਟ ਹੁੰਦਾ ਰਾਜਕਰਨ। ਸਹੀ ਗੱਲ। ਤੇ ਅਖੀਰ ਵਿੱਚ ਆਪਾਂ ਜੇ ਗੱਲ ਕਰੀਏ ਤੇ ਬ੍ਰੌਡਰ ਜੀਓਪੋਲਿਟੀਕਲ ਇੰਪਲੀਕੇਸ਼ਨ ਹੈ ਹੀ ਆ। ਇੱਕ ਇਹਦੇ 'ਚ ਇਹ ਹੁੰਦਾ ਕਿ ਜਿਹੜੇ ਸਟੇਟ ਸਪਾਂਸਰ ਗਰੁੱਪ ਦੇ ਨਾਲ ਜਦੋਂ ਇਦਾਂ ਦੀ ਕਾਰਪੋਰੇਟ ਡੇਟਾ ਤੋਂ ਚੋਰੀ ਹੋਣ ਦਾ ਜਿਹੜਾ ਉਹਨਾਂ 'ਤੇ ਇਲਜ਼ਾਮ ਲੱਗਦੇ ਆ, ਤੇ ਉਹਦੇ ਵਿੱਚ ਇਹ ਆ ਕਿ ਜੀਓਪੋਲਿਟਿਕਸ ਇੰਪਲੀਕੇਸ਼ਨ ਤਾਂ ਉਹਦੀਆਂ ਹੁੰਦੀਆਂ ਹੀ ਆ ਨਾ। ਹੁਣ ਕੋਈ ਵੀ ਇਨ ਜਨਰਲ ਕੋਈ ਜਾਸੂਸੀ ਕਰਦਾ ਜਾਂ ਕੋਈ ਇੱਦਾਂ ਦਾ ਆਪਰੇਸ਼ਨ ਕਰਦਾ, ਜਦੋਂ ਕੋਈ ਫੜਿਆ ਜਾਂਦਾ ਵਾ, ਤੇ ਉਹਦੀ ਜੀਓਪੋਲਿਟੀਕਲ ਇੰਪਲੀਕੇਸ਼ਨ ਹੁੰਦੀਆਂ ਹੀ। ਪ੍ਰੈਕਟੀਕਲੀ ਵੀ ਅਸੀਂ ਦੇਖਿਆ ਸਾਡੇ ਸਿੱਖਾਂ ਦੇ ਕੇਸ ਦੇ ਵਿੱਚ, ਜੋ ਇੰਡੀਆ ਦੇ ਨਿਖਿਲ ਗੁਪਤੇ ਵਾਲਾ ਕੇਸ ਸੀ, ਉਹਦੀ ਜੀਓਪੋਲਿਟੀਕਲ ਇੰਪਲੀਕੇਸ਼ਨ ਹੋਈਆਂ ਹੀ ਆ, ਕਿਉਂਕਿ ਉਹ ਫੜਿਆ ਗਿਆ। ਜੇ ਉਹ ਨਾ ਫੜਿਆ ਜਾਂਦਾ ਤੇ ਫਿਰ ਨਹੀਂ ਹੋਣਾ ਸੀ, ਹੈ ਨਾ। ਐਗਜ਼ੈਕਟਲੀ। ਔਰ ਇਸ ਕੇਸ ਦੇ ਵਿੱਚ ਵੀ ਇਹਨੇ ਕਿਹਾ ਕਿ ਚਾਈਨੀਜ਼ ਬੈਕਡ ਆ, ਪਰ ਫਿਰ ਵੀ ਉਹਨੇ 100% ਨਹੀਂ ਕਿਹਾ। ਉਹ ਕਹਿੰਦੇ ਵਿਦ ਮੋਸਟ ਸਰਟੇਨਟੀ ਇਹ ਚਾਈਨੀਜ਼ ਸਟੇਟ ਸਪਾਂਸਰਡ ਗਰੁੱਪ ਸੀ। ਡਾਇਰੈਕਟਲੀ ਨਾਮ ਵੀ ਨਹੀਂ ਲੈਣਾ ਚਾਹੁੰਦੇ ਹੁਣੇ। ਜਿੰਨਾ ਤੱਕ ਤੁਹਾਡੇ ਕੋਲ 100% ਰਾਜ ਨਹੀਂ ਹੈ, ਕਿਉਂਕਿ ਇਟ ਆਲਸੋ ਕਮਸ ਵਿਦ ਰਿਸਪੌਂਸਿਬਿਲਿਟੀ। ਹਾਂ, ਕਿਸੇ ਦੇ ਦੋਸ਼ ਜਿਹੜਾ ਤੁਸੀਂ ਜੇ ਲਾਉਣਾ ਹੈ। ਅੱਛਾ, ਇਹਦੇ ਵਿੱਚ ਕਿਆਸ ਰਾਈਆਂ ਜਦੋਂ ਲਾਉਂਦੇ ਆ ਸਾਰੀਆਂ ਚੀਜ਼ਾਂ ਆ, ਇਹਦੇ ਵਿੱਚ ਹੁਣ ਡੀਪ ਸੀਕ ਉਹ ਚਾਈਨੀਜ਼ ਹੀ ਆ। ਹਾਂਜੀ। ਇਹ ਉਸ ਪਾਸੇ ਵੱਲ ਨੂੰ ਵੀ ਐਂਗਲ ਜਾ ਸਕਦਾ ਵੀ ਓਬਵੀਅਸਲੀ ਕੰਪਨੀ ਟੂ ਕੰਪਨੀ ਵੀ ਇੱਕ ਦੂਜੇ ਦੀਆਂ ਵਲਨਰੇਬਿਲਟੀਜ਼ ਜਿਹੜੀਆਂ ਲੱਭਣ ਦੀ ਕੋਸ਼ਿਸ਼ ਤਾਂ ਹੋਊਗੀ। ਹਾਂਜੀ, ਹੁਣ ਆਪਾਂ ਯੂਐਸ ਵਿੱਚ ਬਹਿ ਕੇ ਇੱਥੋਂ ਦੀ ਗੱਲ ਕਰਦੇ ਨਾ, ਹੁਣ ਚਾਈਨਾ 'ਚ ਕੀ ਪਤਾ ਕੀ ਚੱਲਦਾ ਪਿਆ। ਹੋ ਸਕਦਾ ਕੁਛ ਇੱਧਰ ਦੇ ਆਪਰੇਸ਼ਨਸ ਉੱਧਰ ਵੀ ਹੁੰਦੇ ਹੋਣ, ਤੇ ਵੱਖ-ਵੱਖ ਨੇਸ਼ਨ ਸਟੇਟਸ ਇੱਕ ਦੂਜੇ ਦੇ ਆਪਰੇਸ਼ਨਸ ਕਰਦੀ ਆ, ਤੇ ਇਹ ਸੱਚਾਈ ਆ। ਆਪਾਂ ਦੇਖ ਰਹੇ ਹਾਂ ਬਾਰ-ਬਾਰ ਹੁੰਦਾ। ਪਰ ਇਹਦੇ ਵਿੱਚ ਜਿਹੜੀ ਆਪਣੇ ਗੱਲ ਸਮਝਣ ਵਾਲੀ ਰਾਜਕਰਨ ਇਹ ਹੈ ਕਿ ਕੈਪੇਬਿਲਿਟੀਜ਼ ਦੀ, ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੈਪੇਬਿਲਿਟੀਜ਼ ਦੀ ਗੱਲ ਕਰਦੇ ਆ ਕਿ ਟੂਲਸ ਸੋਫਿਸਟੀਕੇਟ ਹੋ ਰਹੇ ਆ, ਢੰਗ ਬਦਲ ਰਹੇ ਆ, ਤਰੀਕੇ ਬਦਲ ਰਹੇ ਆ, ਪਰ ਜਿਹੜੀ ਥਾਟ ਪ੍ਰੋਸੈਸ ਆ ਉਹ ਤਾਂ ਫਿਰ ਇੱਕ ਦੂਜੇ ਉੱਤੇ ਡੋਮੀਨੇਸ਼ਨ ਦੀ ਹੈਗੀ ਆ ਨਾ, ਨੇਸ਼ਨ ਸਟੇਟਸ ਦੀ, ਤੇ ਉਹ ਤਾਂ ਉਸੇ ਤਰ੍ਹਾਂ ਹੀ ਚੱਲਦੀ ਪਈ ਆ। ਜੀ ਜੀ, ਬਿਲਕੁਲ ਬਿਲਕੁਲ। ਅੱਛਾ, ਇਹ ਹੁਣ ਜਿੱਦਾਂ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਤਾਂ ਕੀਤਾ ਵੀ ਸਰਕਾਰਾਂ ਨੂੰ, ਕੰਪਨੀਆਂ ਨੂੰ, ਬਿਜ਼ਨਸਿਸ ਨੂੰ ਕੀ ਜਿਹੜਾ ਇਹ ਕਰਨਾ ਚਾਹੀਦਾ ਆ। ਸੋ ਇੱਦਾਂ ਦੀ ਚੀਜ਼ ਕਿਸੇ ਕੰਪਨੀ ਦੇ ਉੱਤੇ ਨਾ ਆਵੇ, ਕੀ ਰਿਸੋਰਸਿਸ ਕੀ ਅਵੇਲੇਬਲ ਹੁੰਦੇ ਆ, ਕਿਵੇਂ ਆ? ਕਿਉਂਕਿ ਆਪਾਂ ਫਿਊਚਰ ਨੂੰ ਵੀ ਦੇਖਣਾ ਆ, ਸਮੇਂ ਦੇ ਨਾਲ ਵੀ ਰਹਿਣਾ ਆ। ਆਪਾਂ ਇਹ ਵੀ ਨਹੀਂ ਕਹਿ ਸਕਦੇ ਯਾਰ ਇਹਦੇ ਥਰੂ ਤਾਂ ਇੱਦਾਂ ਹਮਲਾ ਹੋ ਸਕਦਾ ਤੇ ਆਪਾਂ ਇਹਨੂੰ ਵਰਤਣਾ ਹੀ ਨਹੀਂ। ਉਹ ਵਰਤਣਾ ਵੀ ਪੈਣਾ ਹੈ, ਤੇ ਆਪਣੇ ਆਪ ਨੂੰ ਸੇਫ ਵੀ ਕਿੱਦਾਂ ਨਾਲ ਰੱਖਣਾ ਹੈ। ਫਿਰ ਕੀ ਹਾਊ ਟੂ ਮੂਵ ਦਿਸ? ਹਾਂਜੀ, ਕੁਛ ਜਿਹੜੀਆਂ ਚੀਜ਼ਾਂ ਨਾ ਰਿਪੋਰਟ ਦੇ ਵਿੱਚ ਰਾਜਕਰਨ ਬੜੀ ਵਧੀਆ ਲੈ ਕੇ ਆਉਂਦੀਆਂ, ਬੜੀਆਂ ਸਿੰਪਲ ਅੱਖਰਾਂ ਦੇ ਵਿੱਚ, ਕਈ ਹੈ ਨਾ, ਕਈ ਸੋਲਿਊਸ਼ਨ ਟੂ ਕੰਪਲੈਕਸ, ਸਮਟਾਈਮਸ ਸੋਲਿਊਸ਼ਨ ਟੂ ਕੰਪਲੈਕਸ ਪ੍ਰੋਬਲਮ ਇਜ਼ ਸਿੰਪਲ। ਇੱਕ ਆਪਾਂ ਬੜੀ ਮਸ਼ਹੂਰ ਐਗਜ਼ਾਮਪਲ ਪੜ੍ਹਦੇ ਹਾਂ, ਪਤਾ ਨਹੀਂ ਉਹ ਗੱਲ ਸੱਚੀ ਹੈ ਕਿ ਨਹੀਂ, ਪਰ ਰੈਫਰੈਂਸ ਇਹ ਦੇ ਦਿੰਦੀ ਵੀ ਨਾਸਾ ਨੇ ਇੱਕ ਬੜੇ ਪੈਸੇ ਲਾ ਕੇ ਤੇ ਇੱਕ ਪੈਨ ਤਿਆਰ ਕੀਤੇ ਜਿਹੜਾ ਸਪੇਸ ਵਿੱਚ ਚੱਲ ਜਾਏ, ਤੇ ਕਿਸੇ ਨੇ ਉਹਦਾ ਅਲਟਰਨੇਟਿਵ ਪੈਨਸਿਲ ਦੇ ਦਿੱਤੀ। ਹੁਣ ਮੈਨੂੰ ਇਹ ਨਹੀਂ ਪਤਾ ਗੱਲ ਸਹੀ ਹੈ ਕਿ ਨਹੀਂ, ਪਰ ਐਗਜ਼ਾਮਪਲ ਆ ਇੱਕ। ਸੋ ਸਿੰਪਲ ਕੰਪਲੈਕਸ ਪ੍ਰੋਬਲਮਾਂ ਦੇ ਇਸ ਕੇਸ ਦੇ ਵਿੱਚ ਵੀ ਬੜੇ ਸਿੰਪਲ ਜੇ, ਸਿੰਪਲ ਤਾਂ ਨਹੀਂ ਪਰ ਫਿਰ ਵੀ ਕੰਪੈਰੀਟਿਵਲੀ ਸਿੰਪਲ ਜਿਹੜੇ ਉਹਦੇ ਆਨਸਰ ਆ। ਪਹਿਲੀ ਚੀਜ਼ ਤਾਂ ਇਹ ਆ, ਸਭ ਤੋਂ ਇੰਪੋਰਟੈਂਟ ਆ ਵੀ ਆਪਣੇ ਕ੍ਰੈਡੈਂਸ਼ੀਅਲ ਐਕਸੈਸ ਜਿਹੜੇ ਆ ਉਹਨਾਂ ਨੂੰ ਇੰਪਰੂਵ ਕਰਨਾ ਪੈਣਾ। ਜਿਹੜੇ ਸਾਈਬਰ ਅਟੈਕ ਹੁੰਦੇ ਆ, ਭਾਵੇਂ AI ਬੇਸਡ ਆ, ਭਾਵੇਂ ਹਿਊਮਨ ਆ, ਉਹ ਬੇਸਿਕਲੀ ਕ੍ਰੈਡੈਂਸ਼ੀਅਲ ਹਾਰਵੈਸਟਿੰਗ ਦੇ ਉੱਤੇ ਹੀ ਵਰਕ ਕਰਦੇ ਬਹੁਤ ਜ਼ਿਆਦਾ। ਮੈਂ ਰਾਜਕਰਨ ਅੱਜ ਵੀ ਮੈਂ ਨਾ ਇੱਕ ਰਿਪੋਰਟ ਪੜ੍ਹਦਾ ਸੀ, ਅੱਜ ਤੋਂ ਆਈ ਥਿੰਕ 2-2.5 ਸਾਲ ਪੁਰਾਣੀ ਗੱਲ ਆ, ਤੇ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪਾਸਵਰਡ ਆ ਨਾ, ਉਹ QWERTYUIO ਆ, ਭਾਰੀ ਗਿਣਤੀ ਦੇ ਵਿੱਚ, ਹੈ ਨਾ, ਤੇ ਯਾਦ ਹੈਗੇ ABCD 1 2 3 4, ਬਹੁਤ ਜ਼ਿਆਦਾ ਅਜੇ ਵੀ ਪਾਸਵਰਡ ਇਦਾਂ ਦੇ ਹੈਗੇ ਆ। ਸੋ ਉਹ ਜਿਹੜੇ ਆ ਸਭ ਤੋਂ ਪਹਿਲਾਂ ਰਾਜਕਰਨ ਨਿਸ਼ਾਨੇ ਤੇ ਆਉਣਗੇ। ਸਾਡੇ ਜਿਹੜੇ ਵਿਊਅਰਸ ਸਰੋਤੇ ਆ, ਕਈ ਵਾਰ ਉਹ ਸਮਝਦੇ ਹੋਣ ਕਿ ਯਾਰ ਸਾਡੇ ਕੋਲ ਕਿਹੜੀ ਕੋਈ ਏਡੀ ਚੀਜ਼ ਆ, ਸਾਡੇ ਅਕਾਊਂਟ ਦੇ ਵਿੱਚ ਕੋਈ ਕਿਹੜੀ ਏਡੀ ਚੀਜ਼ ਹੈ ਜਿਹੜੀ ਸਾਡੇ ਕਿਸੇ ਨੇ ਖੋਹ ਲੈਣੀ ਆ, ਕੀ ਫਰਕ ਪੈਂਦਾ। ਪਰ ਬਹੁਤ ਬੰਦਿਆਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਜਿਹੜਾ ਉਹਨਾਂ ਦਾ ਡੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ। ਤੁਹਾਡੇ ਕੋਲ ਪਾਸਪੋਰਟ ਦੀ ਜਾਣਕਾਰੀ ਕਈ ਵਾਰ ਤੁਸੀਂ ਸਕੈਨ ਕਰਕੇ ਈਮੇਲ ਤੇ ਰੱਖੀ ਹੁੰਦੀ, ਤੁਸੀਂ ਬਿਜ਼ਨਸ ਤੇ ਆਪਣੀ ਜਾਣਕਾਰੀ ਰੱਖੀ ਹੁੰਦੀ ਆ, ਉਹ ਸਾਰਾ ਦਾ ਸਾਰਾ ਡੇਟਾ ਜਿਹੜਾ ਵਾ ਨਾ ਉਹ ਬਹੁਤ ਇੰਪੋਰਟੈਂਟ ਹੁੰਦਾ। ਸੋ ਅੱਜ ਜਿਹੜੇ ਵਿਊਅਰਸ ਦੇ ਸਰੋਤੇ ਆ, ਇਹ ਜ਼ਰੂਰ ਧਿਆਨ ਰੱਖਣ ਕਿ ਆਪਣੇ ਜਿਹੜੇ ਪਾਸਵਰਡ ਆ ਉਹਨਾਂ ਨੂੰ ਕੰਪਲਿਕੇਟ ਕਰਨ ਥੋੜਾ ਜਿਹਾ, ਹੈ ਨਾ, ਕੈਪੀਟਲ ਲੈਟਰ, ਸਪੈਸ਼ਲ ਕਰੈਕਟਰ ਜਿਹੜੇ ਆ, ਉਹ ਅਨਯੂਜੂਅਲ ਜਿਹੜੇ ਪਾਸਵਰਡ ਆ ਉਹ ਰੱਖੇ ਹੋਣ, ਉਹ ਵਧੀਆ। ਤੇ ਦੂਸਰੀ ਚੀਜ਼ ਇਹ ਆ ਕਿ ਕੰਪਨੀਜ਼ ਦੀ ਗੱਲ ਆਪਾਂ ਕਰਦੇ ਆ, ਤੇ ਉਹਦੇ ਵਿੱਚ ਇਹ ਆ ਕਿ ਅੱਜ ਅਸੀਂ ਇਹਦੇ ਨਾਲ ਨਾ ਜਿਹੜੀ ਰਿਪੋਰਟ ਬਾਹਰ ਆਉਣ ਦੇ ਨਾਲ ਅਸੀਂ ਮੋਟੇ ਤੌਰ ਦੇ ਉੱਤੇ ਇਹ ਕਹਿ ਦਿੱਤਾ ਵੀ ਆਗਾਜ਼ ਹੋ ਗਿਆ
AI ਆਰਕੈਸਟਰੇਟ ਥ੍ਰੈਟਸ ਦਾ। ਹੁਣ ਉਹ ਫਿਊਚਰ ਦੀ ਗੱਲ ਨਹੀਂ ਰਹੀ ਵੀ ਫਿਊਚਰ ਦੀ ਪ੍ਰੋਬਲਮ ਆ, ਉਹ ਇਦਾਂ ਜਿਹੜੀ ਹੋਊਗਾ ਉਹ ਪ੍ਰੋਬਲਮ ਹੋ ਆ ਰਿਹਾ। ਉਹ ਅੱਜ ਸਾਡੇ ਬਰੂਹਾਂ ਤੇ ਖੜ ਗਈ ਆ ਕੇ। ਹੂੰ ਤੇ ਤੀਸਰੀ ਜਿਹੜੀ ਚੀਜ਼ ਆ ਉਹ ਇਹ ਆ ਕਿ ਜਿਹੜੀ ਆਈਟੀ ਟੀਮਸ ਆਫ ਕੋਰਸ ਉਹਨਾਂ ਨੂੰ ਆਪਾਂ ਨੂੰ ਫੰਡਿੰਗ ਜ਼ਿਆਦਾ ਕਰਨੀ ਪੈਣੀ, ਸਾਈਬਰ ਸਿਕਿਉਰਿਟੀ ਦੇ ਟੂਲਸ ਜਿਹੜੇ ਆ ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਹੂੰ ਹੂੰ ਆਪਾਂ ਨੂੰ ਕਰਨੇ ਪੈਣੇ ਆ। ਤੇ ਉਹਦੇ ਵਿੱਚ ਰਾਜ ਕਰਨ ਇਹ ਆ ਕਿ ਪਲਾਨ ਜਿਹੜਾ ਉਹ ਬਣਾ ਕੇ ਰੱਖਣਾ ਪੈਣਾ ਕਿ ਆਪਾਂ ਦਾ ਬੈਕਅਪ ਪਲਾਨ ਕੀ ਆ, ਸਾਡੇ ਸਾਈਬਰ ਸਿਕਿਉਰਿਟੀ ਦੇ ਟੂਲਸ ਜਿਹੜੇ ਆ ਕੀ ਉਹ ਅਪਡੇਟਡ ਆ, ਹਨਾ, ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਤੀਸਰੀ ਜਿਹੜੀ ਅਗਲੀ ਜਿਹੜੀ ਚੀਜ਼ ਆ ਉਹ ਇਹ ਆ ਕਿ ਆਪਣੇ ਜਿਹੜੇ ਵੀ ਤੁਸੀਂ ਸਿਸਟਮ ਦੇ ਉੱਤੇ ਵਰਕ ਕਰਦੇ ਹੋ, ਭਾਵੇਂ ਤੁਹਾਡੀ ਵੈਬਸਾਈਟ ਆ, ਭਾਵੇਂ ਤੁਹਾਡਾ ਕੋਈ ਉਹਦਾ ਇਨਫਰਾਸਟ੍ਰਕਚਰ, ਉਹਦੇ ਵਿੱਚ ਇਹ ਧਿਆਨ ਰੱਖੋ ਕਈ ਵਾਰ ਤੁਹਾਡੇ ਹਾਈ ਵੋਲਿਊਮ ਹਾਈ ਸਪੀਡ ਆਪਰੇਸ਼ਨਸ ਜਿਹੜੇ ਆ ਉਹ ਕਈ ਵਾਰ ਤੁਹਾਡੇ ਸਲੋ ਹੋ ਜਾਂਦੇ ਆ ਤੇ ਅਨੋਮਲੀ ਜੋ ਵੀ ਹੈਗੀ ਆ ਉਹਦਾ ਬਹੁਤ ਆਪਾਂ ਨੂੰ ਧਿਆਨ ਰੱਖਣਾ ਪੈਣਾ ਵੀ ਇੰਨੀ ਹਾਈ ਯੂਜ਼ੇਜ ਕਿਹੜੀ ਚੀਜ਼ ਦੀ ਇੱਕੋਦਮ ਹੀ ਆਈ ਆ। ਜਿਹੜੇ ਅਟੈਕਸ ਉਹਦੇ ਵਿੱਚ ਆਪਾਂ ਇੱਕ ਚੀਜ਼ ਦੇਖੀ ਨਾ ਆਪਾਂ ਪਿਛਲੀ ਗੱਲਬਾਤ ਵਿੱਚ ਵੀ ਕਸਟਮ ਵਰਕਲੋਡ ਜਿਹੜੇ ਆ ਉਹ AI ਨੇ ਜਨਰੇਟ ਕਰਕੇ ਰਨ ਕੀਤੇ ਤੇ ਉਹਦੇ ਵਿੱਚ ਤੁਸੀਂ ਸਿਸਟਮ ਨੂੰ ਮੋਨੀਟਰ ਕਰ ਰਹੇ ਹੋ ਤੇ ਉਹਦੇ ਵਿੱਚ ਜਿਹੜੀ ਅਨੋਮੈਲਿਟੀ ਆ ਕੋਈ ਵੀ ਉਹਦਾ ਆਪਾਂ ਨੂੰ ਬਹੁਤ ਧਿਆਨ ਰੱਖਣਾ ਪੈਣਾ ਵੀ ਜੇ ਉਹਦੇ ਵਿੱਚ ਕੋਈ ਅਨੋਮੈਲਿਟੀ ਆਈ ਹੈ ਤੇ ਉਹ ਦੇਖੋ ਵੀ ਕਿਉਂ ਆਈ ਹੈ, ਕੀ ਇਹ ਐਕਸਪੈਕਟਡ ਆ ਜਾਂ ਕੋਈ ਨਾਨ ਆਊਟ ਆਫ ਨੈਟਵਰਕ ਕੋਈ ਇੱਥੇ ਕੰਮ ਜਿਹੜਾ ਚੱਕਰ ਉਹ ਹੋ ਰਿਹਾ। ਠੀਕ ਆ। ਤੇ ਉਹ ਤੋਂ ਬਾਅਦ ਇਹ ਹੈ ਕਿ ਨੈਟਵਰਕ ਦੀ ਸੈਗਮੈਂਟੇਸ਼ਨ ਬਹੁਤ ਜ਼ਰੂਰੀ ਆ। ਸੈਗਮੈਂਟੇਸ਼ਨ ਦਾ ਕਹਿਣ ਦਾ ਭਾਵ ਆ ਵੀ ਇੱਕ ਜੇ ਪੋਸੀਬਲ ਹੋ ਸਕੇ ਜੇ ਤੁਹਾਡੇ ਕੋਲ 3 ਤਰ੍ਹਾਂ ਦੇ ਬਿਜ਼ਨਸ ਆ ਉਹ ਸਾਰੇ ਇੱਕ ਨੈਟਵਰਕ ਦੇ ਉੱਤੇ ਨਾ ਹੋਣ, ਜੇ ਇੱਕ ਨੈਟਵਰਕ ਉੱਤੇ ਸਕਸੈਸਫੁਲ ਹੈਕਿੰਗ ਹੋ ਜਾਂਦੀ ਆ ਅਟੈਕ ਹੋ ਜਾਂਦਾ ਤੇ ਉਹ ਬਾਕੀ ਜਿਹੜੇ 2 ਨੈਟਵਰਕ ਆ ਬਚ ਜਾਣ। ਮੈਂ ਐਗਜ਼ਾਮਪਲ ਲਈ ਵੀ ਉਹਨੂੰ ਜਿੰਨੀ ਤੁਸੀਂ ਉਹਨੂੰ ਵੱਧ ਤੋਂ ਵੱਧ ਸੈਗਮੈਂਟਡ ਕਰ ਸਕੋ ਓਨਾ ਹੀ ਵਧੀਆ। ਤੇ ਅਗਲੀ ਚੀਜ਼ ਹੈ ਕਿ ਟੈਸਟ ਇਨਸੀਡੈਂਟ ਇਹ ਆ ਪੈਨ ਟੈਸਟਿੰਗ, ਰੈਡ ਟੀਮਿੰਗ ਜਿਹੜੀ ਬਹੁਤ ਜ਼ਰੂਰੀ ਆ। ਰੈਡ ਟੀਮਿੰਗ ਮੈਂ ਦੱਸਦਾ ਕੀ ਹੁੰਦਾ ਕਿ ਜਦੋਂ ਤੁਸੀਂ ਕੋਈ ਸਿਸਟਮ ਡਿਜ਼ਾਈਨ ਕਰਦੇ ਹੋ ਜਾਂ ਉਵੇਂ ਕੋਈ ਬਿਜ਼ਨਸ ਵੀ ਤੁਸੀਂ ਰਨ ਕਰਦੇ ਹੋ ਤੇ ਇੱਕ ਰੈਡ ਟੀਮਿੰਗ ਬਲੂ ਟੀਮਿੰਗ ਦਾ ਕਨਸੈਪਟ ਹੁੰਦਾ ਵੀ ਰੈਡ ਟੀਮਿੰਗ ਇਹ ਦੇਖਦੀ ਹੈ ਵੀ ਤੁਹਾਡਾ ਜਿਹੜਾ ਕਿਹੜੀ ਪੋਸੀਬਿਲਿਟੀ ਹੈਗੀ ਆ ਤੁਹਾਡੇ ਸਿਸਟਮ ਨੂੰ ਡਿਸਟਰਪਟ ਕਰਨ ਦੇ ਲਈ, ਉਹ ਪਹਿਲਾਂ ਹੀ ਤੁਸੀਂ ਪਲਾਨ ਕਰਕੇ ਰੱਖੋ। ਕੁਆਲਿਟੀ ਇਨਸੀਡੈਂਟ ਦੇ ਵਿੱਚ FMEA ਟਾਈਪ ਆਫ ਪ੍ਰੋਸੈਸ ਹੁੰਦੀ ਆ, ਟੈਕਨੀਕਲ ਟਰਮ, ਤੇ ਉਹ ਆਪਾਂ ਨੂੰ ਧਿਆਨ ਰੱਖਣੀ ਪੈਣੀ ਆ। ਇਹ ਹੈ ਕਿ ਅਗਲੀ ਚੀਜ਼ ਇਹ ਹੈ ਕਿ ਥ੍ਰੈਟ ਇੰਟੈਲੀਜੈਂਸ ਨੂੰ ਗਵਰਨਮੈਂਟ ਦੇ ਨਾਲ ਸ਼ੇਅਰ ਕਰਨੀ ਬਣਦੀ ਆ ਜਾਂ ਆਪਣੀ ਇੰਡਸਟਰੀ ਦੇ ਵਿੱਚ ਆਪਣਾ ਰੇਡੀਓ ਜਿਹੜਾ ਮਾਧਿਅਮ ਆ ਬਹੁਤ ਵਧੀਆ, ਜਿੱਦਾਂ ਕੋਈ ਟਰੱਕਿੰਗ ਦੀ ਨਿਊਜ਼ ਹੁੰਦੀ ਆ ਜਾਂ ਸਮਾਲ ਬਿਜ਼ਨਸ ਦੀ ਨਿਊਜ਼ ਹੁੰਦੀ ਆ, ਆਪਾਂ ਸ਼ੇਅਰ ਕ੍ਰਾਸ ਕਰਦੇ ਆ ਵੀ ਭਾਈ ਆਹ ਚੇਂਜ ਆ ਰਹੀ ਆ। ਇਸੇ ਤਰ੍ਹਾਂ ਇਹਦੇ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਤੇ ਅਗਲੀ ਚੀਜ਼ ਇਹ ਆ ਕਿ ਜਿਹੜੀ ਲਾਸਟ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਤਾਂ ਕਨਸੈਪਟ ਬੜਾ ਇੰਟਰਸਟਿੰਗ ਆ। ਦੇਖੋ ਜੇ ਤੁਸੀਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਡਲ ਜਿਹੜੇ ਯੂਜ਼ ਕਰ ਰਹੇ ਹੋ, ਭਾਵੇਂ ਇੰਟਰਨਲੀ ਭਾਵੇਂ ਐਕਸਟਰਨਲ, ਭਾਵੇਂ ਤੁਸੀਂ ਹੋਸਟ ਕੀਤੇ ਭਾਵੇਂ ਕਿਤੇ, ਉਹਦੇ ਵਿੱਚ ਮੇਕ ਸ਼ੋਰ ਕਰਨਾ ਪੈਣਾ ਵੀ ਤੁਹਾਨੂੰ ਸੇਫਗਾਰਡ ਜਿਹੜੇ ਤੁਹਾਡੇ ਇਨ ਪਲੇਸ ਹੈਗੇ ਕਿ ਨਹੀਂ। ਤੁਸੀਂ ਮੋਨੀਟਰ ਕਰੋ, ਮਿਸਯੂਜ਼ ਦੀ ਡਿਟੈਕਸ਼ਨ ਨੂੰ ਡਿਟੈਕਟ ਕਰੋ। ਹੋ ਸਕਦਾ ਜੇ ਤੁਹਾਡੇ ਰਾਜਕਰਨ ਮੰਨ ਲਓ ਵੀ ਆਪਾਂ ਕੋਈ ਰਾਜਕਰਨ ਨੇ ਆਪਣੇ ਸਿਸਟਮ ਦੇ ਉੱਤੇ ਲੱਖ ਡਾਲਰ ਲਾ ਕੇ ਕੋਈ ਵਧੀਆ ਸਿਸਟਮ ਬਣਾਇਆ ਤੇ ਉਹਦੇ ਉੱਤੇ ਤੁਸੀਂ ਕੋਈ ਆਪਣਾ AI ਮਾਡਲ ਰਨ ਕਰ ਰਹੇ ਹੋ ਸਕਦਾ ਤੁਹਾਡਾ ਸਿਸਟਮ ਜਿਹੜਾ ਮਾਡਲ ਆ ਉਹਨੂੰ ਯੂਜ਼ ਕਰਕੇ ਤੇ ਕੋਈ ਇੱਥੇ ਵੱਡੀ ਕੰਪਨੀ ਉਹਦੀ ਕੋਈ ਹੈਕਿੰਗ ਜਿਹੜੀ ਉਹ ਕੀਤੀ ਜਾ ਸਕੇ। ਸੋ ਜਦੋਂ ਤੁਸੀਂ ਆਪਣੇ ਇਨਫਰਾਸਟ੍ਰਕਚਰ ਰਨ ਕਰਦੇ ਹੋ, ਜੇ ਤੁਸੀਂ AI ਮਾਡਲ ਨੂੰ ਰਨ ਕਰਦੇ ਹੋ ਤਾਂ ਤੁਹਾਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਉਹਦੇ ਤੁਹਾਡੇ AI ਸੇਫਗਾਰਡਸ ਹੈਗੇ ਤਾਂ ਕਿ ਤੁਸੀਂ ਕੱਲ ਉਹ ਤੁਹਾਡੇ ਮਾਡਲ ਜਿਹੜੇ ਆ ਮਿਸਯੂਜ਼ ਨਾ ਹੋ ਸਕਣ। ਇਹ ਜਿਹੜੇ ਨਾ ਚਲੋ ਹੁਣ ਤਾਂ ਘੱਟ, ਪਰ 2011, 12, 13 ਟਾਈਮ ਫਰੇਮ ਦੇ ਵਿੱਚ ਨਾ ਇਹ ਬਹੁਤ ਜ਼ਿਆਦਾ ਇਦਾਂ ਦੇ ਇੰਸੀਡੈਂਟ ਆਏ ਸੀ ਕਿ ਜਦੋਂ ਬਿਟਕੋਇਨ ਮਾਈਨਿੰਗ ਹੁੰਦੀ ਆ ਬਹੁਤ ਜ਼ਿਆਦਾ, ਕਿਉਂਕਿ ਉਹਦੇ ਵਿੱਚ 2 ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਕੰਪਿਊਟ ਦੀ ਲੋੜ ਹੈ ਤੇ ਦੂਸਰੀ ਹੈਗੀ ਸੀ ਪਾਵਰ ਦੀ। ਬਹੁਤ ਜ਼ਿਆਦਾ ਜਿਹੜੇ ਆਈਡੀਅਲ ਸਿਸਟਮ ਵੱਡੀਆਂ ਕੰਪਨੀਆਂ ਦੇ ਪਏ ਹੁੰਦੇ ਜਿਹਨਾਂ ਸਿਕਿਉਰਿਟੀ ਵਲਨਰੇਬਿਲਿਟੀ ਐਡੀ ਹੈ ਨਹੀਂ ਸੀ, ਉਹਦੇ ਵਿੱਚ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਦੇ ਕੰਪਿਊਟਰ ਤੇ ਪਾਵਰ ਯੂਜ਼ ਕਰਕੇ ਅਗੇਨ ਮਾਈਨਿੰਗ ਕੀਤੀ ਗਈ। ਇਸੇ ਤੌਰ ਦੇ ਉੱਤੇ ਚਾਈਨੀਜ਼ ਜਿਹੜੇ ਲੋਕ ਆ ਜਾਂ ਚਾਈਨਾ ਬੈਕਡ ਕੁਝ ਜਿਹੜੇ ਗਰੁੱਪਸ ਹੈਗੇ ਉਹਨੇ ਬਿਟਕੋਇਨ ਦੀ ਮਾਈਨਿੰਗ ਬਹੁਤ ਕੀਤੀ ਲੋਕਾਂ ਦੇ ਸਾਧਨ ਵਰਤ ਕੇ। ਸੋ ਇਦਾਂ ਦੀ ਰਿਪੋਰਟਾਂ ਉਸ ਟਾਈਮ ਦੇ ਉੱਤੇ ਬਹੁਤ ਸਾਹਮਣੇ ਆਈਆਂ ਸੀ। ਸੋ ਹੁਣ ਵੀ ਉਸ ਪਾਸੇ ਨੂੰ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਜੀ। ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਹਰਵਿੰਦਰ, ਤੇ ਇੱਥੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮ ਪੰਜਾਬੀ ਟੈਕ ਟਾਕ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਰੇ ਸਰੋਤੇ ਦੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਵਕਤ ਹੁੰਦਾ ਸੀ ਹਰਵਿੰਦਰ ਵੀ ਜਦੋਂ ਕਹਿੰਦੇ ਸੀਗੇ ਵੀ ਬੋਟ ਫਾਰਮ ਬਣਾਏ ਆ, ਉੱਥੇ ਲੋਕਾਂ ਨੂੰ ਹਾਇਰ ਕੀਤਾ ਆ
ਨਕਲੀ ਅਕਾਊਂਟ ਬਣਦੇ ਆ, ਕਲਿੱਕਾਂ ਪੈਂਦੀਆਂ, ਲਾਈਕ ਕਰਦੇ, ਕਮੈਂਟ ਕਰਦੇ ਤੇ ਹੋਰ ਬੜਾ ਕੁਝ ਜਿਹੜਾ ਉਹ ਚੱਲਦਾ ਸੀਗਾ। ਹੁਣ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਦੀ ਇੱਕ ਹਿਸਾਬ ਦੇ ਨਾਲ ਰੋਜੀ ਰੋਟੀ ਤੇ ਲੱਤ ਮਾਰਦੀ ਹੋਈ ਇੱਕ ਹੋਰ ਕੰਪਨੀ ਆ ਗਈ, ਡਬਲ ਸਪੀਡ ਕੰਪਨੀ। ਉਹ ਕਹਿੰਦੇ ਵੀ ਬੋਟ ਫਾਰਮ ਦਾ ਇਹ ਸਟਾਰਟਅਪ ਆ, ਕਹਿੰਦੇ ਨੈਵਰ ਪੇ ਹਿਊਮਨ ਅਗੇਨ, ਸਾਨੂੰ ਦਿਓ ਪੈਸੇ ਤੇ ਇਹ ਕੰਮ ਤੁਹਾਡੇ ਲਈ ਹੁਣ ਅਸੀਂ ਜਿਹੜੇ AI ਦੇ ਬੋਟਸ ਦੇ ਨਾਲ ਜਿਹੜਾ ਉਹ ਕਰਾਂਗੇ। ਬਿਲਕੁਲ ਠੀਕ ਹੈ। ਡਬਲ ਸਪੀਡ ਇੱਕ ਨਾ ਬੋਟ ਫਾਰਮ ਆ, ਪਿਛਲੇ ਹਫਤੇ ਨਜ਼ਰੇ ਚੜਿਆ ਸੀ ਮੇਰੇ ਤੇ, ਕਾਫੀ ਜ਼ਿਆਦਾ ਵਾਇਰਲ ਵੀ ਹੋਇਆ ਐਕਸ ਦੇ ਉੱਤੇ, ਟਵਿੱਟਰ ਉੱਤੇ। ਇਹ ਬੇਸਿਕਲੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਪਾਵਰਡ ਪਲੇਟਫਾਰਮ ਆ ਜਿਹੜਾ ਫੋਨ ਫਾਰਮ ਨੂੰ ਯੂਜ਼ ਕਰਦਾ, ਫਿਜ਼ੀਕਲ ਡਿਵਾਈਸਿਸ ਨੂੰ, ਤੇ ਆਪਣੇ ਸਾਰੇ ਕਮੈਂਟਸ ਹੈਗੇ ਆ, ਇਨ ਸੋਸ਼ਲ ਮੀਡੀਆ ਇੰਗੇਜਮੈਂਟ ਆ ਬੇਸਿਕਲੀ ਉਹਦੇ ਵਿੱਚ ਹੈਲਪ ਕਰਦਾ ਤੇ ਹਿਊਮਨ ਲਾਈਕ ਇੰਟਰੈਕਸ਼ਨ ਕਰਦਾ। ਤੁਸੀਂ ਥਾਊਜ਼ੈਂਡਸ ਆਫ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਤੁਸੀਂ ਇਹਨੂੰ ਯੂਜ਼ ਕਰਕੇ ਵਰਤ ਸਕਦੇ ਹੋ। ਉਹਨਾਂ ਦੇ ਜਿਹੜੇ ਕਲਾਇੰਟ ਆ ਉਹਨਾਂ ਦੀ ਇੰਗੇਜਮੈਂਟ ਬੂਸਟ ਹੁੰਦੀ ਆ ਟਵਿੱਟਰ ਉੱਤੇ, ਲਿੰਕਡਇਨ, ਰੈਡਿਟ, ਹੈ ਨਾ, ਇਹਨਾਂ ਉੱਤੇ। ਸੋ ਜ਼ੁਹੇਰ ਲਖਾਨੀ ਤੇ ਹੋਰ ਹੈਗੇ, ਇਹਨਾਂ ਨੇ $1 ਮਿਲੀਅਨ ਜਿਹੜਾ ਰੇਜ਼ ਕੀਤਾ ਵਾ ਐਂਡਰਸਨ ਹੋਰੋਵਿਟਸ ਕੰਪਨੀ ਦੇ ਉੱਤੇ, ਤੇ ਤਕਰੀਬਨ ਇਹ $1500 ਤੋਂ ਲੈ ਕੇ $7000 ਤੱਕ ਮੰਥਲੀ ਇਹ ਚਾਰਜ ਕਰਦੇ ਇਹਦੇ ਐਕਸੈਸ ਦਾ। ਸੋ ਅਕਤੂਬਰ 2025 ਦੇ ਵਿੱਚ ਜਿਹੜਾ ਇਹਨਾਂ ਦਾ ਫਾਊਂਡਰ ਹੈਗਾ ਜ਼ੁਹੇਰ ਲਖਾਨੀ, ਉਹਨੇ ਪੋਸਟ ਕੀਤਾ ਸੀ ਕਿ ਹਾਂਜੀ ਅਸੀਂ ਫਾਰਮ ਬਿਲਡ ਕਰ ਰਹੇ ਹਾਂ, ਅਸੀਂ ਫੋਨ ਫਾਰਮ ਬਿਲਡ ਕਰ ਰਹੇ ਹਾਂ ਦੈਟ ਇਜ਼ ਪ੍ਰੀ ਸਿਕ। ਉਹਦੇ ਵਿੱਚ ਉਹਨੇ ਕੁਝ ਫੋਟੋ ਦੱਸੀਆਂ ਸੈਟਅਪ ਦੀਆਂ, ਹੈ ਨਾ, ਤੇ AI ਡਰਿਵਨ ਸਪੈਮ ਕਿਦਾਂ, ਪਲੇਟਫਾਰਮ ਪੋਲਿਸੀ, ਐਥਿਕਸ ਵਗੈਰਾ ਦੀ ਗੱਲਾਂ ਬਾਤਾਂ, ਹੈ ਨਾ, ਉਹਦੇ ਉੱਤੇ ਕਾਫੀ ਹੋਈਆਂ ਵੀ ਜਿਹੜਾ ਸੋਸ਼ਲ ਮੀਡੀਆ ਹੈ ਆਲਰੇਡੀ ਜਿਹੜੇ ਉਹਦੇ ਫੇਕ ਜਿਹੜਾ ਕੰਟੈਂਟ ਆ ਉਹਦੇ ਵਿੱਚ ਜੀ ਜਿਹੜਾ ਫੇਕ ਕੰਟੈਂਟ ਆ ਉਹਦੇ ਵਿੱਚ ਆਲਰੇਡੀ ਬੜਾ ਐਗਜ਼ਿਸਟ ਕਰਦਾ, ਤੇ ਉਹਦੇ ਵਿੱਚ ਇਹ ਕਿਦਾਂ ਇਹਨੂੰ ਹੋਰ ਜ਼ਿਆਦਾ ਵਧਾਉਣਗੇ। ਸੋ ਤੁਸੀਂ ਇਹ ਹਿਸਾਬ ਲਾਓ ਕਿ ਤੁਹਾਡਾ ਆਈਡੀਆ ਕੀ ਹੈਗਾ, ਉਹਨੂੰ ਸੋਸ਼ਲ ਮੀਡੀਆ ਤੇ ਪ੍ਰੋਪੇਗੇਟ ਕਰਨ ਦੇ ਲਈ ਆਪਾਂ ਆਪਣੇ ਸਰੋਤੇ ਤੇ ਵਿਊਅਰਸ ਦੇ ਨਾਲ ਬਾਰ-ਬਾਰ ਗੱਲਾਂ ਬਾਤਾਂ ਹੀ ਕਰਦੇ ਹਾਂ ਕਿ ਆਪਣੇ ਲੋਕ ਨਾ ਬਹੁਤ ਜ਼ਿਆਦਾ ਟਾਈਮ, ਅਨਫੋਰਚੂਨੇਟ ਕਹਿ ਲਓ, ਹੁਣ ਤਾਂ ਆਪਾਂ ਇੱਥੇ ਗੱਲ ਇੱਥੋਂ ਹੋਰ ਵੀ ਆਪਾਂ ਗੱਲਬਾਤ ਨੂੰ ਤਿੱਖਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਅਨਫੋਰਚੂਨੇਟ ਕਹਿ ਲਓ ਕਿ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਹਿੱਸਾ ਸੋਸ਼ਲ ਮੀਡੀਆ ਉੱਤੇ ਸਪੈਂਡ ਕਰਨ ਲੱਗ ਪਏ ਆ। ਵੇਸਟ ਕਰ ਰਹੇ ਆ, ਸਪੈਂਡ ਨਾ ਕਰੀਏ, ਵੇਸਟ ਕਰਦੇ ਆ, ਹਨਾ। ਸੋ ਉਹਦੇ ਉੱਤੇ ਇਹ ਆ ਕਿ ਜਿਹੜਾ ਤੁਸੀਂ ਕੰਟੈਂਟ ਦੇਖ ਰਹੇ ਹੋ ਉਹ ਕੰਟੈਂਟ ਸਿਰਫ ਤੁਹਾਡਾ ਟਾਈਮ ਕੰਜ਼ਿਊਮ ਕਰਨ ਵਾਸਤੇ, ਉਹਦੇ ਵਿੱਚ ਕਈ ਵਾਰ ਬੰਦਾ ਰੀਅਲ ਬੰਦਾ ਹੁੰਦਾ ਨਹੀਂ ਹੁੰਦਾ, ਉਹ ਕਿਸੇ ਨੂੰ ਨਹੀਂ ਪਤਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਪ੍ਰੋਬੇਬਿਲਿਟੀ ਵੱਧਦੀ ਜਾਣੀ ਆ ਵੀ ਜਿਹੜਾ ਤੁਸੀਂ ਕੰਟੈਂਟ ਦੇਖ ਰਹੇ ਹੋ ਰੀਅਲ ਕੰਟੈਂਟ ਵੀ ਨਹੀਂ ਆ, ਉਹ ਕੋਈ ਬੋਟ ਤਿਆਰ ਕਰ ਰਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਜਿਹੜੇ ਕਮੈਂਟਸ ਹੋ ਰਹੇ ਆ ਤੇ ਲੋਕਾਂ ਨੂੰ ਇਨਫਲੂਐਂਸ ਕਰਨ ਦੇ ਲਈ ਹੁੰਦੇ ਆ। ਸੋ ਆਪਾਂ ਜਿਹੜਾ ਸਾਡਾ ਮੋਟੋ ਹੈਗਾ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਸਰਵਾਈਵ ਨਹੀਂ, ਥਰਾਈਵ ਕਰਨਾ, ਤੇ ਉਹਦੇ ਵਿੱਚ ਇਹ ਚੀਜ਼ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਲੋੜ ਆ ਵੀ ਜਿਹੜਾ ਆਪਣਾ ਕੰਟੈਂਟ ਦੇਖ ਰਹੇ ਹਾਂ ਕੋਈ ਰੀਅਲ ਬੰਦਾ ਨੂੰ ਕਮੈਂਟ ਨਹੀਂ ਕਰ ਰਿਹਾ ਹੁੰਦਾ, ਸਿਰਫ ਪਾਲਿਸੀ ਦੇ ਤਹਿਤ ਇਨਫਲੂਐਂਸ ਕਰਨ ਦਾ, ਹੈ ਨਾ ਗੱਲ। ਆਪਾਂ ਆਪਣੇ ਟਾਕ ਸ਼ੋਅ ਵਿੱਚ ਵੀ ਆਈ ਥਿੰਕ 2-3-4 ਟਾਕ ਸ਼ੋਅ ਪਹਿਲਾਂ ਆਪਾਂ ਗੱਲ ਕੀਤੀ ਵੀ ਆਪਣੇ ਭਗਵੰਤ ਮਾਨ ਹੁਣੀ ਵੀ ਕਿੱਦਾਂ ਇਹਨੂੰ ਐਨਗੇਜਮੈਂਟ ਦੇ ਲਈ ਫੇਕ ਪ੍ਰੋਫਾਈਲ ਬਣਾ ਕੇ ਉਹਨਾਂ ਥੱਲੇ ਬਹੁਤ ਜ਼ਿਆਦਾ ਕਮੈਂਟ, ਸੈਂਕੜਿਆਂ ਦੇ ਕਰੀਬ ਜਿਹੜੇ ਕਮੈਂਟ ਉਹ ਜਾਲੀ ਪ੍ਰੋਫਾਈਲਾਂ ਦੇ ਵੱਲੋਂ ਹੁੰਦੇ ਆ। ਹੋਰ ਵੀ ਜਿਹੜੇ ਲੋਕ ਆ ਉਹ ਕਰਦੇ ਆ, ਹੈ ਨਾ। BJP ਜਿਹੜੀ ਪਾਰਟੀ ਹੈਗੀ ਆ ਉਹਨਾਂ ਦਾ ਆਪਾਂ ਕਿਸਾਨੀ ਮੋਰਚੇ ਵੇਲੇ ਵੇਖਿਆ ਸੀ। ਉਸ ਤੋਂ ਬਾਅਦ ਯੂਰਪ ਦਾ ਇੱਕ ਡੇਟਾ ਐਨਾਲਿਸਟ ਸੀ, ਉਹਨੇ ਬੜੀ ਰਿਪੋਰਟ ਬਾਹਰ ਕੱਢ ਕੇ ਲਿਆਂਦੀ ਸੀ ਵੀ ਸਿੱਖ ਨਾਵਾਂ ਦੇ ਉੱਤੇ ਕਿੰਨੇ ਜ਼ਿਆਦਾ ਅਕਾਊਂਟ ਬਣੇ ਹੋਏ ਆ, ਜਿਹੜੇ ਨਕਲੀ ਅਕਾਊਂਟ ਬਣੇ ਸੀ, ਨਕਲੀ ਅਕਾਊਂਟ ਬਣੇ ਹੋਏ ਆ, ਪੂਰਾ ਸਰਕਲ ਦਿਖਾਇਆ ਸੀ ਵੀ ਕਿਦਾਂ ਪੂਰਾ ਉਹਨਾਂ ਦਾ ਸਰਕਲ ਦਿਖਾਇਆ ਸੀ। ਸੋ ਹੁਣ ਇਹ ਆ ਵੀ ਇਹਦੇ ਤੋਂ ਰਾਜਕਰਨਾ ਜਿਹੜੀ ਆਪਾਂ ਹੁਣੇ ਜਿਹੜੀ ਲੈ ਕੇ ਆਏ ਡਬਲ ਸਪੀਡ ਦੀ ਗੱਲ ਆ, ਡਬਲ ਸਪੀਡ ਵਿੱਚ ਉਹਨਾਂ, ਮੈਂ ਤਾਂ ਚਾਹੁੰਦਾ ਵੀ ਇੱਕ ਵਾਰੀ ਫੇਰ ਆਪਾਂ ਉਹਦੇ ਉੱਤੇ ਫੋਕਸ ਕਰੀਏ ਕਿ ਜਿਹੜਾ ਉਹਨਾਂ ਨੇ ਆਪਣੀ ਵੈਬਸਾਈਟ ਉੱਤੇ ਇਹ ਨਹੀਂ ਵੀ ਕੋਈ ਲੁਕ ਲੁਕਾ ਕੇ ਗੱਲ ਆ, ਉਹਨੇ ਸ਼ਰੇਆਮ ਹੀ ਇਹ ਗੱਲ ਕਹੀ ਹੋਈ ਕਿ ਕੰਟਰੋਲ ਇਜ਼ ਆਲ ਯੂ ਨੀਡ। ਵੈਸੇ ਨਾ ਕਈ ਵਾਰ ਗੱਲਾਂ ਬਾਤਾਂ ਦੇ ਵਿੱਚ ਆਪਾਂ ਨੂੰ ਚੀਜ਼ਾਂ ਸਮਝਣੀਆਂ ਚਾਹੀਦੀਆਂ। 2014 ਦੇ ਵਿੱਚ ਜਿਹੜੇ ਇੰਡੀਆ ਦੇ ਰੱਖਿਆ ਮੰਤਰੀ ਆ ਦੇਖੋ ਨਾ, ਜੇ ਮਿਸਾਲ ਦੇ ਤੌਰ ਤੇ ਕੰਟਰੋਲ ਇਜ਼ ਆਲ ਯੂ ਨੀਡ, ਵੀ ਸਾਡਾ ਜਿਹੜਾ ਟਰਮੀਨਲ ਆ ਸਾਡੀ ਸਰਵਿਸ ਤੁਹਾਨੂੰ ਅਲਾਉ ਕਰਦੀ ਹੈ ਵੀ ਤੁਸੀਂ ਉਹ ਐਕਸ਼ਨਸ ਕਰ ਸਕੋ ਕਿ ਹਜ਼ਾਰਾਂ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਬਲਕ ਕੰਟੈਂਟ ਕ੍ਰੀਏਸ਼ਨ ਤੇ ਡਿਪਲੋਇਮੈਂਟ ਕਰ ਸਕੋ। ਹੁਣ ਇਹ ਆ ਵੀ ਜੇ ਤੁਸੀਂ ਸਾਨੂੰ ਕਹੋ ਵੀ ਆਪਾਂ ਕੋਈ ਉਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਜਾਂ ਆਪਣੇ ਕੋਲੋਂ ਬਣਾ ਕੇ ਗੱਲ ਕਰ ਰਹੇ ਹਾਂ, ਬਿਲਕੁਲ ਤੁਹਾਡੇ ਸਾਹਮਣੇ ਇੱਕ ਕੰਪਨੀ ਆ ਜਿਹੜੀ ਵਾਕਈ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਕਲੇਮ ਕਰ ਰਹੀ ਆ, doublespeed.ai। ਹਾਂ, ਅਸੀਂ ਤਾਂ ਫ੍ਰੀ ਐਡ ਹੀ ਕਰੀ ਜਾਂਦੇ ਆ ਉਦਾਂ ਇੱਕ ਹਿਸਾਬ ਨਾਲ, ਪਰ ਇਹ ਆ ਵੀ ਤੁਸੀਂ ਹਿਸਾਬ ਲਾ ਲਓ ਵੀ ਚੱਲ ਕੀ ਰਿਹਾ ਦੁਨੀਆ ਦੇ ਉੱਤੇ, ਕਿੰਨਾ ਸੌਖਾ ਹੋ ਗਿਆ ਪ੍ਰੋਪੇਗੈਂਡਾ ਕਿਸੇ ਨੇ ਕਿਸ ਤਰੀਕੇ ਦਾ ਵੀ ਫੈਲਾਉਣਾ। ਹਾਂਜੀ ਹਾਂਜੀ। ਸੋ ਇਹ ਵੇਖੋ ਨਾ ਕਿ ਇੰਸਟਰੂਮੈਂਟਡ ਹਿਊਮਨ ਐਕਸ਼ਨ, ਵੀ ਰੋਬੋਟਸ ਜਿਹੜੇ ਤੁਹਾਡੇ ਲਈ ਕਮੈਂਟ ਕਰਨਗੇ, ਲਾਈਕ ਕਰਨਗੇ ਚੀਜ਼ਾਂ ਨਹੀਂ, ਤੇ ਅਟੈਂਸ਼ਨ ਇੰਟੈਲੀਜੈਂਸ ਕਿ ਸਾਡੇ ਸਿਸਟਮ ਜਿਹੜੇ ਆ ਐਨਾਲਾਈਜ਼ ਕਰਨਗੇ ਕਿ ਵਟ ਵਰਕਸ
ਇਨ ਕੰਟੈਂਟ ਸਮਾਰਟਰ ਓਵਰ ਟਾਈਮ, ਵੀ ਕਿਹੜਾ ਕੰਟੈਂਟ ਲੋਕਾਂ ਦੇ ਲਈ ਜ਼ਿਆਦਾ ਲੋਕੀ ਇੰਗੇਜ ਕਰ ਰਹੇ, ਉਦਾਂ ਦੇ ਕੰਟੈਂਟ ਆਟੋਮੈਟਿਕਲੀ ਕ੍ਰੀਏਟ ਕਰਕੇ ਤੇ ਅੱਗੇ ਲੈ ਕੇ ਜਾਣਗੇ। ਹੂੰ ਹੂੰ ਤੇ ਹੂੰ ਟ੍ਰੇਨਿੰਗ ਡੇਟਾ ਤੁਹਾਡਾ ਉਸ ਹਿਸਾਬ ਦੇ ਨਾਲ ਲੈ ਕੇ ਆਊਗਾ। ਫਿਰ ਤੁਹਾਨੂੰ ਟਰਮੀਨਲ ਮਿਲੂਗਾ ਜਿਹਦੇ ਵਿੱਚ ਤੁਸੀਂ ਇਹ ਦੇਖੋਗੇ ਵੀ ਤੁਹਾਡੇ ਕਿੰਨੇ ਵਿਊਜ਼ ਆ ਟੋਟਲ, ਹਨਾ, ਇਹ ਸਾਰੀਆਂ ਚੀਜ਼ਾਂ। ਪੂਰਾ ਪੂਰਾ CRM ਦੇਣਾ ਉਹਨਾਂ ਨੇ ਤੁਹਾਨੂੰ। ਇਹਦਾ ਪੂਰਾ ਉਹਨਾਂ ਤੁਹਾਨੂੰ CRM ਦੇਣਾ। Yeah. ਚਲੋ $7,500 ਮੰਥਲੀ ਖਰਚਣਾ CRM ਤੇ, ਉਹਨਾਂ ਨੂੰ ਇਦਾਂ ਤੇ ਘੱਟੋ ਘੱਟ ਮਿਲਣਾ ਹੀ ਚਾਹੀਦਾ। ਇਹ ਹੱਕ ਦੀ ਗੱਲ ਹੈ ਰਵਿੰਦਰ ਉਹਨਾਂ ਦੀ। ਬਲਕ ਪੋਸਟ ਵਿੱਚ ਤੁਸੀਂ ਆਹ ਸੱਜੇ ਪਾਸੇ ਦੇਖ ਲਓ ਵੀ ਕੰਟੈਂਟ ਦੀ ਫਾਈਨ ਟਿਊਨਿੰਗ ਕਰ ਸਕਦੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਉਹ ਹੈਵੀ ਲਿਫਟਿੰਗ ਕਰ ਲੂਗਾ, ਵੀ ਇਹਦੇ ਵਿੱਚ 5% ਹੀ ਜਿਹੜਾ ਹਿਊਮਨ ਉਹ ਐਡ ਕਰੂਗਾ, ਬਾਕੀ 95% ਕੰਟੈਂਟ ਜਿਹੜਾ ਵਾ ਉਹ ਤੁਸੀਂ AI ਤੁਹਾਡੇ ਲਈ ਐਡ ਕਰੂਗਾ। ਉਸ ਤੋਂ ਬਾਅਦ ਡਿਪਲੋਇਮੈਂਟ ਬੰਦਿਆਂ ਨੂੰ ਕਰਨਾ, ਬੀਬੀਆਂ ਨੂੰ ਕਰਨਾ, ਏਜ ਗਰੁੱਪ ਕੀ ਹੋਵੇ, ਹੈ ਨਾ, ਤੁਹਾਡੇ ਹੈਸ਼ਟੈਗ ਕੀ ਹੋਣ, ਹਾਈਪਰ ਸਪੈਸੀਫਿਕ ਪਰਸੋਨਾਸ ਵੀ ਬਣਾ ਸਕਦੇ ਆ ਨਾ। ਇਹ ਬੜੀ ਇੰਟਰਸਟਿੰਗ ਚੀਜ਼ ਆ। ਆ ਦੇਖੋ ਰਾਈਟ ਸਾਈਡ ਦੇਖੋ ਵੀ ਦੇ ਇੱਕ ਉੱਤੇ ਵੀਡੀਓ 100 ਵੇਜ਼ ਦੇ ਨਾਲ ਆ ਦੇਖੋ ਬੋਤਲ ਕੋਈ ਹੋਰ ਆ ਦਿਖਾਈ, ਜਿਹੜੀ ਉਹ ਕੁਝ ਹੋਰ ਜਾਣੀ ਆ। ਸੋ ਹਾਂਜੀ, ਦਿਖਾਈ ਕੋਈ ਹੋਰ ਜਾਣੀ ਆ। ਸੱਜੇ ਪਾਸੇ ਉਹ ਇੱਕ ਕੁੜੀ ਆ, ਯੰਗ ਕੁੜੀ ਆ, ਉਹਦਾ ਪਰਸੋਨਾ ਬਣਾਉਣਾ, ਤੇ ਉਸ ਤੋਂ ਬਾਅਦ ਲੱਗਦਾ ਇੱਕ ਵੀਡੀਓ ਉਹਨੇ ਕਲੇਮ ਕਰਦੇ ਕਿ 1 ਵੀਡੀਓ 100 ਵੇਜ਼ ਵੀ ਵਿਨਰਸ ਆਰ ਕਲੋਨਡ ਨਾਟ ਰਿਪੀਟਡ। ਹਾਂ, ਇਹ ਇੰਪੋਰਟੈਂਟ ਆ ਚੀਜ਼ ਇਸ ਦੇ ਵਿੱਚ ਸਮਝਣ ਵਾਲੀ ਗੱਲ। ਜੀ। ਨੈਵਰ ਪੇ ਅ ਹਿਊਮਨ ਅਗੇਨ। ਤੇ ਤੁਸੀਂ ਮਹਾਰਾਜ ਬੰਦੇ ਨਹੀਂ ਜਿੰਨਾ ਨਹੀਂ ਨੈਵਰ ਪੇ ਹਿਊਮਨਸ ਅਗੇਨ ਦਾ ਮਤਲਬ ਇਹ ਹੈ ਨਾ, ਆਪਾਂ ਪਿੱਛੇ ਜੇ ਗੱਲ ਬੜੀ ਮਸ਼ਹੂਰ ਹੋਈ ਕਿ 2 ਰੁਪਏ ਪਰ ਟਵੀਟ ਦੇ ਮਿਲਦੇ ਆ ਜਾਂ 1 ਰੁਪਇਆ ਪਰ ਕਲਿੱਕ ਦੇ ਇੰਨੇ ਉਹ ਵਿਚਾਰਿਆਂ ਦੀ ਜਿਹੜੀ ਜੌਬਾਂ ਉਹ ਡਬਲ ਸਪੀਡ ਨੇ ਖੋਲ ਲੈਣੀਆਂ। ਹਾਂ, ਇਹ ਤਾਂ ਧੱਕਾ ਹੋ ਗਿਆ ਵੀ ਬੰਗਲਾਦੇਸ਼ ਵਾਲਿਆਂ ਦੇ ਨਾਲ, ਇੰਡੀਆ ਵਾਲਿਆਂ ਦੇ ਨਾਲ, ਜਿੱਥੇ ਬੋਟ ਫਾਰਮ ਬੜੇ ਸੀਗੇ। ਹੈ ਹਾਂਜੀ, ਸੋ ਕਹਿਣ ਦਾ ਮਤਲਬ ਇਹ ਆ ਕਿ ਚਲੋ ਆਪਾਂ ਇੰਡੀਆ ਦੀ ਵੀ ਗੱਲ ਕਰਦੇ, ਪਰ ਪੂਰੀ ਦੁਨੀਆ ਦੇ ਵਿੱਚ ਇਦਾਂ ਦੁਨੀਆ 'ਚ ਚੱਲਦੇ ਸੀ ਉਹ ਤਾਂ ਕ੍ਰੀਏਟਰ, ਪਰ ਇਦਾਂ ਨਾ ਵੀ ਕਿਉਂਕਿ ਸਸਤੇ ਪਰਸੈਂਟ ਦੇ ਹਿਸਾਬ ਨਾਲ ਤੇ ਉੱਥੇ ਹੀ ਮਿਲਣੇ ਸੀ ਨਾ। ਹਾਂਜੀ ਇਹਨਾਂ ਮੁਲਕਾਂ 'ਚ ਮਿਲਦੇ ਸਟਰਗਲਿੰਗ ਇਕਨੋਮੀਜ਼ ਆ, ਉੱਥੇ ਥੋੜਾ ਸੌਖਾ ਹੋ ਜਾਂਦਾ। ਹਾਂ, ਤੇ ਇਹਦੇ ਵਿੱਚ ਧਿਆਨ ਰੱਖਣ ਵਾਲੀ ਰਾਜਕਰਨ ਗੱਲ ਇਹ ਆਪਣੇ ਸਾਹਮਣੇ ਆਉਂਦੀ ਆ ਕਿ ਚਲੋ ਉਹ ਤਾਂ ਕ੍ਰੀਏਸ਼ਨ ਦੇ ਪਰਸਪੈਕਟਿਵ ਤੋਂ ਆ, ਜੀ ਅਸੀਂ ਜਿਹੜੇ ਯੂਜ਼ਰ ਆ, ਹੈ ਨਾ। ਫਿਰ ਮੈਂ ਗੱਲ ਕਰਦਾ, ਮੈਨੂੰ ਥੋੜੀ ਗੱਲ ਹਾਸਾ ਵੀ ਲੱਗੀ ਪਰ ਐਕਸਟ੍ਰੀਮ ਵੀ ਲੱਗੀ। ਉਹਦੇ ਵਿੱਚ ਕਿਸੇ ਨੇ ਕਿਹਾ ਯਾਰ ਲੋਕਾਂ ਤਾਂ ਸਾਡੇ ਚੰਗੇ ਭਲੇ ਬੰਦੇ ਸੀ, ਉਹਨਾਂ ਦਾ ਨਿਤਨੇਮ ਛੁੱਟ ਗਿਆ ਸੋਸ਼ਲ ਮੀਡੀਆ ਕਰਕੇ। ਤੇ ਉਹਦੇ ਵਿੱਚ ਇਹ ਆ ਵੀ ਇਹ ਜਿਹੜਾ ਕੰਟੈਂਟ ਕ੍ਰੀਏਟ ਕੀਤਾ ਜਾਂਦਾ ਸੋਸ਼ਲ ਮੀਡੀਆ ਉੱਤੇ, ਅਸੀਂ ਕੰਟੈਂਟ ਸੁਣਦੇ ਹਾਂ, ਦੇਖਦੇ ਹਾਂ, ਇਹ ਹਾਈਪਰ ਇੰਗੇਜਮੈਂਟ ਲਈ ਬਣਾਇਆ ਜਾਂਦਾ ਵੀ ਭਾਈ ਤੁਸੀਂ ਸੋਸ਼ਲ ਮੀਡੀਆ ਉੱਤੇ ਕੰਟੈਂਟ ਹੀ ਵੇਖੀ ਜਾਓ। ਬਾਰ-ਬਾਰ ਆਪਾਂ ਗੱਲ ਕਰਦੇ ਆਪਣੇ ਟਾਕ ਸ਼ੋਅ ਵਿੱਚ ਵੀ ਆਪਣੇ ਕਈ ਗਰੁੱਪਸ ਹੁੰਦੇ ਆ, ਭਾਵੇਂ ਫੈਮਿਲੀ ਗਰੁੱਪ ਹੋਣ, ਭਾਵੇਂ ਕੋਈ ਸੋਸ਼ਲ ਇੰਟਰੈਕਸ਼ਨ ਦੇ ਗਰੁੱਪ ਹੋਣ, ਸਕੂਲਾਂ ਵਾਲੇ ਹੁੰਦੇ ਆ, ਸਕੂਲਾਂ ਵਾਲੇ ਗਰੁੱਪ, ਤੇ ਲਗਾਤਾਰ ਸਪੈਮ, ਆਹ ਵੀਡੀਓ ਦੇਖੋ ਜੀ, ਆਹ ਵੀਡੀਓ ਦੇਖੋ। ਇਹਦਾ ਮਤਲਬ ਲੋਕੀ ਵੀਡੀਓ ਦੇਖ ਕੇ ਸ਼ੇਅਰ ਕਰ ਰਹੇ ਆ ਅੱਗੇ। ਸਾਰੇ ਗਰੁੱਪ ਤੁਸੀਂ ਦੱਸਦੇ ਸੀ ਕਿ 90% ਪਲੱਸ ਸੋਸ਼ਲ ਮੀਡੀਆ ਦਾ ਲਿੰਕਸ ਹੁੰਦੇ ਆ। ਹਾਂਜੀ ਸੋ ਹੈ ਨਾ। ਸੋ ਇਹ ਚੀਜ਼ ਜਿਹੜੀ ਉਹ ਇਹ ਆ ਵੀ ਸੌਖ ਬਹੁਤ ਆ, ਉਂਗਲ ਮਾਰੀ, ਕਲਿੱਕ ਕੀਤਾ, ਉਹਦੇ ਤੋਂ ਤੁਸੀਂ ਜਾਣਕਾਰੀ ਸੁਣ ਲਈ। ਤੇ ਇਹ ਤਾਂ ਹੈ ਨਹੀਂ ਵੀ ਤੁਸੀਂ ਜਾਣਕਾਰੀ ਸੁਣੀ ਤੇ ਤੁਹਾਨੂੰ ਉਹਦਾ ਇੰਪੈਕਟ ਕੋਈ ਨਾ ਹੋਏ। ਤੇ ਜਾਣਕਾਰੀ ਇਦਾਂ ਦੀ ਹੁੰਦੀ ਹੈ, ਨੈਗੇਟਿਵ ਜਾਣਕਾਰੀ ਜ਼ਿਆਦਾ ਹੁੰਦੀ ਆ ਵੀ ਜਿਹਨੇ ਤੁਹਾਨੂੰ ਐਨਰੇਜ ਕਰਨਾ ਹੁੰਦਾ ਵੀ ਬਸ ਜੀ ਦੁਨੀਆ ਖਤਮ ਹੋ ਚੱਲੀ ਆ ਜੇ ਇਦਾਂ ਹੋ ਗਿਆ। ਜਾਂ ਕੋਈ ਐਵੇਂ ਪਿੰਡ ਵਿੱਚ ਕੋਈ ਬੰਦਾ ਹੈ ਨਾ ਬੈਠਾ ਹੋਏ, ਫਲਾਣੇ ਨੇ ਕਹਿ ਦਿੱਤੀ ਮੋਦੀ ਸਾਹਿਬ ਨੂੰ ਵੱਡੀ ਗੱਲ, ਏਦਾਂ ਦੇ ਟੈਬਸ ਹੁੰਦੇ ਆ ਜਿਹੜੇ ਜਿਹਨੂੰ ਕਲਿੱਕ ਬੇਟ ਆਪਾਂ ਕਹਿੰਦੇ ਆ। ਉਹਦਾ ਕੀ ਰੀਅਲ ਲਾਈਫ ਟਰੰਪ ਦੇ ਨਾਲ ਹੋਣ ਜਾ ਰਿਹਾ ਆ ਜਾਂ ਟਰੰਪ ਨੇ ਕਰਤਾ, ਬਸ ਇਹੀ ਕੁਛ ਆ ਵਾਕਈ। ਹਾਈਲੀ ਸੈਂਸਿਟਿਵ ਹਾਈਪਰ ਐਨਗੇਜਿੰਗ ਕਲਿੱਕ ਬੇਟਸ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੇ, ਜਿਹਦਾ ਰੀਅਲ ਵਰਲਡ ਦਾ ਕੋਈ ਮਤਲਬ ਨਹੀਂ ਹੁੰਦਾ। ਸੋ ਇਹ ਗੱਲਬਾਤ ਆਪਣੇ ਰੇਡੀਓ ਟਾਕ ਸ਼ੋਅ ਤੇ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਇਹ ਚੀਜ਼ਾਂ ਨੂੰ ਦੇਖਦੇ ਹਾਂ, ਆਪਾਂ ਉਸ ਸਾਈਡ ਦੇ ਉੱਤੇ ਬੈਠੇ ਹਾਂ ਜਿੱਥੇ ਟੈਕਨੋਲੋਜੀ ਦੀ, ਸਿਲੀਕਨ ਵੈਲੀ ਦੇ ਵਿੱਚ, ਜਿੱਥੇ ਟੈਕਨੋਲੋਜੀ ਦਾ ਜਿਹੜਾ ਸਾਰਾ ਦਾਰੋਮਦਾਰ ਆ, ਤੇ ਟੈਕਨੋਲੋਜੀ ਜਿਹੜੀ ਆ ਉਹ ਸਾਰੀ ਚੀਜ਼ਾਂ ਨੂੰ ਡਰਾਈਵ ਕਰ ਰਹੀ ਆ। ਆਪਾਂ ਤੁਹਾਨੂੰ ਦੱਸਦੇ ਹਾਂ, ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਵੀ ਐਜੂਕੇਟ ਕਰਨ ਦੇ ਲਈ ਕਮਿਊਨਿਟੀ ਨੂੰ ਕਿ ਇਹ ਚੀਜ਼ਾਂ ਸਾਡੇ ਸਾਹਮਣੇ ਹੋ ਰਹੀਆਂ। ਜਿੰਨਾ ਤੁਸੀਂ ਟਾਈਮ ਸੋਸ਼ਲ ਮੀਡੀਆ ਤੇ ਕਮੈਂਟਸ ਦੇ ਉੱਤੇ ਕਿਸੇ ਚੀਜ਼ ਨੂੰ ਡਿਫੈਂਡ ਕਰਨ ਦੇ ਉੱਤੇ ਤੁਸੀਂ ਲਾਉਨੇ ਹੋ, ਉਹ એનર્ਜੀ ਜਿਹੜੀ ਉਹ ਵਰਥ ਇਟ ਨਹੀਂ ਆ। ਵੈਸੇ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਨਾ ਚਲੋ ਅਗਲੇ ਟਾਕ ਸ਼ੋਅ ਵਿੱਚ ਵੀ ਗੱਲ ਕਰਾਂਗੇ ਕਿ ਇੱਕ ਕਨਸੈਪਟ ਹੁੰਦਾ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਪ੍ਰੋਐਕਟਿਵ ਦੈਨ ਰਿਐਕਟਿਵ। ਚੀਜ਼ਾਂ ਉੱਤੇ ਰਿਐਕਟ ਕਰਨਾ ਉਹ ਕਿਸੇ ਬੰਨੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ। ਉਹ ਤੁਹਾਡਾ ਟਾਈਮ ਬਹੁਤ ਜ਼ਿਆਦਾ ਖਰਾਬ ਕਰਦਾ, ਮੈਂਟਲ ਪੀਸ ਤੁਹਾਡੀ ਬਹੁਤ ਜ਼ਿਆਦਾ ਖਰਾਬ ਕਰਦਾ। ਜੇ ਤੁਸੀਂ ਕੁਛ ਵਾਕਈ ਚਾਹੁੰਦੇ ਹੋ ਕਮਿਊਨਿਟੀ ਦਾ ਕੁਛ ਹੋਵੇ ਤੇ ਉਹਦੇ ਵਿੱਚ ਪ੍ਰੋਐਕਟਿਵਲੀ ਸੋਚੋ, ਚੀਜ਼ਾਂ ਨੂੰ ਫਿਜ਼ੀਕਲ ਲਾਈਫ ਦੇ ਵਿੱਚ ਦੇਖੋ, ਉਹਦੇ ਉੱਤੇ ਭਾਵੇਂ 2% 4% ਟਾਈਮ ਲਾਓ, ਜਿੰਨਾ ਕੋਈ ਤੁਹਾਨੂੰ
ਹੈਗਾ ਕੰਸਿਸਟੈਂਟਲੀ ਲਾਓ ਤੇ ਉਹਦਾ ਜਿਹੜਾ ਇੰਪੈਕਟ ਹੋਊਗਾ ਉਹ ਬਹੁਤ ਜ਼ਿਆਦਾ ਹੋਊਗਾ ਵਰਸਸ ਤੁਸੀਂ ਸੋਸ਼ਲ ਮੀਡੀਆ ਉੱਤੇ ਕਿਸੇ ਪੋਸਟ ਉੱਤੇ ਜਾ ਕੇ ਕੋਈ ਕਮੈਂਟ ਕਰਦੇ ਹੋ ਜਾਂ ਉਹਨੂੰ ਸ਼ੇਅਰ ਲਾਈਕ ਅੱਗੇ ਵਧਾਉਂਦੇ ਹੋ। ਉਹਦੇ ਨਾਲ ਔਨ ਗਰਾਊਂਡ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ। ਲੋਕੀ ਵੀ ਇਹ ਚੀਜ਼ ਨੂੰ ਮੈਨੂੰ ਲੱਗਦਾ ਰਾਜਕਾਰਨ ਸਮਝ ਰਹੇ ਆ, ਹੈ ਨਾ। ਆਪਾਂ ਇਹ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਉਹ ਸੋਸ਼ਲ ਮੀਡੀਆ ਦੇ ਸਿਰ ਦੇ ਉੱਤੇ ਬਣੀ ਆ। ਤੇ ਤਾਂ ਹੀ ਉੱਤੇ ਹਾਈਪਰ ਐਕਟਿਵ ਨੇ ਨਾ ਉੱਥੇ ਹੀ। ਹਾਂਜੀ ਹਾਂਜੀ, ਸੋ ਗਰਾਊਂਡ ਨੂੰ ਗੇਨ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਦਾ ਰਿਜ਼ਲਟ ਆਪਾਂ ਆਪਣੇ ਸਾਹਮਣੇ ਹੀ ਦੇਖ ਲਿਆ। ਤੇ ਜੋ ਕੋ ਸੋਸ਼ਲ ਮੀਡੀਆ ਤੇ ਦਿਖਦਾ ਬਹੁਤ ਜ਼ਿਆਦਾ ਉਹਦੇ ਚੋਂ ਝੂਠ ਹੁੰਦਾ ਜਾਂ ਅੱਧਾ ਸੱਚ ਹੁੰਦਾ। ਸੋ ਸੋਸ਼ਲ ਮੀਡੀਆ ਉੱਤੇ ਆਪਣਾ ਜਿਹੜਾ ਸਮਾਂ ਉਹ ਘਟਾਈਏ। ਜਿਹੜਾ ਸੋਸ਼ਲ ਮੀਡੀਆ ਉੱਤੇ ਆਪਾਂ ਸਮਾਂ ਲਾਉਣਾ ਹੀ ਆ ਤੇ ਉਹ ਇੱਦਾਂ ਦਾ ਲਾਈਏ ਜਿਹੜੇ ਸਾਡੇ ਮਨ ਨੂੰ ਥੋੜਾ ਸ਼ਾਂਤ ਕਰੇ, ਸ਼ਾਂਤੀ ਦੇਵੇ ਸਾਨੂੰ, ਤੇ ਆਪਾਂ ਥੋੜਾ ਜਿਹਾ ਪ੍ਰੋਐਕਟਿਵਲੀ ਕੋਈ ਜਿਹੜਾ ਫਿਜ਼ੀਕਲ ਵਰਲਡ ਦੇ ਵਿੱਚ ਕੋਈ ਟਾਸਕ ਕਰ ਸਕੀਏ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਰਵਿੰਦਰ, ਇੱਕ ਰੀਸੈਂਟਲੀ ਵੀਕਐਂਡ ਦੇ ਉੱਤੇ ਪਰਿਵਾਰ ਦੇ ਨਾਲ ਕਿਤੇ ਗਏ। ਥੈਂਕ ਗॉड ਵੀ ਉੱਥੇ ਇੰਟਰਨੈਟ ਨਹੀਂ ਸੀ ਚੱਲਦਾ, ਕੁਛ ਨਹੀਂ ਹੋਇਆ, ਦੁਨੀਆ ਉੱਥੇ ਦੀ ਉੱਥੇ ਹੀ ਖੜੀ ਆ। ਸਾਰਾ ਕੁਝ ਉੱਦਾਂ ਹੀ ਆ, ਕੁਛ ਵੀ ਜਿਹੜਾ ਉਹ ਚੇਂਜ ਜਿਹੜਾ ਉਹ ਨਹੀਂ ਹੋਇਆ। ਸੋ ਕਈ ਲੋਕਾਂ ਨੂੰ ਨਾ ਸੋਸ਼ਲ ਮੀਡੀਆ ਇਦਾਂ ਦਾ ਆਈਡੀਆ ਦਿੰਦਾ ਕਿ ਆਪਾਂ ਦੁਨੀਆ ਥੰਮੀ ਆ, ਸ਼ਤੀਰੀ ਅੜ ਤੇ ਕੋੜ ਕਿਰਲੀ ਵਾਲੀ ਗੱਲ ਹੋ ਜਾਂਦੀ ਹੈ। ਟਟੀਰੀ ਵਾਂਗੂ ਲੱਤਾਂ ਤਾਂ ਨੂੰ ਕੀਤੀਆਂ ਵੀ ਮੈਂ ਹੀ ਅਸਮਾਨ ਨੂੰ ਰੱਖ ਕੇ ਰੱਖਿਆ, ਨਹੀਂ ਤੇ ਡਿੱਗ ਪੈਣਾ ਸਭ ਕੁਝ, ਹੈ ਨਾ। ਪਰ ਸੋਸ਼ਲ ਮੀਡੀਆ ਤੁਹਾਨੂੰ ਇਦਾਂ ਦੀ ਫੀਲਿੰਗ ਦਿੰਦਾ ਨਾ, ਜਿਹੜੇ ਫਾਲੋਅਰ। ਦੇਖੋ ਆਪਾਂ ਕਿੰਨੀ ਵਾਰੀ ਬਲੂ ਸਕਰੀਨ ਦੀ ਗੱਲ ਕੀਤੀ, ਉਹਦੇ ਵਿੱਚ ਕਿੱਦਾਂ ਇਹਨਾਂ ਨੇ ਰਿਸਰਚ ਦੇ ਉੱਤੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਜਿਹੜੇ ਅਗਲਿਆਂ ਨੇ ਸਪੈਂਡ ਕੀਤੇ ਵੀ ਕਿੱਦਾਂ ਤੁਹਾਨੂੰ ਹੋਰ ਇਹਦਾ ਐਡਿਕਟ ਬਣਾਇਆ ਜਾਵੇ। ਕਿਉਂ ਇਹ ਰੀਲਸ ਦੀ ਦੁਨੀਆ ਇੰਨੀ ਫੇਕ ਆ, ਕਿੱਦਾਂ ਇਹ ਸਾਰਾ ਕੁਝ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ। ਆਲਦੋ ਪੰਜਾਬੀ ਰੇਡੀਓ USA, ਪੰਜਾਬੀ TV USA, ਅਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਆ, ਇਹ ਨਹੀਂ ਆ ਵੀ ਅਸੀਂ ਨਹੀਂ ਆ। ਪਰ ਇਹ ਗੱਲ ਤੁਹਾਨੂੰ ਇਸ ਲਈ ਅਸੀਂ ਨਾਲ ਦੇ ਨਾਲ ਜਿਹੜੀ ਉਹ ਕਹਿ ਰਹੇ ਹਾਂ ਵੀ ਆਪਾਂ ਇਹਨੂੰ ਮੈਨੇਜ ਕਰਨਾ ਆ, ਆਪਾਂ ਇਹਦੇ ਗੁਲਾਮ ਨਹੀਂ ਜਿਹੜਾ ਇਸ ਚੀਜ਼ ਦੇ ਜਿਹੜੇ ਉਹ ਬਣਨਾ। ਸੋ ਵੀ ਹੈਵ ਟੂ ਬੀ ਵੈਰੀ ਥਾਟਫੁਲ। ਜਿਹੜਾ ਉਹ ਅੱਜ ਕੱਲ੍ਹ ਵੈਸੇ ਦੁਨੀਆ ਦੇ ਉੱਤੇ ਚੀਜ਼ਾਂ ਪੁਰਾਣੀਆਂ ਹੀ ਆ, ਆਪਣੀਆਂ ਹੀ ਆ, ਆਪਣੇ ਬਜ਼ੁਰਗਾਂ ਨੇ, ਆਪਣੇ ਗੁਰੂ ਮਹਾਰਾਜ ਨੇ ਆਪਾਂ ਨੂੰ ਸਾਰਾ ਕੁਝ ਜਿਹੜਾ ਉਹ ਦੱਸਿਆ ਹੋਇਆ ਆ, ਸਬਰ ਵਾਲਾ, ਸੰਜਮ ਵਾਲਾ, ਉਹ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਆ। ਪਰ ਉਹ ਉਹਨੂੰ ਨਵੇਂ ਨਾਵਾਂ ਦੇ ਨਾਲ ਨਵੀਂ ਚੀਜ਼ ਦੇ ਵਿੱਚ ਸੇਮ ਚੀਜ਼ ਨੂੰ ਨਵੇਂ ਕਹਿ ਲਓ ਵੀ ਮਰਤਬਾਨ 'ਚ ਪਾ ਕੇ ਜਿਹੜਾ ਉਹ ਵੇਚਿਆ ਜਾ ਰਿਹਾ ਆ। ਕੋਈ ਮਾਈਂਡਫੁਲ ਕਹਿ ਦਿੰਦਾ, ਕੋਈ ਕਹਿੰਦਾ ਵੀ ਇੱਦਾਂ ਕਰੋ, ਪ੍ਰੈਜ਼ੈਂਟ 'ਚ ਜੀਓ, ਇਹ ਕਈ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆ। ਚਲੋ ਜਿਹਦੇ ਨਾਲ ਵੀ ਤੁਹਾਨੂੰ ਸਮਝ ਆਉਂਦੀ ਆ, ਪਰ ਇਹ ਚੀਜ਼ਾਂ ਨੂੰ ਆਪਾਂ ਮੈਨੇਜ ਕਰਨਾ ਹੈ। ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਆਪਣੀ ਪਕੜ ਬਣਾਉਣੀ ਹੈ, ਨਾ ਕਿ ਇਹਦੀ ਪਕੜ ਆਪਣੇ ਉੱਤੇ ਜਿਹੜੀ ਉਹ ਬਣੇ। ਮੈਨੂੰ ਨਾ ਹਰਵਿੰਦਰ ਇੱਕ ਯਾਦ ਆ ਰਹੀ, ਮੈਂ ਪੁਰਾਣੀ ਕਾਫੀ ਪਹਿਲਾਂ ਦੇਖੀ ਸੀਗੀ। ਉਦੋਂ ਸੋਸ਼ਲ ਮੀਡੀਆ ਮਤਲਬ ਉਦੋਂ ਐਕਸਪੋਨੈਂਸ਼ਲੀ ਗਰੋਥ ਕਰ ਰਿਹਾ ਸੀ। ਇੱਕ ਉਹਨਾਂ ਨੇ ਨਾ ਕਟਾਕਸ਼ ਕੀਤਾ ਸੀ, ਸਾਰਕਜ਼ਮ ਕੀਤਾ ਸੀ ਵੀ ਕਿੱਦਾਂ ਕਿੱਦਾਂ ਦੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆ। ਉਹਨਾਂ ਨੇ ਇੱਕੋ ਬੰਦਾ ਦਿਖਾਇਆ ਸੀਗਾ ਵੀ ਉਹ ਵੇਖੀ ਸਾਰਾ ਕੁਝ ਜਾਂਦਾ, ਨਾਲੇ ਗਾਲਾਂ ਕੱਢੀ ਜਾਂਦਾ ਵੀ ਆਹ ਦੇਖ ਕਿੱਦਾਂ ਟਾਈਮ ਖਰਾਬ ਕਰਦੇ ਆ, ਇਹ ਆ ਉਹ ਆ, ਅਤੇ ਆਪ ਸਾਰਾ ਟਾਈਮ ਉਹਦੇ 'ਤੇ ਜਿਹੜਾ ਉਹ ਰਹਿੰਦਾ ਆ। ਮੈਂ ਕਿਹਾ ਯਾਰ ਜੇ ਬੰਦਾ ਵਾਕਈ ਇੰਨਾ ਉਹ ਤੋਂ ਦੁਖੀ ਆ, ਦੇਖੀ ਕੋ ਜਾਂਦਾ ਆ। ਫਿਰ ਹੌਲੀ ਹੌਲੀ ਤੁਸੀਂ ਰਿਅਲਾਈਜ਼ ਕਰਦੇ ਆ, ਆਲੇ ਦੁਆਲੇ ਐਗਜ਼ਾਮਪਲਸ ਦੇਖਦੇ ਆ, ਕਈ ਵਾਰੀ ਆਪ ਵੀ ਉਸ ਬਿਰਤੀ ਦੇ ਵਿੱਚ ਉਸ ਅਵਸਥਾ 'ਚੋਂ ਲੰਘ ਕੇ ਤੁਸੀਂ ਵੇਖਦੇ ਆ ਯਾਰ ਵਾਕਿਆ ਹੀ ਇਹ ਚੀਜ਼ ਹੈਗੀ। ਜਦੋਂ ਤੁਹਾਡੇ ਦਿਮਾਗ ਦੇ ਉੱਤੇ ਇਹਨਾਂ ਦਾ ਕੰਟਰੋਲ ਇੰਨਾ ਜ਼ਿਆਦਾ ਹੋ ਜਾਂਦਾ ਆ, ਤੁਹਾਨੂੰ ਪਤਾ ਵੀ ਇਹ ਮਾੜੀਆਂ ਆ, ਇਹ ਗਲਤ ਆ, ਇਹਨਾਂ ਦੇ ਨਾਲ ਮਾੜਾ ਅਸਰ ਆ, ਪਰ ਤੁਸੀਂ ਫਿਰ ਉਸ ਦੇ ਜਿਹੜੇ ਉਹ ਕਿਤੇ ਨਾ ਕਿਤੇ ਸ਼ਿਕਾਰ ਖੁਦ ਜਿਹੜਾ ਉਹ ਹੋ ਜਾਂਦੇ ਆ। ਸੋ ਇਹ ਜਿਹੜੀਆਂ ਕੰਪਨੀਆਂ ਇਹ ਕੋਈ ਬਾੜੀਆਂ ਅਸੀਂ ਜੀ ਕਲਾਈਮੇਟ ਚੇਂਜ ਨੂੰ ਕਰਨ ਦੇ ਲਈ ਹੁਣ ਤੁਹਾਨੂੰ ਚਾਰਜਰ ਨਹੀਂ ਘੱਲਦੇ, ਅਸੀਂ ਸਾਡੀ ਜਿਹੜੀ ਸ਼ਿਪਿੰਗ ਦਾ ਮਟੀਰੀਅਲ ਅਸੀਂ ਘਟਾਤਾ। ਇਹ ਸਭ ਅੱਖਾਂ 'ਚ ਘੱਟਾ ਪਾਉਣ ਵਾਲੀਆਂ ਗੱਲਾਂ। ਇਹਨਾਂ ਨੂੰ ਨਾ ਧਰਤੀ ਦੇ ਨਾਲ ਅਤੇ ਤੁਹਾਡੇ ਨਾਲ ਕੋਈ ਮਤਲਬ ਨਹੀਂ ਆ। ਇਹਨਾਂ ਨੂੰ ਸਿਰਫ ਤਾਂ ਸਿਰਫ ਆਪਣੇ ਸ਼ੇਅਰ ਦੇ ਪ੍ਰਾਈਸ ਦੇ ਨਾਲ ਅਤੇ ਇਵੈਂਚੁਅਲੀ ਨੈਟ ਗੇਨ ਕਿੰਨਾ ਆ ਉਹਦੇ ਨਾਲ ਜਿਹੜਾ ਇਹਨਾਂ ਕੰਪਨੀਆਂ ਨੂੰ ਮਤਲਬ ਹੁੰਦਾ ਹੈ। ਹਾਂਜੀ ਹਾਂਜੀ। ਸੋ ਰਾਜਕਰਨ ਗੱਲ ਉੱਥੇ ਆਉਂਦੀ ਆ ਕਿ ਆਪਾਂ ਇਹ ਤਾਂ ਐਕਸਪੈਕਟੇਸ਼ਨ ਹੈ ਨਹੀਂ ਵੀ ਸਾਡਾ ਟਾਕ ਸ਼ੋਜ਼ ਵੇਖ ਕੇ ਤੇ ਲੋਕਾਂ ਨੇ ਬਿਲਕੁਲ ਹੀ ਫੋਨ ਛੱਡ ਦੇਣੇ ਆ। ਹਾਂਜੀ ਨਹੀਂ, ਪਰ ਇੰਨੇ ਕੁ ਜ਼ਰੂਰ ਆ ਵੀ ਆਪਾਂ ਗੱਲਬਾਤ ਇੱਦਾਂ ਕਰਦੇ ਜਾਣਾ ਤਾਂ ਕਿ ਜਦੋਂ ਗੱਲਬਾਤ ਤੁਰੇ ਆਪਸ ਦੇ ਵਿੱਚ ਕਮਿਊਨਿਟੀ ਵਿੱਚ, ਆਪਾਂ ਚਾਰ ਬੰਦਿਆਂ 'ਚ ਬਹਿ ਕੇ ਜਦੋਂ ਗੱਲਬਾਤ ਤੁਰਦੇ ਆ ਤਾਂ ਉਹੀ ਗੱਲਬਾਤ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਚੰਗੇ ਪਾਸੇ ਨੂੰ। ਸੋ ਆਸ ਉਮੀਦ ਹੈ ਵੀ ਜਿਹੜੀ ਸਾਡੀ ਕਨਵਰਸੇਸ਼ਨ ਆ, ਜਿਹੜੇ ਆਪਾਂ ਰਿਸਰਚ ਕਰਕੇ ਆਪਾਂ ਗੱਲਬਾਤ ਕਰਦੇ ਹਾਂ, ਸਰੋਤਿਆਂ ਦੇ ਸਾਹਮਣੇ ਰੱਖਦੇ ਹਾਂ, ਉਹਦਾ ਪਰਪਸ ਹੀ ਇਹ ਆ
ਕਿ ਕਮਿਊਨਿਟੀ ਵਿੱਚ ਕੋਈ ਗੱਲਬਾਤ ਚੱਲੇ। ਰਾਹ ਰਸਤੇ ਬਾਕੀ ਸਾਰੇ ਕਾਫੀ ਸਿਆਣੇ ਹੈਗੇ ਆਪਣੀ ਕਮਿਊਨਿਟੀ ਵਿੱਚ ਲੋਕ, ਹਾਂਜੀ ਹਾਂਜੀ ਸਮਝਦਾਰ ਆ, ਉਹ ਚੀਜ਼ ਨੂੰ ਸਮਝ ਜਾਂਦੇ ਆ। ਪਰ ਇਹ ਆ ਨਾ, ਕਈ ਚੀਜ਼ਾਂ ਕਈ ਵਾਰ ਐਜੂਕੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ। ਮਿਸਾਲ ਦੇ ਤੌਰ ਤੇ ਅਸੀਂ ਇੰਸਟਾਗ੍ਰਾਮ ਦੀ ਗੱਲ ਕੀਤੀ ਸੀ। ਹਾਂਜੀ ਪਿਛਲੇ ਸਾਲ ਆਪਾਂ $175 ਕੇ $180 ਦੇ ਆਸ-ਪਾਸ ਉਹਨਾਂ ਪਰ ਟੀਨੇਜਰ ਕੁੜੀ, ਜੇ ਵੈਲਿਊ ਲਈ ਆ। ਟੀਨੇਜਰ ਉੱਤੇ ਕੁੜੀ ਹੁੱਕ ਹੁੰਦੀ ਹੈ ਇੰਸਟਾਗ੍ਰਾਮ ਦੇ ਉੱਤੇ, ਤੇ ਮੈਟਾ ਨੂੰ ਉਹਦਾ ਨੈਟ ਫਾਇਦਾ ਹੁੰਦਾ ਥਰੂ ਆਊਟ ਦਾ ਲਾਈਫ। ਇਹ ਉਹਨੇ ਸਿਰਾਂ ਦਾ ਮੁੱਲ ਪਾਇਆ ਸੀ, ਹਨਾ। ਸਿਰਾਂ ਦਾ ਮੁੱਲ ਵਾਲੀ ਗੱਲ ਹੀ ਆ। ਸਿਰਾਂ ਦਾ ਮੁੱਲ ਆ, ਕੀਮਤ ਆ, ਜਾਨ ਦੀ ਕੀਮਤ ਆ। ਕਿੰਨੇ ਸੁਸਾਈਡ ਹੋ ਗਏ, ਕਿੰਨਾ ਹੋ ਗਿਆ, ਕੁਛ ਲੋਕੀ ਹੋ ਰਿਹਾ ਨਾ। ਪਾਗਲ ਹੋ ਗਏ, ਮੈਂਟਲ ਹੈਲਥ ਕ੍ਰਾਈਸਿਸ ਜੋ ਲੰਘ ਰਹੀ ਦੁਨੀਆ। ਹਾਂਜੀ, ਹਾਂਜੀ। ਸੋ ਤੇ ਉਹਨਾਂ ਨੂੰ ਕੀ $170 $175 ਵੀ ਇੱਕ ਟੀਨੇਜਰ ਜੇ ਇੰਸਟਾਗ੍ਰਾਮ ਤੇ ਹੁੱਕ ਹੁੰਦਾ। ਉਹਦੇ ਇੰਨੇ ਕਰਕੇ ਇੰਨੇ ਇੰਨੀ ਨੈਗੇਟਿਵਿਟੀ ਆਈ ਵੀ ਉਹਨਾਂ ਨੂੰ ਆਪਣੀ ਕੰਪਨੀ ਦਾ ਨਾਂ ਚੇਂਜ ਕਰਨਾ ਪੈ ਗਿਆ, ਮੈਟਾ। ਪਰ ਹੂੰ ਉਹ ਇੰਸਟਾਗ੍ਰਾਮ ਬੇਰੋਕ ਉਸੇ ਤਰ੍ਹਾਂ ਜਾਰੀ ਆ। ਇੰਸਟਾਗ੍ਰਾਮ ਰੀਲਸ ਕਾਫੀ ਪਾਪੂਲਰ ਆ। ਲੋਕਾਂ ਦੀ ਅਟੈਂਸ਼ਨ ਸਪੈਨ ਘੱਟ ਗਿਆ। ਉਹਨੂੰ ਕੈਚ ਕਰਨ ਦੇ ਲਈ 1-1 ਮਿੰਟ ਦੀ ਵੀਡੀਓ, 45 ਸਕਿੰਟ ਦੀ ਵੀਡੀਓ, ਕੰਟੈਂਟ ਸਾਰਾ 30 ਕੰਪਰੈਸ ਕਰ ਸੈਕਿੰਡ ਦੋ। ਦੀ, 15 ਸੈਕਿੰਡ ਦੀ। Yeah, ਤੇ ਉਹ ਜਿਹੜੀ ਚੀਜ਼ ਹੈਗੀ ਆ, ਉਹ ਸਾਨੂੰ ਉਹਨੇ ਕਿੱਦਾਂ ਦੇ ਮਨੁੱਖ ਬਣਾਉਣੇ ਆ, ਅਮ, ਸਬਰ ਉਹ ਤੋਂ ਸਾਨੂੰ ਬਗੈਰ ਪਤਾ ਹੀ ਆ। ਵਾਲੇ। ਪਰ ਇਹ ਚੀਜ਼ਾਂ ਤਾਂ ਮੈਂ ਰਾਜਕਨ ਗੱਲ ਦੱਸਦਾ ਕਿ ਹੂੰ ਸੁਸਾਇਟੀ ਵਿੱਚ ਵੀ ਨਾ, ਮੈਂ ਚਲੋ ਆਪਾਂ ਆਪਣੇ ਟਾਕ ਸ਼ੋਅ ਦੇ ਅਖੀਰ 'ਚ ਹੀ ਆ, ਮੈਂ 2-4 ਮਿੰਟ 'ਚ ਹੀ ਗੱਲ ਕਰ ਲੂੰਗਾ, 2 ਕੁ ਮਿੰਟ 'ਚ ਹੀ। ਵੀ ਸੁਸਾਇਟੀ ਦੇ ਵੀ ਨਾ 2 ਹਿੱਸੇ ਆ। ਹੂੰ ਇੱਕ ਹੈਗੇ ਕ੍ਰੀਏਟਰ, ਇੱਕ ਹੈਗੇ ਕੰਜ਼ਿਊਮਰ। ਹੂੰ ਤੇ ਜਿਹੜੇ ਕ੍ਰੀਏਟਰ ਆ ਨਾ, ਉਹ ਕੰਜ਼ਿਊਮਰ ਨੂੰ ਕੋਈ ਬਹੁਤਾ ਨਹੀਂ ਮੰਨਦੇ। ਉਹਨੂੰ ਸਿਰਫ ਉਹ ਇੱਕ ਤਰ੍ਹਾਂ ਦੀ ਉਹ ਦੇਖਦੇ ਆ ਵੀ ਇਹਨਾਂ ਨੂੰ ਆਪਾਂ ਕਮੋਡਿਟੀ ਚੀਜ਼ ਨੂੰ ਬਣਾ ਕੇ ਤੇ ਇਹਨਾਂ ਨੂੰ ਵੇਚਣੀ ਆ ਨਾ। ਉਹਨਾਂ ਨੂੰ ਕੁਛ ਬਾਹਲਾ ਉਹਨਾਂ ਦਾ ਲੈਣਾ ਦੇਣਾ ਨਹੀਂ ਹੁੰਦਾ। ਤੇ ਉਹਨਾਂ ਦੇ ਆਪਣੇ ਬੱਚੇ, ਤੁਸੀਂ ਆਪਾਂ ਮੈਟਾ ਦੇ CEO ਦੀ ਗੱਲ ਕੀਤੀ ਸੀ। ਉਹਨਾਂ ਦਾ ਆਪਣਾ ਸਕੂਲ ਆ। ਜਿਹੜੇ ਬੇ ਏਰੀਏ ਦੇ ਵਿੱਚ ਵੱਡੇ ਵੱਡੇ ਨਾਮ ਆ, ਉਹਨਾਂ ਦੇ ਜਿਹੜੇ ਬੱਚੇ ਆ ਨੋ ਸਕਰੀਨ ਸਕੂਲਾਂ ਦੇ ਵਿੱਚ ਪੜ੍ਹਦੇ ਆ। ਹੈਨਾ। ਆਇਰਨੀ। ਸੋ ਮੈਨੂੰ ਇਹ ਲੱਗਦਾ ਵੀ ਲੋਕੀ ਵਿਚਾਰੇ ਸ਼ਿਕਾਰ ਹੀ ਆ ਇਹਨਾਂ ਚੀਜ਼ਾਂ ਦੇ, ਇਹਨਾਂ ਦੇ ਇਹ ਸਾਰੀਆਂ ਚੀਜ਼ਾਂ ਦੇ। ਸੋ ਆਪਾਂ ਨੂੰ ਬੜੇ ਧਿਆਨ ਦੇ ਨਾਲ ਇਸ ਪਾਸੇ ਨੂੰ ਕਰਨ ਦੀ ਲੋੜ ਆ। ਧਿਆਨ ਰੱਖਣ ਦੀ ਲੋੜ ਆ ਵੀ ਆਪਣਾ ਜਿਹੜਾ ਟਾਈਮ ਆ, ਰਾਜਕਰਨ, ਉਹ ਵਧੀਆ ਤਰੀਕੇ ਦੇ ਨਾਲ ਆਪਾਂ ਸਪੈਂਡ ਕਰੀਏ। ਕੋਈ ਪੋਜ਼ਿਟਿਵ ਚੀਜ਼ਾਂ ਦੇ ਨਾਲ ਕਮਿਊਨਿਟੀ ਲਈ। ਅਲਟੀਮੇਟ ਜਿਹੜੀ ਮਨੁੱਖ ਨੂੰ, ਕਿਸੇ ਨੂੰ, ਮੈਨੂੰ ਲੱਗਦਾ ਖੁਸ਼ੀ ਮਿਲਦੀ ਆ, ਉਹ ਹੈਗਾ ਦੂਸਰੇ ਦਾ ਭਲਾ ਕਰਕੇ, ਉਹਦਾ ਕਮਿਊਨਿਟੀ ਦੇ ਲਈ ਕੁਛ ਕ੍ਰੀਏਟ ਕਰਕੇ। ਉਹ ਜਿਹੜੀ ਹੈ ਨਾ, ਕੋਈ ਚੰਗੀ ਪਰਮਾਤਮਾ ਦੇ ਛਾਪ ਨਾਲ ਜੁੜ ਛੱਡ ਕੇ ਕੇ ਵੀ ਨਾ, ਕੋਈ ਕਿ ਚੰਗੀ ਜੋ ਵੀ ਦੁਨੀਆ ਦੇ ਪੋਜ਼ਿਟਿਵ ਉੱਤੇ ਚੀਜ਼ਾਂ ਹੈਗੀਆਂ, ਪੋਜ਼ਿਟਿਵ ਛਾਪ ਛੱਡ ਕੇ। ਹੈ ਨਾ, ਪੋਜ਼ਿਟਿਵ ਉਹਨੇ ਤੁਹਾਡੇ ਦਿਮਾਗ ਦੇ ਵਿੱਚ ਖੇੜਾ ਲਿਆਉਣਾ। ਕਿਉਂਕਿ ਜਿਹੜੇ ਜ਼ਿਆਦਾ ਲੋਕੀ ਸੋਸ਼ਲ ਮੀਡੀਆ ਦੇ ਵਿੱਚ ਇਹ ਵੀ ਦੇਖੇ, ਲੋਕੀ ਚਿੜਚਿੜੇ ਵੀ ਬਹੁਤ ਹੋ ਜਾਂਦੇ ਨੇ ਯਾਰ। ਤੇ ਡੂਮ ਗਲੂਮ ਸਿਨੈਰੀਓ ਦੇ ਵਿੱਚ ਤਾਂ ਬਹੁਤ ਜਾਂਦੇ ਆ ਕਿ ਜਿੱਦਾਂ ਦੁਨੀਆ ਖਤਮ ਹੋ ਗਈ, ਹੋ ਹੀ ਨਹੀਂ ਕੁਛ ਸਕਦਾ। ਮੈਂ ਲੋਕਾਂ ਨਾਲ ਗੱਲਬਾਤ ਕਰਦਾ, ਇਹ ਪੰਜਾਬ ਦਾ ਤੇ ਖਤਮ ਹੀ ਹੋ ਗਿਆ ਨਾ, ਬੇੜਾ ਹੀ ਗਰਕ ਹੋ ਗਿਆ। ਮੈਂ ਵੀ ਚਾਹੁੰਦਾ ਏਦਾਂ ਦੇ ਅੱਖਰ ਵਰਤਦਾ। ਲੋਕਾਂ ਦੇ ਵਰਤਦੇ ਆ ਲੋਕ, ਕੀ ਕਰੀਏ। ਮਾਈਂਡਸ ਹਨ। ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਏਦਾਂ ਗੱਲਾਂ ਬਾਤਾਂ ਵੀ ਰਿਹਾ ਹੀ ਕੁਛ ਨਹੀਂ ਜੀ, ਖਤਮ ਹੀ ਹੋ ਗਿਆ ਜੀ, ਹਨਾ। ਤੇ ਪਰ ਖਤਮ ਤਾਂ ਉਦੋਂ ਨਹੀਂ ਸੀ ਹੋਇਆ ਜਦੋਂ ਕਹਿੰਦੇ ਵੀ 2 ਸਿੱਖ ਰਹਿ ਗਏ, ਗਿਣਤੀ ਦੇ 4 ਰਹਿ ਸਿੱਖ ਗਏ ਰਹਿ ਸੀਗੇ। ਗਏ। ਤੇ ਅੱਜ ਕੀ ਖਤਮ ਹੋ ਜਾਣਾ। ਪਰ ਪਰਸਪੈਕਟਿਵ ਹੀ ਆ ਨਾ ਚੀਜ਼ਾਂ ਦਾ। ਸੋ ਇਹ ਚੀਜ਼ਾਂ ਧਿਆਨ ਰੱਖਣ ਦੀ ਬਹੁਤ ਲੋੜ ਆ। ਅੱਜ ਅਸੀਂ 2 ਐਗਜ਼ਾਮਪਲਾਂ ਲਈਆਂ ਵੀ ਸਾਈਬਰ ਸਿਕਿਉਰਿਟੀ ਦੀ ਜਸੂਸੀ ਕਿੱਦਾਂ ਹੋਈ, ਤੇ ਕਿੱਦਾਂ, ਹਨਾ, ਪਹਿਲਾਂ ਡਾਕੂਮੈਂਟਡ ਕੇਸ ਆ। ਤੇ ਦੂਸਰੀ ਗੱਲ ਆਪਾਂ ਇਹ ਕੀਤੀ ਕਿ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜੇ ਆ, ਉਹ ਪਹਿਲਾਂ ਅੰਡਰ ਦਾ ਟੇਬਲ ਕੰਮ ਚੱਲਦਾ ਸੀ। ਹੁਣ ਕੰਪਨੀਜ਼ ਹੈਗੀਆਂ ਜਿਹੜੀ $1500 ਸ਼ਰੇਆਮ ਤੋਂ ਹੀ। ਲੈ ਕੇ $7500 ਤੱਕ ਸਾਨੂੰ ਦਿਓ ਤੁਸੀਂ ਮੰਥਲੀ, ਤੇ ਆਪਾਂ ਤੁਹਾਡੇ ਲਈ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਆ ਬੋਟਸ ਕ੍ਰੀਏਟ ਕਰ ਦਾਂਗੇ। ਤੁਸੀਂ ਆਪਣੀ ਮਨਮਰਜ਼ੀ ਦੇ ਥਾਊਜ਼ੈਂਡਸ ਆਫ ਅਕਾਊਂਟਸ ਦੇ ਉੱਤੇ ਕਮੈਂਟ, ਸ਼ੇਅਰ, ਲਾਈਕ ਵਗੈਰਾ ਕਰ ਸਕਦੇ ਹੋ। ਤੇ ਸੋ ਜਿਹੜਾ ਇਹ ਜਿਹੜੇ ਖੇੜੇ ਦੀ ਗੱਲ ਸੀਗਾ ਨਾ ਵੀ, ਮੈਨੂੰ ਉਹ ਚੇਤਾ ਭੁੱਲ ਗਿਆ। ਉਹ ਕੈਮੀਕਲ ਦਾ ਜਿਹੜਾ ਦਿਮਾਗ ਦੇ ਵਿੱਚ ਆਉਂਦਾ ਹੈ ਜਦੋਂ ਤੁਸੀਂ। ਡੋਪਾਮਾਈਨ। ਹਾਂ, ਬਸ ਇਹ ਡੋਪਾਮਾਈਨ ਦੇ ਪੈਸੇ ਆ। ਹਾਂਜੀ, ਤੁਸੀਂ ਹਾਂਜੀ। ਡੋਪਾਮਾਈਨ ਲੈਣ ਦੀ, ਵੀ ਤੁਹਾਡੇ ਦਿਮਾਗ ਦੇ ਵਿੱਚ ਜਾਂ ਤੁਹਾਡੇ ਐਜ਼ ਏ ਕੰਪਨੀ ਤੁਹਾਨੂੰ ਡੋਪਾਮਾਈਨ ਆਵੇ, ਤਾਂ ਬਸ ਫਿਰ ਉਸ ਫੀਲ ਚੀਜ਼ ਗੁੱਡ ਦੇ ਲਈ ਫੈਕਟਰ, ਹਨਾ। ਜਿੱਦਾਂ ਪੋਲੀਟੀਸ਼ੀਅਨਾਂ ਦੇ ਲਈ ਤੁਸੀਂ ਇੱਕ ਵੋਟਰ ਸਿਰਫ ਇੱਕ ਨੰਬਰ ਆ, ਇੱਦਾਂ ਹੀ ਇਹਨਾਂ ਕੰਪਨੀਆਂ ਦੇ ਲਈ ਤੁਸੀਂ ਇੱਕ ਨੰਬਰ ਹੋ, ਕੰਜ਼ਿਊਮਰ ਆ, ਜਿਨ੍ਹਾਂ ਨੇ ਬੱਚਿਆਂ ਦਾ ਪੌਣੇ $200 ਤੋਂ ਵੀ ਘੱਟ ਮੁੱਲ ਜਿਹੜਾ ਉਹ ਪਾ ਦਿੱਤਾ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਦਾਂ ਆ। ਨਹੀਂ ਵਰਤੂਗੇ ਸੋਸ਼ਲ ਮੀਡੀਆ ਤਾਂ ਵੀ ਠੀਕ ਆ, ਜੇ ਵਰਤਣਾ ਤਾਂ ਸੰਜਮ 'ਚ ਵਰਤਣਾ। ਇਹ ਜਿਹੜੀ ਚੀਜ਼ ਆ, ਪੇਸ਼ੈਂਸਲੈਸ, ਜਿਹੜੀ ਸਬਰ ਤੋਂ ਬਗੈਰ ਵਾਲੀ ਜਿਹੜਾ ਸਮਾਜ ਆ, ਉਹਦੇ ਵਿੱਚ ਆਪਾਂ ਲੰਘ ਰਹੇ ਹਾਂ। ਉੱਧਰ ਉਹ ਪੈਦਾ ਹੋ ਰਿਹਾ ਆ। ਕੋਈ ਗਲੂਮ ਡੇ ਵਾਲੀ ਗੱਲ ਨਹੀਂ। ਆਪਾਂ ਆਪਣੇ ਆਪ ਨੂੰ ਥੋੜ੍ਹਾ ਥੋੜ੍ਹਾ ਜਿਹੜਾ ਉਹ ਚੇਂਜ ਕਰੀਏ, ਦੈਟਸ ਓਕੇ। ਪੱਥਰ ਚੱਟ ਕੇ ਮੱਛੀਆਂ ਮੁੜਦੀਆਂ ਰਹੀਆਂ ਆ। ਹੁਣ ਪੱਥਰ ਦੇ ਨਾਲ ਹੋਰ ਪਤਾ ਨਹੀਂ ਕੀ ਕੁਛ ਚੱਟਣਾ ਪੈਣਾ, ਫਿਰ ਵਾਪਸ ਮੁੜਨਾ ਆ। ਤੇ ਆਪਾਂ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਕਦਮ ਵਧਾਉਣੇ ਜਿਹੜੇ ਸ਼ੁਰੂ ਕਰੀਏ, ਰਿਅਲਾਈਜ਼ ਕਰੀਏ ਪ੍ਰੋਬਲਮ ਨੂੰ, ਤੇ ਫਿਰ ਹੀ ਪ੍ਰੋਬਲਮ ਦੇ ਸੋਲਿਊਸ਼ਨ, ਸਮੱਸਿਆਵਾਂ ਦੇ ਜਿਹੜੇ ਹੱਲ ਆ, ਉੱਧਰ ਫਿਰ ਆਪਾਂ ਵਧਦੇ ਹਾਂ। ਜੀ ਜੀ ਹਰਵਿੰਦਰ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।